वाहिगुरू जी का खालसा वाहिगुरू जी की फतेह। टीवी 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। व्यूअर्स ਅੱਜ 27 ਜੂਨ 2022 ਤੇ 13 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਅਸੀਂ ਗੱਲ ਕਰ ਰਹੇ ਹਾਂ ਤੇ ਅੱਜ ਇਸ ਹਫਤੇ ਦਾ ਪਹਿਲਾ ਸ਼ੋਅ ਸੱਚੋ ਸੱਚ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह जी। हाँ जी अमरवीर सिंह जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਪਹਿਲਾਂ ਸਪਾਂਸਰਸ਼ਿਪ ਤੋਂ ਸ਼ੁਰੂ ਕਰੀਏ। ਅੱਜ ਦਾ ਜਿਵੇਂ ਕਿ ਪਿਛਲੇ ਲੰਘਾ ਜਿਹੜਾ ਮੰਗਲਵਾਰ ਸੀ ਟੀਵੀ 84 ਦੇ ਕੋ-ਫਾਊਂਡਰ ਡਾਕਟਰ ਰਣਜੀਤ ਸਿੰਘ ਜਿਹੜੀ ਹੈਗੇ ਆ ਸਦੀਵੀ ਵਿਛੋੜਾ ਦੇ ਗਏ ਆ ਸਾਨੂੰ, ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਓਵਰਆਲ ਪੰਥਕ ਧਿਰਾਂ ਦੇ ਵਿੱਚ ਇੱਕ ਨਮੋਸ਼ੀ ਹੈ ਤੇ ਨਾਲ ਹੀ ਨਾਲ ਪਿਆਰ ਵੀ ਟੀਵੀ 84 ਦੇ ਲਈ ਵੀ ਜਿਹੜਾ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਨਾਲ ਹੀ ਨਾਲ ਪੰਥਕ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਸਪਾਂਸਰਸ਼ਿਪਸ ਵੀ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਸੋ ਇਸੇ ਲੜੀ ਦੇ ਤਹਿਤ ਅੱਜ ਜੇ ਸਿੰਘ ਕੈਲੀਫੋਰਨੀਆ ਬੇਸਡ ਨੇ ਉਹਨਾਂ ਵੱਲੋਂ ਸਪਾਂਸਰਸ਼ਿਪ ਅੱਜ ਦੀ ਭੇਜੀ ਗਈ ਹੈ ਕਿ ਅਸੀਂ ਡਾਕਟਰ ਰਣਜੀਤ ਸਿੰਘ ਦੀ ਜਿਹੜਾ ਕੰਮ ਕੀਤਾ ਹੋਇਆ ਸੀ ਕਾਰਜ ਉਹਨਾਂ ਵੱਲੋਂ ਟੀਵੀ 84 ਦਾ ਆਰੰਭ ਕੀਤਾ ਗਿਆ ਸੀ ਉਸ ਨੂੰ ਸਲੂਟ ਕਰਦੇ ਹਾਂ ਤੇ ਉਸ ਨੂੰ ਚੱਲਦਾ ਰੱਖਣ ਦੇ ਵਿੱਚ ਆਪ ਦਾ ਯੋਗਦਾਨ ਪਾਉਣ ਦੇ ਲਈ ਉਹਨਾਂ ਨੇ ਅੱਜ ਜਿਹੜੀ ਸਪਾਂਸਰਸ਼ਿਪ ਹੈ ਉਹ ਭੇਜੀ ਹੈ। ਸੋ ਜਿਹੜੇ ਭਾਵੁਕਤਾ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਹਰ ਮਹੀਨੇ ਮੈਂ ਹੁਣ ਡਾਕਟਰ ਰਣਜੀਤ ਸਿੰਘ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਸਪਾਂਸਰਸ਼ਿਪ ਇੱਕ ਜਿਹੜੀ ਮੰਥਲੀ ਉਹਨਾਂ ਨੇ ਕਮਿਟਮੈਂਟ ਹੈ ਉਹ ਕੀਤੀ ਹੈ। ਸੋ ਇਸੇ ਦੇ ਨਾਲ ਅੱਜ ਦੇ ਸ਼ੋਅ ਦੀ ਅਸੀਂ ਸ਼ੁਰੂਆਤ ਕਰਾਂਗੇ। ਦੇਖੋ ਮੈਂ ਸਮਝਦਾ ਵੀ ਬੇਸ਼ੱਕ ਡਾਕਟਰ ਸਾਹਿਬ ਦਾ ਵਿਛੋੜਾ ਇੱਕ ਡੂੰਘਾ ਜ਼ਖਮ ਹੈ ਜਿਹੜਾ ਕਦੇ ਭਰਿਆ ਨਹੀਂ ਜਾਣਾ ਔਰ ਐਸਾ ਨੁਕਸਾਨ ਹੈ ਜਿਹੜਾ ਕਦੇ ਪੂਰਿਆ ਨਹੀਂ ਜਾਣਾ। ਲੇਕਿਨ ਜਿਵੇਂ ਸਮੁੱਚੀ ਕਮਿਊਨਿਟੀ ਵੱਲੋਂ ਇਕੱਲੇ ਅਮਰੀਕਾ ਕੈਨੇਡਾ 'ਚ ਨਹੀਂ ਗਲੋਬਲੀ ਉਹਨਾਂ ਦੇ ਤੁਰ ਜਾਣ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ ਗਿਆ, ਆਊਟਪੋਰਿੰਗ ਆਫ ਲਵ ਹੈ, ਇਹ ਮੈਂ ਸਮਝਦਾ ਹਾਂ ਕਿ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਸਿੱਖ ਕੌਮ ਦੇ ਵਿੱਚ ਨਿਸ਼ਕਾਮ ਸੇਵਾ ਕਰਨ ਵਾਲਿਆਂ ਨੂੰ ਜਿਨ੍ਹਾਂ ਦੇ ਚਿਹਰੇ ਸਾਹਮਣੇ ਹੁੰਦੇ ਨੇ, ਫੋਟੋ 'ਚ ਯਕੀਨ ਰੱਖਦੇ ਨੇ, ਉਹ ਬੇਸ਼ੱਕ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਵੀ ਹਰ ਕਵਰੇਜ ਦੇ ਵਿੱਚ ਉਹਨਾਂ ਦੀ ਫੋਟੋ ਵੱਡੇ ਪੇਜ ਤੇ ਹੋਏ। ਲੇਕਿਨ ਜਿਸ ਕਦਰ ਡਾਕਟਰ ਰਣਜੀਤ ਸਿੰਘ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿੱਛੇ ਰਹਿ ਕੇ ਸੇਵਾ ਕਰਨ 'ਚ ਯਕੀਨ ਰੱਖਦੇ ਸੀ, ਉਸ ਨੇ ਇਹ ਪ੍ਰਭਾਵ ਔਰ ਉਸ ਦਾ ਇੰਪੈਕਟ ਅਸੀਂ ਇਹ ਦੇਖ ਸਕਦੇ ਹਾਂ ਕਿ ਦੁਨੀਆ ਭਰ 'ਚ ਉਹਨਾਂ ਦੇ ਲਈ ਪਿਆਰ ਦਾ ਹੜ੍ਹ ਆਇਆ ਔਰ ਜਿਨ੍ਹਾਂ ਦਾ ਜ਼ਿਕਰ ਤੁਸੀਂ ਇਸਦਾਰ ਜੇ ਸਿੰਘ ਹੇਵਰਡ ਕੈਲੀਫੋਰਨੀਆ ਤੋਂ ਕੀਤਾ, ਉਹ ਉਹਨਾਂ ਦੇ ਕ੍ਰੀਮੇਸ਼ਨ ਦੇ ਵਿੱਚ ਵੀ ਸ਼ਾਮਲ ਹੋਏ, ਅੰਤਮ ਅਰਦਾਸ ਵੇਲੇ ਵੀ, ਔਰ ਜਿਸ ਕਿਸਮ ਦਾ ਵਿਰਾਗ ਉਹਨਾਂ ਦੇ ਬੋਲਾਂ ਦੇ ਵਿੱਚ ਉਹਨਾਂ ਦੇ ਜ਼ਿਹਨ ਦੇ ਵਿੱਚੋਂ ਉੱਭਰ ਰਿਹਾ ਸੀ ਔਰ ਉੱਥੇ ਹੀ ਉਹਨਾਂ ਨੇ ਇਹ ਕਮਿਟ ਵੀ ਕੀਤਾ ਕਿ ਭਾਈ ਉਹ ਹਰ ਮਹੀਨੇ ਜਿਹੜਾ ਹੈ ਉਹ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਸਪਾਂਸਰ ਕਰਨਗੇ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਉਹਨਾਂ ਵੱਲੋਂ ਹੀ ਸਪਾਂਸਰ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਬਾਕੀ ਵੀ ਜਿਹੜੇ ਵੀਰ ਭੈਣਾਂ ਇਸ ਸਾਰੇ ਪੀਰੀਅਡ ਦੇ ਵਿੱਚ ਜਿਨ੍ਹਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਹੈ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਰਿਪੀਟਡਲੀ ਇਹ ਕਮਿਟ ਕੀਤਾ ਹੈ ਕਿ ਡਾਕਟਰ ਰਣਜੀਤ ਸਿੰਘ ਦਾ ਲਾਇਆ ਟੀਵੀ 84 ਦਾ ਬੂਟਾ, ਇਸ ਨੂੰ ਅਸੀਂ ਮੁਰਝਾਉਣ ਨਹੀਂ ਦਿਆਂਗੇ, ਸੁੱਕਣ ਨਹੀਂ ਦਿਆਂਗੇ, ਇਹ ਬੁਲੰਦੀਆਂ ਤੇ ਜਾਏਗਾ ਔਰ ਇਸ ਦੇ ਲਈ ਜੋ ਕੁਝ ਵੀ ਕਰਨਾ ਪਿਆ ਅਸੀਂ ਕਰਾਂਗੇ ਔਰ ਬਹੁਤ ਸਾਰੀਆਂ ਕਮਿਟਮੈਂਟਸ ਜਾਂ ਅਹਿਦ ਜਾਂ ਜਿਹੜੇ ਜ਼ਰੂਰ ਇਸ ਕਿਸਮ ਦੇ ਬੋਲੇ ਜਾ ਰਹੇ ਨੇ। ਅਸੀਂ ਵੀ ਇਹ ਸਾਰਿਆਂ ਨੂੰ ਅਜੇ ਤਾਂ ਅਸੀਂ ਉਸ ਸਦਮੇ 'ਚੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰਾ ਧਿਆਨ ਜਿਹੜਾ ਹੈ ਉਹਨਾਂ ਦੀ ਅੰਤਮ ਯਾਦ ਨਾਲ ਜੁੜੇ ਸਮਾਗਮਾਂ ਵਾਲੀ ਸੀ, ਲੇਕਿਨ ਜਿਉਂ ਹੀ ਇਹ ਸਾਰੇ 'ਚੋਂ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਭਰਦੇ ਹਾਂ, ਅਸੀਂ ਟੀਵੀ 84 ਨੂੰ ਬੁਲੰਦੀਆਂ ਵੱਲ ਲਿਜਾਣ ਵਾਲਾ ਜੋ ਵੀ ਕੁਝ ਕਰ ਸਕਦੇ ਹਾਂ ਉਹਦੇ ਲਈ ਜਿਹੜੇ ਹੋਰ ਵੀ ਸਾਡੇ ਕੋਈ ਵੀਰ ਭੈਣਾਂ ਆਪਣੀ ਇਨਪੁਟ ਦੇ ਸਕਦੇ ਨੇ, ਇਕੱਲੀ ਫਾਈਨੈਂਸ਼ੀਅਲ ਇਨਪੁਟ ਹੀ ਨਹੀਂ ਹੁੰਦੀ, ਰਿਸੋਰਸ ਰਾਹੀਂ ਵੀ ਜਾਂ ਉਹਨਾਂ ਦੇ ਉਹ ਕਿਸੇ ਵੀ ਐਂਗਲ ਤੋਂ ਉਹ ਆਪਣਾ ਆਪਾ ਕੁਝ ਕੰਟਰੀਬਿਊਟ ਕਰ ਸਕਦੇ ਨੇ ਆਪਣੇ ਟੈਲੈਂਟ ਦਾ
ਅਸੀਂ ਉਸ ਨੂੰ ਐਪਰੀਸ਼ੀਏਟ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਤੇ ਨਾਲ ਹੀ ਨਾਲ ਜਿੱਥੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਵੀ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਦੁਨੀਆ ਭਰ ਦੇ ਵਿੱਚੋਂ, ਖਾਸ ਤੌਰ ਤੇ ਨਾਰਥ ਅਮਰੀਕਾ ਦੇ ਵਿੱਚੋਂ ਜਿਵੇਂ ਸ਼ਰਧਾਂਜਲੀਆਂ ਦਾ ਦੌਰ ਵੀ ਰਿਹਾ, ਲੋਕਾਂ ਨੇ ਕਾਲਾਂ ਕਰਕੇ ਵੀ, ਹਾਜ਼ਰੀ ਭਰ ਕੇ ਵੀ, ਸਮਾਗਮ ਪਹਿਲਾਂ ਡਾਲਸ ਟੈਕਸਸ ਦੇ ਵਿੱਚ ਹੋਇਆ ਤੇ ਹੁਣ ਲੰਘਾ ਜਿਹੜਾ ਵੀਕਐਂਡ ਸੀ ਸੈਟਰਡੇ, ਇੱਥੇ ਨਿਊਯਾਰਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੰਥਕ ਜਥੇਬੰਦੀਆਂ ਵੱਲੋਂ ਸਮਾਗਮ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਨਿਊਯਾਰਕ, ਨਿਊ ਜਰਸੀ ਤੋਂ ਵਰਜੀਨੀਆ ਜਾਂ ਕਨੈਟਿਕਟ ਤੋਂ ਇਲਾਵਾ ਦੂਰ ਦਰਾਡਿਆਂ ਤੋਂ ਅਮਰੀਕਾ ਭਰ ਦੇ ਵਿੱਚੋਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਪੰਥਕ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਸੀ ਉਹ ਸਾਰਿਆਂ ਨੇ ਹਾਜ਼ਰੀ ਭਰੀ ਹੈ ਤੇ ਉਹਨਾਂ ਨੂੰ ਟ੍ਰਿਬਿਊਟ ਦਿੱਤਾ ਆ। ਜਿੱਥੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ ਨਾਲ ਖਾਲਿਸਤਾਨ ਦੇ ਪ੍ਰਤੀ ਜਿਹੜਾ ਉਹਨਾਂ ਦੇ ਸੰਘਰਸ਼ ਦੇ ਵਿੱਚ ਰੋਲ ਸੀ, ਖਾਸ ਤੌਰ ਤੇ ਸਿੱਖ ਯੂਥ ਆਫ ਅਮਰੀਕਾ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਬੰਦੀ ਦੇ ਮੋਢੀਆਂ ਦੇ ਵਿੱਚੋਂ ਸਨ। ਤੇ ਨਾਲ ਹੀ ਨਾਲ TV 84 ਦੀ ਜਿਹੜੀ ਸ਼ੁਰੂਆਤ ਹੈ ਵੀ ਇੱਕ ਨੈਰੇਟਿਵ ਸਿਰਜਿਆ ਜਾਵੇ ਸਿੱਖਾਂ ਦਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਮਿਸਿੰਗ ਰਿਹਾ ਹੈ। ਸੋ ਇਸ ਨੂੰ ਜਿਹੜਾ ਟ੍ਰਿਬਿਊਟ ਵੀ ਦਿੱਤੀ ਗਈ ਹੈ ਤੇ ਅੱਗੇ ਤੋਰਨ ਦੇ ਲਈ ਵੀ ਜਿਹੜੀਆਂ ਸ਼ਰਧਾਂਜਲੀਆਂ ਨੇ ਉਹ ਦਿੱਤੀਆਂ ਗਈਆਂ ਨੇ। ਸੋ ਕਿਵੇਂ ਦੇਖਦੇ ਹੋ? ਦੇਖੋ, ਵੈਸੇ ਤਾਂ ਗੁਰਮਤ ਵਿਚਾਰਧਾਰਾ ਮੁਤਾਬਕ ਜਦੋਂ ਮਨੁੱਖ ਉਸ ਦੀ ਰੂਹ ਸਰੀਰ ਤੋਂ ਅੱਡ ਹੁੰਦੀ ਹੈ, ਇਹੀ ਉਸ ਦਾ ਚਲਾਣਾ ਹੁੰਦਾ ਹੈ, ਇਹੀ ਉਸ ਦਾ ਚੜ੍ਹਾਈ ਕਰਨਾ ਹੁੰਦਾ ਹੈ। ਉਸ ਨੂੰ ਜਿਹੜਾ ਸਮਰਪਿਤ ਕਰਕੇ ਗੁਰੂ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਔਰ ਅੰਤਮ ਸੰਸਕਾਰ ਤੋਂ ਬਾਅਦ ਜਿਹੜੀ ਅੰਤਮ ਅਰਦਾਸ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਲੈਕਟਿਵ ਪ੍ਰੇਅਰ, ਕਲੈਕਟਿਵ ਦੁਆ, ਕਿਉਂਕਿ ਅਸੀਂ ਯਕੀਨ ਕਰਦੇ ਹਾਂ ਕਿ ਮਨੁੱਖ ਜਿੰਨਾ ਮਰਜ਼ੀ ਪਾਇਸ ਹੋਏ, ਜਿੰਨਾ ਮਰਜ਼ੀ ਪਾਕੀਜ਼ਗੀ ਭਰਿਆ ਜੀਵਨ ਉਸਨੇ ਜੀਵਿਆ ਹੋਏ, ਲੇਕਿਨ ਉਸ ਦਾ ਅਲਟੀਮੇਟ ਹਿਸਾਬ ਕਿਤਾਬ ਰੱਬ ਦੇ ਕੋਲ ਹੁੰਦਾ ਹੈ। ਔਰ ਅਸੀਂ ਕਲੈਕਟਿਵਲੀ ਇਹ ਮੰਗਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਜ਼ਾਹਰ ਹੈ ਕਿ ਜਿਹੜੇ ਉਹਨਾਂ ਦਾ ਇਮੀਡੀਏਟ ਫੈਮਿਲੀ, ਉਹਨਾਂ ਨਾਲ ਪਿਆਰ ਕਰਨ ਵਾਲੇ ਹੁੰਦੇ ਨੇ, ਉਹ ਜਿਸ ਸ਼ੌਕ 'ਚ ਹੁੰਦੇ ਨੇ ਉਹ ਵੀ ਅਸੀਂ ਰੱਬ ਤੋਂ ਮੰਗਦੇ ਹਾਂ ਕਿ ਬਾਕੀਆਂ ਨੂੰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕਿ ਜੋ ਰੱਬ ਦਾ ਹੁਕਮ ਸੀ, ਜੋ ਉਸ ਦੀ ਰਜ਼ਾ ਸੀ, ਉਸ ਦੇ ਵਿੱਚ ਜੋ ਹੋਇਆ ਉਸ ਨੂੰ ਸਹਿਣ ਦੀ ਸ਼ਕਤੀ, ਉਸ ਤੋਂ ਉਭਰਨ ਦੀ ਸ਼ਕਤੀ। ਸੋ ਜ਼ਾਹਰ ਹੈ ਕਿ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਬਾਰੇ ਅਸੀਂ ਪਿਛਲੇ ਹਫ਼ਤੇ 'ਚ ਵੀ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਲਗਾਤਾਰਤਾ ਨਾਲ ਜਿਹੜਾ ਉਹ ਗੱਲ ਕਰ ਰਹੇ। ਡਾਲਸ ਦੇ ਵਿੱਚ ਉਹਨਾਂ ਨੇ ਸਰੀਰ ਛੱਡਿਆ, ਉੱਥੇ ਹੀ ਉਹਨਾਂ ਦਾ ਅੰਤਮ ਸੰਸਕਾਰ ਵੀ ਹੋਇਆ ਔਰ ਅੰਤਮ ਅਰਦਾਸ ਵੀ ਹੋਈ ਜੀ। ਲੇਕਿਨ ਨਿਊਯਾਰਕ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਬਾਰ-ਬਾਰ ਔਰ ਜਿਹੜੇ ਖਾਸ ਤੌਰ ਤੇ ਪੰਥਕ ਐਕਟਿਵਿਸਟ ਕਿ ਉਹਨਾਂ ਦਾ ਜਿਹੜਾ ਬੈਟਲ ਗਰਾਊਂਡ ਸੀ, ਕਰਮ ਭੂਮੀ ਸੀ, ਕਰਮ ਖੇਤਰ ਸੀ, ਉਹ ਨਿਊਯਾਰਕ ਸੀ। ਸੋ ਉਹਨਾਂ ਨੇ ਇਹ ਸੁਜੈਸਟ ਕੀਤਾ ਕਿ ਵੀ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਜਿਸ ਗੁਰਦੁਆਰਾ ਸਾਹਿਬ ਨਾਲ ਵੀ ਉਹ ਬਵਾਸਤਾ ਸਨ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੀ ਉਸ ਦੇ ਵਿੱਚ ਕਰਨਾ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਡਾਲਸ ਦੇ ਜਿਹੜੇ ਦੋਵੇਂ ਹੀ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਮੌਕੇ ਵੱਡੀ ਗਿਣਤੀ 'ਚ ਜਿਹੜੇ ਐਕਟਿਵਿਸਟ ਸੀ ਉਹ ਅਮਰੀਕਾ, ਕੈਨੇਡਾ ਭਰ 'ਚੋਂ ਪਹੁੰਚੇ ਓਵਰਨਾਈਟ ਫਲਾਈਟਸ ਲੈ ਕੇ, ਕਿਉਂਕਿ ਅੱਜ ਕੱਲ੍ਹ ਫਲਾਈਟਸ ਬਹੁਤ ਮਹਿੰਗੀਆਂ ਵੀ ਚੱਲ ਰਹੀਆਂ ਨੇ, ਖੱਜਲ ਖੁਆਰੀ ਵੀ ਸੀ ਕਿਉਂਕਿ ਔਨ ਟਾਈਮ ਫਲਾਈਟਸ ਨਹੀਂ ਆਉਂਦੀਆਂ। ਔਰ ਇਸ ਤੋਂ ਆਪਣੇ ਆਪ 'ਚ ਇਹ ਜ਼ਾਹਰ ਸੀ ਕਿ ਡਾਕਟਰ ਸਾਹਿਬ ਦੀ ਮਕਬੂਲੀਅਤ ਕਿਸ ਹੱਦ ਤੱਕ ਹੈ ਔਰ ਖਾਸ ਤੌਰ ਤੇ ਉਹਨਾਂ ਦੀ ਨਿਸ਼ਕਾਮ ਸੇਵਾ ਕਰਕੇ। ਔਰ ਗੁਰਦੁਆਰਾ ਰਿਚਮੰਡ ਹਿਲ ਜਿੱਥੇ ਬੀਤੇ ਸੈਚਰਡੇ ਉਹਨਾਂ ਦੀ ਯਾਦ ਦੇ ਵਿੱਚ ਸਹਿਜ ਪਾਠ ਇਮੀਡੀਏਟ ਆਰੰਭ ਕਰ ਦਿੱਤਾ ਗਿਆ ਸੀ, ਸਹਿਜ ਪਾਠ ਦਾ ਭੋਗ ਪਿਆ ਔਰ ਬਹੁਤ ਵੱਡੀ ਗਿਣਤੀ 'ਚ ਹੁਣ ਜਿਹੜੇ ਬਹੁਤ ਸਾਰੇ ਡਾਲਸ ਟੈਕਸਸ ਆਏ ਸਨ, ਉਹ ਜਿਹੜੇ ਨੇ ਉਹਨਾਂ 'ਚੋਂ ਵੀ ਕੁਛ ਨੇ ਇਸ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੇ ਇੱਥੇ ਪਹੁੰਚਣਾ। ਲੇਕਿਨ ਜਿਸ ਲੈਵਲ ਦੇ ਉੱਤੇ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ ਔਰ ਉਹ ਅਸੀਂ ਦੇਖ ਸਕਦੇ ਹਾਂ ਕਿ ਬੇਸ਼ੱਕ ਪ੍ਰੋਗਰਾਮ ਦਾ ਵਕਤ 2 ਤੋਂ 5 ਵਜੇ ਤੱਕ ਸੀ, ਲੇਕਿਨ ਟ੍ਰਿਬਿਊਟਸ ਦੇਣ ਵਾਲਿਆਂ ਦੀ ਇੰਨੀ ਲੰਬੀ ਲਾਈਨ ਸੀ ਕਿ ਗੁਰਦੁਆਰਾ ਕਮੇਟੀ ਨੇ ਆਪਣਾ ਜੋ ਉਹਨਾਂ ਦਾ ਲਾਈਵ ਟੈਲੀਕਾਸਟ ਹੁੰਦਾ ਉਸ ਪ੍ਰੋਗਰਾਮ ਨੂੰ ਸਸਪੈਂਡ ਕਰਕੇ ਇਸ ਨੂੰ ਆਲਮੋਸਟ 6:30-7 ਵਜੇ ਤੱਕ ਚੱਲਣ ਦਿੱਤਾ। ਇਹਦੇ ਬਾਵਜੂਦ ਵੀ ਕੁਝ ਜਿਹੜੇ ਸੀ ਉਹਨਾਂ ਨੂੰ ਅਸੀਂ ਅਕਮੋਡੇਟ ਨਹੀਂ ਕਰ ਸਕੇ। ਔਰ ਇਸ ਮੌਕੇ ਦੇ ਉੱਤੇ ਸਿਰਫ ਇਹੀ ਨਹੀਂ ਕਿ ਉਹਨਾਂ ਦੇ ਨਾਲ ਸਿਰਫ ਉਹਨਾਂ ਦੀ ਆਰਗੇਨਾਈਜੇਸ਼ਨ ਜਾਂ TV 84 ਜਾਂ ਸਿੱਖ ਯੂਥ ਆਫ ਅਮਰੀਕਾ, ਸਾਰੀਆਂ ਪੰਥਕ ਜਥੇਬੰਦੀਆਂ ਔਰ ਖਾਸ ਤੌਰ ਤੇ ਪਾਕਿਸਤਾਨੀ ਕਮਿਊਨਿਟੀ ਵੱਲੋਂ ਵੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰਾਜਾ ਰਜ਼ਾਕ ਉਹਨਾਂ ਨੇ ਹਾਜ਼ਰੀ ਲਵਾਈ। ਇਸੇ ਤਰ੍ਹਾਂ
ਈਵਨ ਦਿੱਲੀ ਤੋਂ ਵੀ ਜਿਹੜੇ ਪੰਥਕ ਸੋਚ ਰੱਖਣ ਵਾਲੇ ਵੀਰ ਸੀ ਉਹਨਾਂ ਨੇ ਆ ਕੇ ਆਪਣੀ ਟ੍ਰਿਬਿਊਟ ਦਿੱਤੀ ਕਿ ਭਾਈ ਅਸੀਂ ਜੋ ਸੇਵਾਵਾਂ TV 84 ਰਾਹੀਂ ਡਾਕਟਰ ਸਾਹਿਬ ਨੇ ਕੀਤੀਆਂ ਨੇ ਅਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਮੈਸੇਜ ਸੀ ਥਰੂ ਆਊਟ ਜ਼ਾਹਰ ਹੈ ਕਿ ਜਿਹੜੇ ਇਸ ਕਿਸਮ ਦੇ ਸਮਾਗਮ ਕੀਰਤਨ ਦੇ ਨਾਲ ਸਹਿਜ ਪਾਠ ਦਾ ਭੋਗ ਪਿਆ, ਕੀਰਤਨ ਹੈ, ਫਿਰ ਕਥਾਵਾਚਕ ਜਿਹੜੇ ਗੁਰਸਿੱਖ ਵੀਰ ਸਨ ਉਹਨਾਂ ਨੇ ਵੀ, ਕਿਉਂਕਿ ਡਾਕਟਰ ਸਾਹਿਬ ਦੀ ਸ਼ਖਸੀਅਤ ਇਸ ਕਿਸਮ ਦੀ ਸੀ ਕਿ ਉਹ ਹਰ ਇੱਕ ਦੇ ਨਾਲ ਹਰ ਇੱਕ ਲੈਵਲ ਦੇ ਉੱਤੇ ਉਹਨਾਂ ਨੇ ਜਿਹੜਾ ਰਾਬਤਾ ਵੀ ਰੱਖਿਆ ਔਰ ਹਰ ਫੀਲਡ ਇਹ ਨਹੀਂ ਹੈ ਕਿ ਸਿਰਫ ਇੱਕ ਪੋਲੀਟੀਕਲ ਐਕਟਿਵਿਜ਼ਮ ਉਹਨਾਂ ਨੇ ਕੀਤਾ ਹੈ। ਜਦੋਂ ਗੁਰਦੁਆਰਾ ਸਾਹਿਬ ਦੇ ਟਰਸਟੀ ਸਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਅਲਟੀਮੇਟਲੀ ਸਿੱਖੀ ਦਾ ਧੁਰਾ ਗੁਰੂ ਗ੍ਰੰਥ ਸਾਹਿਬ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਪਾਠ ਰੈਗੂਲਰ ਇੱਕ ਡਿਸਪਲਿਨਡ ਤਰੀਕੇ ਨਾਲ ਇੱਕ ਟ੍ਰੇਨਡ ਢੰਗ ਦੇ ਨਾਲ ਹੋਏ ਔਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੰਥਿਆ ਪ੍ਰੋਗਰਾਮ ਸ਼ੁਰੂ ਕੀਤਾ। ਉਹਦੇ ਲਈ ਸਪੈਸ਼ਲ ਇੱਕ ਨੂੰ ਜਿਹੜੇ ਸਿੰਘ ਹੈ ਉਹਨੂੰ ਸਪਾਂਸਰ ਕੀਤਾ ਗਿਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਸਿੰਘਣੀਆਂ ਨੇ ਲਗਾਤਾਰ ਕਈ ਮਹੀਨੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ ਔਰ ਇਹ ਉਹਨਾਂ ਦਾ ਇੱਕ ਔਰ ਇਹ ਉਹ ਕਹਿੰਦੇ ਵੀ ਸੀ ਕਿ ਭਾਈ ਸਾਨੂੰ ਬਹੁਤ ਵਾਰ ਅਸੀਂ ਵੀ ਪੰਡਤਾਂ ਵਾਂਗ ਜਾਂ ਦੂਜਿਆਂ ਵਾਂਗ ਕਿਉਂ ਇਸੇ ਗੱਲ ਤੇ ਡਿਪੈਂਡ ਕਰਦੇ ਹਾਂ ਕਿ ਭਾਈ ਕੋਈ ਟ੍ਰੇਨਡ ਪਾਠੀ ਜਿਹਦਾ ਪ੍ਰੋਫੈਸ਼ਨ ਇਹ ਹੋਏ ਅਸੀਂ ਕਿਉਂ ਨਹੀਂ ਖੁਦ ਬਾਣੀ ਪੜ੍ਹ ਸਕਦੇ ਤਾਂ ਕਿ ਅਖੰਡ ਪਾਠ ਕਰਨ ਲਈ ਵੀ ਜਿਹੜੇ ਗੁਰਸਿੱਖ ਨੇ ਉਹ ਵਲੰਟੀਅਰ ਕਰਨ ਔਰ ਆਪਣੇ ਘਰਾਂ 'ਚ ਵੀ ਪਾਠ। ਸੋ ਇਹ ਵੀ ਜਿਹੜਾ ਉਹਨਾਂ ਦਾ ਪ੍ਰੋਜੈਕਟ ਸੀ ਬੜੀ ਕਾਮਯਾਬੀ ਨਾਲ ਚੱਲਿਆ। ਹਾਲਾਂ ਮੈਨੂੰ ਨਹੀਂ ਪਤਾ ਵੀ ਉਸ ਨੂੰ ਅੱਗੇ ਜਾਰੀ ਰੱਖਿਆ ਗਿਆ ਕਿ ਨਹੀਂ, ਲੇਕਿਨ ਉਸ ਪੀਰੀਅਡ ਦੇ ਵਿੱਚ ਇਹ ਵੱਡੀ ਬ੍ਰੇਕ ਥਰੂ ਸੀ ਜਿਹੜਾ ਕਿ ਮੈਂ ਸਮਝਦਾ ਵੀ ਧਾਰਮਿਕ ਪਿੜ ਦੇ ਵਿੱਚ ਔਰ ਖਾਸ ਤੌਰ ਤੇ ਗੁਰਦੁਆਰਾ ਰਿਚਮੰਡ ਹਿੱਲ 'ਚ ਉਹਨਾਂ ਦੀ ਵੱਡੀ ਕੰਟਰੀਬਿਊਸ਼ਨ ਸੀ। ਦੂਸਰੀ ਗੱਲ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦੇ ਪੀਰੀਅਡ ਸਾਹਮਣੇ ਆਈ ਕਿ ਕਿਵੇਂ ਗੁਰਦੁਆਰਾ ਰਿਚਮੰਡ ਹਿੱਲ ਦਾ ਕਨਸਟੀਟਿਊਸ਼ਨ ਜਦੋਂ ਲਿਖਿਆ ਜਾ ਰਿਹਾ ਸੀ ਉਸ ਦੇ ਬਾਈ ਲਾਜ਼ ਬਣ ਰਹੇ ਸੀ ਤੇ ਇਸ ਗੱਲ ਨੂੰ ਦੇਖਦੇ ਆ ਕਿ ਕਿਵੇਂ ਇੰਡੀਅਨ ਸਿਸਟਮ ਅੱਡ-ਅੱਡ ਤਰੀਕਿਆਂ ਦੇ ਨਾਲ ਗੁਰਦੁਆਰਾ ਐਡਮਿਨਿਸਟ੍ਰੇਸ਼ਨ 'ਚ ਜਿਹੜਾ ਘੁਸਪੈਠ ਕਰ ਰਿਹਾ ਹੈ ਉਸ ਦੇ ਦੀਆਂ ਕੁਝ ਝਲਕੀਆਂ ਅਸੀਂ ਸ਼ਿਕਾਗੋ ਜਾਂ ਦੂਸਰੀਆਂ ਥਾਵਾਂ ਤੇ ਦੇਖੀਆਂ ਜਿੱਥੇ ਕਿ ਗੈਰ ਸਿੱਖ ਜਿਹੜੇ ਹਿੰਦੂ ਸਨ ਉਹਨਾਂ ਦੀਆਂ ਲਿਆ ਕੇ ਵੀ ਵੋਟਾਂ ਬਣਾਈਆਂ ਜਾਂਦੀਆਂ ਸੀ ਇਹ ਕਹਿ ਕੇ ਜੀ ਇਹ ਤਾਂ ਸ਼ਰਧਾਲੂ ਨੇ ਗੁਰਦੁਆਰੇ ਆਉਣ ਵਾਲੇ ਨੇ ਦੂਸਰੇ ਤੇ ਇਹ ਵੋਟਰ ਕਿਉਂ ਨਹੀਂ ਬਣ ਸਕਦੇ। ਔਰ ਇਹ ਪੈਟਰਨ ਜਦੋਂ ਅਸੀਂ ਜਾਲੀ ਵੋਟਾਂ ਦੇ ਹਵਾਲੇ ਨਾਲ ਦੇਖਦੇ ਹਾਂ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਮੌਜੂਦ ਹੈ। ਸੋ ਡਾਕਟਰ ਸਾਹਿਬ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਬੇਸਿਕ ਕਨਸਟੀਟਿਊਸ਼ਨ ਔਰ ਬਾਈ ਲਾਜ਼ ਦਾ ਇਹ ਹਿੱਸਾ ਹੋਏ ਕਿ ਸਿਰਫ ਸਿੱਖੀ ਸਰੂਪ ਵਾਲਾ ਹੀ ਵੋਟਰ ਬਣ ਸਕਦਾ। ਕੋਈ ਗੁਰਦੁਆਰਾ ਸਾਹਿਬ ਆਉਣ ਤੋਂ ਕਿਸੇ ਨੂੰ ਰੋਕਦਾ ਨਹੀਂ ਹੈ ਪਰ ਜੇ ਸਿੱਖਾਂ ਦੀ ਸੰਸਥਾ ਹੈ ਮੈਨੇਜ ਜਿਹੜਾ ਉਹ ਕੋਈ ਗੈਰ ਸਿੱਖ ਕਰੇ ਔਰ ਇੰਡੀਅਨ ਸਿਸਟਮ ਸਾਡੇ ਵਿੱਚ ਵੜਿਆ ਹੋਏ ਔਰ ਉਸ ਦਾ ਨਤੀਜਾ ਇਹ ਹੋਇਆ ਕਿ ਭਾਈ ਇਹ ਬੇਸ਼ੱਕ ਉਹਨਾਂ ਲਈ ਇਹ ਟਫ ਸੀ। ਉਹਨਾਂ ਦੀ ਆਪਣੀ ਧਿਰ ਜਿਹਦੇ ਨਾਲ ਉਹ ਜੁੜੇ ਹੋਏ ਸੀ ਉਹਨਾਂ ਚੋਂ ਵੀ ਆਪੋਜੀਸ਼ਨ ਹੋ ਰਹੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਸ ਤਰੀਕੇ ਨਾਲ ਅਸੀਂ ਇਲੈਕਸ਼ਨ ਹਾਰ ਜਾਵਾਂਗੇ ਕਿਉਂਕਿ ਸਾਡੀ ਧਿਰ ਕੋਲ ਜ਼ਿਆਦਾ ਉਹ ਲੋਕ ਨੇ ਜਿਹੜੇ ਸਿੱਖੀ ਸਰੂਪ 'ਚ ਨਹੀਂ ਨੇ। ਪਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ 'ਚ ਮਾਸਟਰ ਮਹਿੰਦਰ ਸਿੰਘ ਔਰ ਦੂਸਰੇ ਸਾਰੇ ਸਰ ਕਿਰਪਾਲ ਸਿੰਘ ਬਿਲਿੰਗੇ ਸਾਰੇ ਸ਼ਾਮਲ ਸਨ ਔਰ ਨਤੀਜੇ ਦੇ ਤੌਰ ਤੇ ਅਸੀਂ ਸਮਝਦੇ ਹਾਂ ਕਿ ਜਿਹੜੇ ਮੈਨੇਜਮੈਂਟ 'ਚ ਸੇਵਾ ਕਰਨ ਲਈ ਆਉਣਾ ਚਾਹੁੰਦੇ ਨੇ ਭਾਵੇਂ ਕਈਆਂ ਨੇ ਉਦੋਂ ਮਜਬੂਰੀ ਵਾਸੀ ਕੇਸ ਰੱਖੇ ਹੋਣ ਜਾਂ ਦਸਤਾਨਾ ਸਜਾਈਆਂ ਹੋਣ ਪਰ ਇੱਕ ਵਾਰ ਜਦੋਂ ਕੋਈ ਸਿੱਖੀ ਦਾਇਰੇ 'ਚ ਆ ਜਾਂਦਾ ਹੈ ਉਸ ਨੂੰ ਫਿਰ ਸਮਝ ਆਉਂਦੀ ਹੈ ਕਿ ਇਹ ਕੇਸ ਗੁਰੂ ਦੀ ਮੋਹਰ ਕਿੰਨੇ ਕੀਮਤੀ ਨੇ ਔਰ ਕਿਵੇਂ ਸਾਡੀ ਦਸਤਾਰ ਸਾਡਾ ਫਖਰ ਹੈ ਸਾਡਾ ਮਾਣ ਹੈ। ਸੋ ਇਹ ਜਿਹੜੇ ਆਸਪੈਕਟ ਪਹਿਲੀਆਂ ਟ੍ਰਿਬਿਊਟਸ ਦੇ ਵੇਲੇ ਜਿਹੜਾ ਖਾਸ ਤੌਰ ਤੇ ਡਾਲਸ ਬਹੁਤਾ ਉਹਨਾਂ ਦੇ ਪੋਲੀਟੀਕਲ ਐਕਟਿਵਿਜ਼ਮ ਦੀ ਗੱਲ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਉਹਨਾਂ ਦੀ ਰਿਲੀਜੀਅਸ ਫੀਲਡ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈ ਉਸ ਦਾ ਵੀ ਜ਼ਿਕਰ ਸੀ। ਡਾਲਸ 'ਚ ਹੁੰਦੇ ਆ ਜਿਵੇਂ ਉਹਨਾਂ ਦੀ ਜੈਨਰੋਸਿਟੀ ਉਹਨਾਂ ਨੇ ਕਿਵੇਂ ਜਿਹੜਾ ਬਹੁਤਿਆਂ ਦੀ ਮਦਦ ਕੀਤੀ ਖਾਸ ਤੌਰ ਤੇ ਸਟੂਡੈਂਟਸ ਦੀ ਕਿਵੇਂ ਉਹਨਾਂ ਨੇ ਜਿਹੜਾ ਟਿਊਸ਼ਨ ਫੀਸ ਦਿੱਤੀਆਂ ਜਾਂ ਦੂਜੀਆਂ। ਸੋ ਇਹ ਰਿਚਮੰਡ ਹਿੱਲ ਦੀ ਗੈਦਰਿੰਗ ਦੇ ਵਿੱਚ ਈਵਨ ਇਹ ਜਿਹੜਾ ਪਾਰਟ ਸੀ ਇਹ ਹੋਰ ਵੀ ਵੱਡੇ ਪੈਮਾਨੇ ਦੇ ਉੱਤੇ ਡਿਸਕਸ ਹੋਇਆ ਕਿ ਕਿਵੇਂ ਕਈ ਟੁੱਟਦੇ ਘਰ ਜਿਵੇਂ ਭਾਈ ਦਲਜੀਤ ਸਿੰਘ ਡਿਟਰੋਇਟ ਹੋਰਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਦੱਸਿਆ ਕਿ ਕਿਵੇਂ ਇੱਕ ਕਪਲ ਜਿਹਨਾਂ ਦਾ ਆਪਸ ਤੋੜ ਵਿਛੋੜ ਹੋ ਰਿਹਾ ਸੀ ਡਾਕਟਰ ਰਣਜੀਤ ਸਿੰਘ ਆਏ ਉਹਨਾਂ ਨੇ ਆ ਕੇ ਕਿਹਾ ਕਿ ਭਾਈ ਦੇਖੋ ਕਈ ਵਾਰ ਜਦੋਂ ਨਵਾਂ ਵਿਆਹ ਹੁੰਦਾ ਹੈ ਆਰਥਿਕ ਤੰਗ ਦਸਤੀਆਂ ਕਿਉਂਕਿ ਕਪਲ ਦਾ ਜਿਹੜਾ ਹਸਬੈਂਡ ਸੀ ਉਹਨਾਂ ਕੋਲ ਜੌਬ ਨਹੀਂ ਸੀ ਜਾਂ ਉਹਨਾਂ ਨੇ
ਕਿਹਾ ਕਿ ਵੀ ਨਹੀਂ, ਕਈ ਵਾਰ ਇਹ ਆਰਥਿਕ ਤੰਗਦਸਤੀਆਂ ਹੀ ਕਰਦੀਆਂ ਨੇ। ਉਹਨਾਂ ਨੇ ਇਹ ਦਲਜੀਤ ਸਿੰਘ ਹੋਰਾਂ ਨੇ ਜਿਵੇਂ ਕਿਹਾ ਕਿ ਉਹਨਾਂ ਨੇ $10,000 ਕੈਸ਼ ਉਹ ਨਿਊਯਾਰਕ ਤੋਂ ਲੈ ਕੇ ਆਏ, ਉਹਨਾਂ ਨੇ ਦਿੱਤਾ, ਔਰ ਨਾਲ ਉਹਨਾਂ ਨੇ ਇੱਕ ਬਲੈਂਕ ਚੈੱਕ ਦਿੱਤਾ ਹੈ ਕਿ ਜਿੰਨੀ ਕਦੇ ਵੀ ਲੋੜ ਪਏ ਮੈਨੂੰ ਕਾਲ ਕਰਕੇ ਦੱਸ ਦੇਣਾ ਤੇ ਤੁਸੀਂ ਇਸ ਨੂੰ ਭਰ ਸਕਦੇ ਹੋ। ਹੁਣ ਇਸ ਕਿਸਮ ਦਾ ਜਦੋਂ ਤੁਸੀਂ ਕਿਸੇ ਇਨਸਾਨ ਬਾਰੇ ਦੇਖਦੇ ਹੋ ਕਿ ਭਾਈ ਕਿਵੇਂ ਇਨਸਾਨੀ ਪੀੜ ਦੇ ਨਾਲ ਉਹ ਭਰਿਆ ਹੋਇਆ, ਜ਼ੁਲਮ ਦੇ ਖਿਲਾਫ ਲੜਨ ਦੀ ਗੱਲ, ਔਰ ਇਸ ਨੂੰ ਈਵਨ ਜਿਹੜੇ ਕਥਾਵਾਚਕ ਸੀ ਉਹਨਾਂ ਨੇ ਰਿਲੇਟ ਕੀਤਾ ਕਿ ਕਿਸ ਕਦਰ ਉਹ ਅਕਾਲ ਤਖਤ ਨੂੰ ਔਰ ਗੁਰੂ ਪੰਥ ਨੂੰ ਸਮਰਪਿਤ ਸੀ ਕਿ ਜੇ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਆਉਂਦਾ ਹੈ ਕਿ ਭਾਈ ਇਹ ਸਿਗਰਟ, ਸ਼ਰਾਬ, ਇਹ ਕਾਰੋਬਾਰ ਜਿਹੜੇ ਨੇ ਇਹਨਾਂ ਦੀ ਕਮਾਈ ਜਿਹੜੀ ਹੈ ਇਹ ਗੁਰਸਿੱਖ ਨੂੰ ਸ਼ੋਭਦੀ ਨਹੀਂ ਹੈ। ਹਾਲਾਂ ਉਹਨਾਂ ਦਾ ਜਿਹੜਾ ਉਹ ਲਿਖਤ ਸੀ ਕਿਸੇ ਹੋਰ ਕੰਟੈਕਸਟ ਸੀ, ਲੇਕਿਨ ਡਾਕਟਰ ਸਾਹਿਬ ਨੇ ਔਰ ਇਹ ਗੱਲ ਭਾਈ ਬਲਾਕਾ ਸਿੰਘ ਉਹਨਾਂ ਨੇ ਵੀ ਕਹੀ ਕਿ ਉਹਨਾਂ ਨੇ ਅਕਾਲ ਤਖਤ ਦੇ ਉਸ ਹੁਕਮਨਾਮੇ ਦੀ ਕਾਪੀ ਆਪਣੇ ਉਸ ਦੇ ਦਰਵਾਜ਼ੇ ਤੇ ਚਿਪਕਾ ਲਈ, ਔਰ ਉਹਨਾਂ ਦਾ ਸਕਸੈਸਫੁਲ ਕਾਰੋਬਾਰ ਜਿਹੜਾ ਗੈਸ ਸਟੇਸ਼ਨਾਂ ਦਾ ਸੀ, ਕਿਉਂਕਿ ਗੈਸ ਸਟੇਸ਼ਨਾਂ ਤੇ ਇਹੀ ਕੁਝ ਹੁੰਦਾ, ਉਹਨਾਂ ਨੇ ਉਸ ਚੋਂ ਆਪਣੇ ਆਪ ਨੂੰ ਵਿਦਡਰਾ ਕਰ ਲਿਆ। ਉਹਨਾਂ ਨੇ ਕਿਹਾ ਵੀ ਨਹੀਂ ਇਹ, ਔਰ ਇਹ ਕਥਾਵਾਚਕ ਜਿਹੜੇ ਕੋਟ ਕਰ ਰਹੇ ਸੀ ਉਹ ਕਹਿਣ ਲੱਗੇ ਕਿ ਭਾਈ ਮੇਰੇ ਲਈ, ਮੈਂ ਉਹਨਾਂ ਬਾਰੇ ਉਹਨਾਂ ਦੀ ਸਿਆਸੀ ਕੰਟਰੀਬਿਊਸ਼ਨ ਬਾਰੇ ਤਾਂ ਇੱਥੇ ਹੀ ਸੁਣਿਆ, ਪਰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਮੁੱਢਲੇ ਤੌਰ ਦੇ ਉੱਤੇ ਉਹਨਾਂ ਦੀ ਐਸਟੈਬਲਿਸ਼ਡ ਬਿਜ਼ਨਸ ਚੋਂ ਨਿਕਲ ਕੇ ਫਿਰ ਉਹ ਨਵੇਂ ਕੰਪੀਟੀਸ਼ਨਸ ਔਰ ਨਵੇਂ ਪਾਸੇ ਗਏ, ਲੇਕਿਨ ਇਹ ਕਿਸੇ ਦਾ ਕਿਸ ਹੱਦ ਤੱਕ ਫੇਥ ਹੈ ਗੁਰੂ ਦੇ ਉੱਤੇ, ਮੀਰੀ ਪੀਰੀ ਦੇ ਕਨਸੈਪਟ ਦੇ ਉੱਤੇ ਔਰ ਸਿੱਖ ਵੈਲਿਊਜ਼ ਦੇ ਉੱਤੇ, ਔਰ ਇਸ ਦੇ ਨਾਲ ਨਾਲ ਜਿਵੇਂ ਸਾਰੀਆਂ ਹੀ ਜਥੇਬੰਦੀਆਂ, ਕੋਈ ਨਹੀਂ ਐਸਾ ਹੈ ਜਿਹਨੇ ਉੱਥੇ ਪਾਰਟਿਸਿਪੇਟ ਨਹੀਂ ਕੀਤਾ, ਔਰ ਉਹ ਪਰਿਵਾਰ ਉਹ ਭਾਵੇਂ ਡਰਾਈਵ ਕਰਕੇ ਆਲ ਦਾ ਵੇ 10-12 ਘੰਟੇ, ਕੋਈ ਕਲਾ ਮਾਜ਼ੂ ਤੋਂ ਪਰਿਵਾਰ ਆਉਂਦਾ ਹੈ, ਕੋਈ ਕਿਤੋਂ ਹੈ ਵਾਸ਼ਿੰਗਟਨ DC ਤੋਂ ਵਿਦ ਫੈਮਲੀਜ਼, ਔਰ ਕੈਨੇਡਾ ਤੋਂ। ਮੈਂ ਖਾਸ ਤੌਰ ਤੇ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ, ਹਾਲਾਂਕਿ ਜਦੋਂ ਇਸ ਕਿਸਮ ਦਾ ਜਿਹੜਾ ਵੈਰਾਗ ਵਾਲਾ ਮਾਹੌਲ ਹੁੰਦਾ, ਕੋਈ ਇਹ ਨਹੀਂ ਹੁੰਦਾ ਵੀ ਕੋਈ ਕਿਸੇ ਨੂੰ ਸੱਦਾ ਦਿੰਦਾ ਹੈ ਜਾਂ ਕੋਈ ਕਿਸੇ ਨੂੰ ਮਿੰਨਤ ਮਜ਼ਾਮਤ ਕਰਦਾ ਵੀ ਜ਼ਰੂਰ, ਪਰ ਉਹਨਾਂ ਨੇ ਆਪਣਾ ਇਹ ਫਰਜ਼ ਸਮਝਿਆ, ਔਰ ਜਿਵੇਂ ਈਵਨ ਸ਼ਰਧਾਂਜਲੀਆਂ ਦੀ ਓਪਨਿੰਗ ਵੀ ਭਾਈ ਮਨਵੀਰ ਸਿੰਘ ਜਿਹੜੇ ਆਪਣੀ ਸਿੰਘਣੀ ਸਾਹਿਬਾ ਦੇ ਨਾਲ ਆਏ, ਉਹਨਾਂ ਨੇ ਪ੍ਰੋਗਰਾਮ ਦੀ ਪਹਿਲੀ ਤਕਰੀਰ ਕੀਤੀ ਆਲ ਦਾ ਵੇ ਡਰਾਈਵ ਕਰਕੇ, ਉਹ ਮੌਂਟਰੀਆਲ ਤੋਂ ਆਏ। ਇਸੇ ਤਰ੍ਹਾਂ ਟੋਰਾਂਟੋ ਤੋਂ ਸਾਡੇ ਵੀਰ ਭਾਈ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਪ੍ਰੋਗਰਾਮ ਪਿਛਲੇ ਕੁਆਟਰ ਆਫ ਏ ਸੈਂਚੁਰੀ 25 ਵਰਿਆਂ ਤੋਂ ਜ਼ਿਆਦਾ ਸਮੇਂ ਤੋਂ ਰਨ ਕਰਦੇ ਨੇ, ਉਹਨਾਂ ਦੇ ਨਾਲ ਭਾਈ ਸਤਨਾਮ ਸਿੰਘ ਜਿਹੜੇ ਸਾਡੇ ਨਾਲ ਪਿਆਰ ਕਰਦੇ ਨੇ, ਕੌਮੀ ਪਿਆਰ ਵਿੱਚ ਰੰਗੇ ਹੋਏ ਨੇ, ਭਾਈ ਗੁਰਵਿੰਦਰ ਸਿੰਘ, ਔਰ ਖਾਸ ਤੌਰ ਤੇ ਰਣਜੀਤ ਸਿੰਘ ਮਾਨ ਜਿਹੜੇ ਹਾਜ਼ਰ ਜਵਾਬੀ ਵੀ ਹੈ, ਔਰ ਪੰਥਕ ਪਿੜ ਦੇ ਵਿੱਚ ਵੀ ਉਹ ਜਦੋਂ ਪਹਿਲਾ ਸੰਘਰਸ਼ 84 ਤੋਂ ਬਾਅਦ ਦਾ ਸ਼ੁਰੂ ਹੁੰਦਾ, ਉਹ ਸਾਰਿਆਂ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਨੇ, ਔਰ ਉਹਨਾਂ ਨਾਲ ਵੀ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਇੱਕ ਪੀਰੀਅਡ ਦੇ ਵਿੱਚ ਸੰਪਰਕ ਰਿਹਾ, ਖਾਸ ਤੌਰ ਤੇ ਕਿਉਂਕਿ ਉਹ ਡਾਕਟਰ ਸਾਹਿਬ ਸਮਝਦੇ ਸੀ ਕਿ ਭਾਈ ਜਿਹੜਾ ਜਿੱਥੇ ਜਿੱਥੇ ਕੋਈ ਕੰਟਰੀਬਿਊਟ ਕਰ ਸਕਦਾ ਹੈ ਉਹਨਾਂ ਦੇ ਨਾਲ ਅਸੀਂ ਪੰਥਕ ਕਾਜ਼ ਦੇ ਲਈ ਰਾਬਤਾ ਰੱਖੀਏ। ਸੋ ਪਰਿਵਾਰ ਦੇ ਲਈ ਇੱਕ ਵਿਛੋੜਾ, ਪੀੜ ਔਰ ਆਉਣ ਵਾਲੇ ਚੈਲੰਜਸ ਸਾਹਮਣੇ ਨੇ, ਔਰ ਮੈਂ ਸਮਝਦਾ ਵੀ ਇਹ ਵੀ ਇੱਕ ਬੈਫਿਟਿੰਗ ਜਿਹੜੀ ਟ੍ਰਿਬਿਊਟ ਸੀ ਨਾ ਸਿਰਫ ਡਾਕਟਰ ਸਾਹਿਬ ਨੂੰ, ਸਗੋਂ ਆਲਮੋਸਟ ਜਿੰਨੇ ਸੀ ਉਹਨਾਂ ਨੇ, ਬਹੁਤਿਆਂ ਨੇ ਕਿਹਾ ਭਾਈ ਅਸੀਂ ਆਪਣੇ ਯੰਗਰ ਡੇਜ਼ ਦੇ ਵਿੱਚ ਨਿਊਯਾਰਕ ਆਏ, ਉਦੋਂ ਬਹੁਤ ਸਾਰਿਆਂ ਦੇ ਪਰਿਵਾਰ ਜਾਂ ਪਿੱਛੇ ਸੀ ਜਾਂ ਬਹੁਤਿਆਂ ਦੇ ਵਿਆਹ ਨਹੀਂ ਸੀ ਹੋਏ, ਤੇ ਉਹਨਾਂ ਸਾਰਿਆਂ ਨੇ ਜਿਹੜੀ ਹੌਸਪਿਟੈਲਿਟੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਘਰ ਦੀ ਬਾਣੀ, ਭੈਣ ਜੀ ਅਵਨਾਸ਼ ਕੌਰ ਉਹਨਾਂ ਦੀ ਸਿੰਘਣੀ ਸਾਹਿਬਾਂ, ਜਿਵੇਂ ਖਿੜੇ ਮੱਥੇ 30-32 ਸਾਲ ਉਹਨਾਂ ਨੇ ਆਪਣੇ ਸ਼ਰੀਕੇ ਹਯਾਤ ਦਾ ਸਾਥ ਵੀ ਦਿੱਤਾ, ਪਰ ਪੰਥਕ ਪਿੜ ਦੇ ਵਿੱਚ ਵੀ ਜਿਹੜਾ ਉਹਨਾਂ ਦੀ ਕੰਟਰੀਬਿਊਸ਼ਨ ਹੈ ਇਹ ਵੀ ਜਿਹੜੀ ਹੈ ਰੈਕਗਨਾਈਜ਼ ਕੀਤੀ ਗਈ, ਔਰ ਉਹਨਾਂ ਨੂੰ ਜਿੱਥੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਬਾਕੀ ਸਾਰੀਆਂ ਜਥੇਬੰਦੀਆਂ ਵੱਲੋਂ, ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਹੜਾ ਉਹ ਆਨਰ ਕੀਤਾ ਗਿਆ ਸਿਰੋਪਾਓ ਦੇ ਨਾਲ, ਸ਼ਾਲ ਦੇ ਨਾਲ, ਔਰ ਇਹ ਸਾਰਾ ਵਰਤਾਰਾ। ਹਾਲਾਂ ਇਸ ਕਿਸਮ ਦੇ ਸਮਾਗਮ ਵੈਰਾਗਮਈ ਹੁੰਦੇ ਨੇ, ਕੋਈ ਕਿਸੇ ਨਾਲ ਬਹੁਤੀ ਗੱਲ ਕਰਨਾ ਵੀ 1 to 1, ਬਹੁਤ ਸਾਰੇ ਜਿਹੜੇ ਆ ਕੇ ਸਾਨੂੰ ਵੀ ਮਿਲੇ, ਗੱਲ ਨਾਲ ਲੱਗ ਕੇ ਇੱਕ ਚੁੱਪਚਾਪ ਦੇ ਵਗੇ ਅਥਰੂ ਆਪਣੇ ਆਪ 'ਚ ਦੱਸ ਰਹੇ ਸੀ ਕਿ ਕਿਸ ਕਦਰ ਕਿੰਨਾ ਕੀਮਤੀ ਹੀਰਾ ਸਾਡਾ ਜਿਹੜਾ ਗਵਾਚਿਆ। ਔਰ ਦੂਸਰਾ ਪਾਰਟ ਜਿਹੜਾ, ਹਾਲਾਂ ਅਸੀਂ ਕਿਸੇ ਵੀ ਇਸ ਕਿਸਮ ਦੀ ਸਿਚੁਏਸ਼ਨ ਨੂੰ
ਕਿਸੇ ਮੁਫਾਦ ਲਈ ਜਾਂ ਕਿਸੇ ਪੁਆਇੰਟ ਨੂੰ ਪ੍ਰੋਜੈਕਟ ਕਰਨ ਲਈ ਨਹੀਂ ਵਰਤਣਾ ਚਾਹੁੰਦੇ ਜਾਂ ਨਹੀਂ ਵਰਤਦੇ, ਪਰ ਇਹ ਵੀ ਇੱਕ ਸਪੌਂਟੇਨੀਅਸ ਹਰ ਬੁਲਾਰੇ ਨੇ ਜਦੋਂ ਡਾਕਟਰ ਸਾਹਿਬ ਦੀ ਸ਼ਖਸੀਅਤ ਦੀ ਗੱਲ, ਉਹਨਾਂ ਦੀ ਜੈਨਰੋਸਿਟੀ, ਸਿੱਖ ਯੂਥ ਆਫ ਅਮਰੀਕਾ ਰਾਹੀਂ ਉਹਨਾਂ ਦਾ ਹਰ ਥਾਂ ਮੌਜੂਦ ਹੋਣਾ ਔਰ ਇਹ ਸਾਰੇ ਦੀ ਗੱਲ ਕੀਤੀ, ਔਰ ਆਲਮੋਸਟ ਹਰ ਇੱਕ ਨੇ TV 84 ਨੂੰ ਜਿਹੜਾ ਉਹ ਟੱਚ ਕੀਤਾ ਕਿ ਭਾਈ ਕਿਵੇਂ ਡਾਕਟਰ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ 10 ਸਾਲ ਤੋਂ ਜਿਹੜਾ ਲਗਾਤਾਰਤਾ ਨਾਲ ਚੱਲ ਰਿਹਾ, ਔਰ ਹਰ ਇੱਕ ਨੇ ਇਸ ਗੱਲ ਨੂੰ ਜਿਹੜਾ ਰਿਪੀਟ ਕੀਤਾ ਕਿ ਭਾਈ ਅਸੀਂ ਇਹ ਜਿਹੜਾ ਇਸ ਨੂੰ ਚੱਲਦਾ ਰੱਖਣਾ ਚਾਹੁੰਦੇ ਹਾਂ, ਅਸੀਂ ਦੇਖਣਾ ਚਾਹੁੰਦੇ ਹਾਂ ਇਸ ਨੂੰ ਕਿ ਭਾਈ ਇਹ ਬੁਲੰਦੀਆਂ ਚੜ੍ਹਦੀ ਕਲਾ 'ਚ ਰਹੇ, ਔਰ ਬਹੁਤ ਸਾਰੀਆਂ ਕਮਿਟਮੈਂਟਸ ਇਸ ਹਵਾਲੇ ਨਾਲ ਅਸੀਂ ਦੇਖਦੇ ਹਾਂ। ਅਜੇ ਬਹੁਤ ਕੁਝ ਜ਼ਬਾਨੀ ਕਲਾਮੀ ਵੀ ਹੈ ਔਰ ਕੁਝ ਨੇ ਜਿਹੜਾ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਅਸੀਂ ਸਮਝਦੇ ਹਾਂ ਉਹ ਪਹਿਲਾਂ ਵੀ ਨਾਲ ਜੁੜੇ ਹੋਏ ਸੀ, ਔਰ ਇਹ ਜਿਹੜਾ ਸਾਰਾ ਪਾਰਟ ਸੀ ਇਹਨੇ ਇਹ ਠੀਕ ਹੈ ਕਿ ਇਹ ਵੀ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਕਿ ਟਾਈਮ ਇਜ਼ ਏ ਬਿਗ ਹੀਲਰ, ਪਰਿਵਾਰ ਦੇ ਲਈ ਵੀ, ਪਿਆਰੇ ਜਨਾਂ ਲਈ ਵੀ। ਪਰ ਮੈਂ ਕੌਮੀ ਪੱਖ ਤੋਂ ਇਹ ਵੀ ਦੇਖਦਾ ਜਦੋਂ ਤੱਕ ਸਰਦਾਰ ਕਪੂਰ ਸਿੰਘ ਸੀ, ਸਰਦਾਰ ਕਪੂਰ ਸਿੰਘ ਹੀ ਸੀ। ਹੁਣ ਬੇਸ਼ੱਕ ਉਹਨਾਂ ਨੂੰ ਗਿਆ 40 ਸਾਲ ਹੋ ਗਏ ਨੇ, ਅਸੀਂ ਉਸ ਲੈਵਲ ਦਾ ਥਿੰਕਰ, ਫਿਲਾਸਫਰ, ਉਹ ਕੜੀ ਜਿਹੜਾ ਪ੍ਰੀ 47 ਔਰ ਪੋਸਟ 47 ਅੰਗਰੇਜ਼ਾਂ ਦੇ ਉਹ ਸਾਰੇ ਸਿਸਟਮ ਨੂੰ ਸਮਝਣ ਤੋਂ ਲੈ ਕੇ ਗਾਂਧੀ, ਨਹਿਰੂ ਦੇ ਸਾਰੇ ਨੂੰ ਸਮਝਣ ਤੋਂ ਲੈ ਕੇ ਮੌਜੂਦਾ ਹਾਕਮਾਂ ਨੂੰ ਵੀ ਸਮੇਂ ਉਹ ਮਿਸ ਹੋ ਜਾਂਦਾ। ਇਹ ਵੀ ਠੀਕ ਹੈ, ਕਿਹਾ ਜਾਂਦਾ ਜੀ ਬੰਦੇ ਚਲੇ ਜਾਂਦੇ ਨੇ, ਕੰਮ ਤੁਰਦੇ ਰਹਿੰਦੇ ਨੇ, ਲੇਕਿਨ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਸ਼ਖਸੀਅਤਾਂ ਨਾਲ ਜੁੜੀਆਂ ਹੁੰਦੀਆਂ ਨੇ ਜਦੋਂ ਉਹ ਤੁਰ ਜਾਂਦੀਆਂ ਨੇ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ। ਅਸੀਂ ਇੱਕ ਐਕਟਿਵਿਸਟ ਦੇ ਨਾਤੇ ਔਰ ਭਰਾਵਾਂ ਵਰਗੇ ਦੋਸਤ, ਦੋਸਤਾਂ ਵਰਗੇ ਭਰਾ, ਇੱਕ ਜਿਹੜੇ ਵਜੂਦ ਦਾ ਹਿੱਸਾ ਸੀ, ਰਿਫਲੈਕਸ਼ਨ ਸੀ ਸਾਡੇ ਆਪਣੇ ਆਪੇ ਦੀ, ਉਹਨਾਂ ਨੂੰ ਹਰ ਰੋਜ਼ ਹੀ ਨਹੀਂ ਹਰ ਪਲ ਯਾਦ ਕਰਾਂਗੇ, ਕਿਉਂਕਿ ਇਹ ਜਿਹੜਾ ਸਫ਼ਰ ਹੁੰਦਾ ਹੈ ਉਹਨਾਂ ਦੇ ਇੱਕ ਸ਼ਰੀਕੇ ਹਯਾਤ ਜਿਹੜੇ ਉਹਨਾਂ ਦੇ ਜੀਵਨ ਸਾਥੀ ਨੇ ਭੈਣ ਜੀ ਅਵਿਨਾਸ਼ ਕੌਰ, ਪਰ ਜਦੋਂ ਅਸੀਂ ਕੇਸਰੀ ਕਾਫਲੇ ਦੇ ਸ਼ਰੀਕੇ ਹਯਾਤ ਦੀ ਗੱਲ ਕਰਦੇ ਤਾਂ ਫਿਰ ਉਹ ਸਾਡੇ ਨਾਲ ਹਰ ਸਾਹ ਦੇ ਨਾਲ ਉਹ ਨਿਭੇ ਔਰ ਉਹਨਾਂ ਨੇ ਆਪਣੀ ਤੋੜ ਨਿਭਾਈ ਹੈ। ਗੁਰੂ ਰਹਿਮਤ ਕਰਨ, ਅਸੀਂ ਵੀ ਉਸ ਰਸਤੇ ਤੇ ਸਾਬਤ ਕਦਮਾਂ ਦੇ ਨਾਲ ਤੁਰਦੇ ਹਾਂ ਜਿਹੜਾ ਇਸ ਖਾਲਿਸਤਾਨ ਦੇ ਝੰਡੇ ਨੂੰ ਵੀ ਮਹਾਰਾਜ ਰਹਿਮਤ ਕਰਨ, ਬੁਲੰਦ ਰੱਖਣ। ਹੁਣ ਚੜ੍ਹਦੀ ਕਲਾ ਦੀਆਂ ਖਬਰਾਂ ਵੀ ਜਿਹੜੀਆਂ ਪੰਜਾਬ ਦੀ ਧਰਤੀ ਤੋਂ ਸੰਗਰੂਰ ਹਲਕੇ ਦੀ ਪਾਰਲੀਮਾਨੀ ਹਲਕੇ 'ਚ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਲ ਆਈਆਂ ਨੇ, ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਸਾਡੇ ਸਾਹਮਣੇ ਚੈਲੰਜ ਹੈ ਕਿ ਅਸੀਂ ਉਹਨਾਂ ਦੇ ਵਿਰਸੇ ਨੂੰ, ਉਹਨਾਂ ਦੀ ਲੈਗੇਸੀ ਨੂੰ ਔਰ ਖਾਸ ਤੌਰ ਤੇ TV 84 ਦੇ ਵਹੀਕਲ ਨੂੰ ਜਿਹੜਾ ਹੈ ਉਹ ਜਾਰੀ ਰੱਖ ਸਕੀਏ। ਸਤਿਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਹੈ ਜੀ। ਡਾਕਟਰ ਸਾਹਿਬ ਬਿਲਕੁਲ, ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਵਿਊਅਰਸ ਬ੍ਰੇਕ ਤੋਂ ਬਾਅਦ ਦੁਬਾਰਾ ਵਿਚਾਰ ਚਰਚਾ ਇਦਾਂ ਹੀ ਕੰਟੀਨਿਊ ਕਰਾਂਗੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424।
ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜੀ ਸੰਗਰੂਰ ਤੋਂ ਆਈ ਹੈ ਖਬਰ, ਉਸ ਦਾ ਜ਼ਿਕਰ ਕਰੀਏ। ਸਿਮਰਨਜੀਤ ਸਿੰਘ ਮਾਨ ਨੇ 23 ਸਾਲ ਬਾਅਦ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਹੈ। ਚੋਣਾਂ ਪਹਿਲਾਂ ਕਈ ਆਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਟੈਸਟ ਕੀਤਾ ਪਰ ਜਿੱਤ ਨਹੀਂ ਹਾਸਲ ਕਰ ਸਕੇ। ਸੋ ਇਹ 23 ਸਾਲ ਬਾਅਦ ਜਿਹੜੀ ਜਿੱਤ ਹਾਸਲ ਹੋਈ ਹੈ, ਤੇ ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਦੇਖਦੇ ਹਾਂ ਤੇ ਉਹ ਸਿੱਖ ਸੰਘਰਸ਼ ਨੂੰ ਉਹਨਾਂ ਨੇ ਆਰਟੀਕੂਲੇਟ ਕੀਤਾ। ਖਾਲਿਸਤਾਨ ਦੀ ਜਿਹੜੀ ਆਈਡੀਓਲੋਜੀ ਹੈ ਜਾਂ ਇੱਕ ਵਿਚਾਰਧਾਰਾ ਆ, ਉਹਦੇ ਇੱਕ ਝੰਡਾ ਬਰਦਾਰ ਨੇ, ਉਸ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਹਮੇਸ਼ਾ ਲੀਡ ਕੀਤਾ। ਈਵਨ ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਜਿੱਤ ਤੋਂ ਬਾਅਦ ਜਦੋਂ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ ਜਾਂ ਆਪਣੀ ਜਿੱਤ ਦੇ ਕਾਰਨਾਂ ਦੀ ਗੱਲ ਕੀਤੀ ਹੈ, ਤੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ ਹੈ ਕਿ ਜੀ ਅਸੀਂ ਉਹਨਾਂ ਦੀ ਜੋ ਉਹਨਾਂ ਤੋਂ ਸਿੱਖਿਆ ਉਸੇ ਸੋਚ ਨੂੰ ਲੈ ਕੇ ਅਸੀਂ ਅੱਗੇ ਤੁਰਦੇ ਰਹੇ ਹਾਂ, ਤੇ ਜਿਹੜੀ ਇਹ ਜਿੱਤ ਹੈ ਇਹਦਾ ਅਸੀਂ ਜਿਹੜਾ ਸਾਰਾ ਦਾਰੋਮਦਾਰ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਦੇ ਉੱਪਰ ਉਸ ਲਾਈਨ ਦੇ ਵਿੱਚ ਅਸੀਂ ਇਹਨੂੰ ਦੇਖਦੇ ਹਾਂ, ਜਿਹਦਾ ਬਾਅਦ ਦੇ ਵਿੱਚ ਭਾਰਤ ਦੇ ਮੀਡੀਆ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਇੱਕ ਵੱਡਾ ਰਿਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ। ਸੋ ਇੱਕ ਖਾਲਿਸਤਾਨੀ ਸੰਘਰਸ਼ ਦੇ ਵੱਡੇ ਆਗੂ ਦੀ ਇਸ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਦਾ ਲੈਂਡਸਕੇਪ ਉਹ ਮਜ਼ਹਬੀ ਹੋਏ, ਸਿਆਸੀ ਹੋਏ, ਉਹ ਤਹਿਜ਼ੀਬੀ ਹੋਏ, ਕਲਚਰਲ ਹੋਏ, ਇਹ ਬਾਕੀ ਭਾਰਤ ਨਾਲੋਂ ਬਿਲਕੁਲ ਵੱਖਰਾ ਹੈ। ਬਹੁਤ ਵਾਰ ਦਿੱਲੀ 'ਚ ਬੈਠੇ ਇਹਨਾਂ ਦੇ ਵੱਡੇ ਵੱਡੇ ਮਾਹਰ ਜਿਹੜੇ ਉਹਨਾਂ ਨੇ IAS ਔਰ ਦੂਸਰੇ ਲੋਕ ਬਿਠਾਏ ਹੋਏ ਨੇ, ਜਿਹੜੇ ਪਿਛਲੇ 75 ਸਾਲਾਂ ਤੋਂ ਇਹੀ ਪਲਾਨ ਕਰਦੇ ਨੇ ਕਿ ਸਿੱਖਾਂ ਨੂੰ ਕਿਵੇਂ ਦੱਬਣਾ ਹੈ, ਇਹਨਾਂ ਨੂੰ ਕਿਵੇਂ ਕੰਗਾਲ ਕਰਨਾ ਹੈ, ਇਹਨਾਂ ਨੂੰ ਕਿਵੇਂ ਘਸਿਆਰੇ ਬਣਾਉਣਾ ਹੈ, ਪੰਜਾਬ ਨੂੰ ਕਿਵੇਂ ਇੱਕ ਸਬਜੂਗੇਟਡ ਰਿਆਸਤ ਵਾਂਗ ਰੱਖਣਾ ਹੈ, ਇਹ ਹਮੇਸ਼ਾ ਹੀ ਫੇਲ ਹੁੰਦੇ ਚਲੇ ਆਏ। ਔਰ ਇਹਨਾਂ ਨੇ ਜੂਨ 84 ਤੱਕ ਪਹੁੰਚਦਿਆਂ ਜਦੋਂ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਭਾਈ ਉਹਨਾਂ ਦੀਆਂ ਜਿਹੜੀਆਂ ਸ਼ਾਸਤਰ ਦੇ ਨਾਲ ਆਪਣੇ ਆਪ 'ਚ ਜਜ਼ਬ ਕਰਨ ਵਾਲੀਆਂ ਨੀਤੀਆਂ ਇਹ ਕਾਮਯਾਬ ਨਹੀਂ ਹੋਈਆਂ, ਤੇ ਉਹਨਾਂ ਨੇ ਸਿੱਧੀ ਜਿਹੜੀ ਹੈ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਔਰ ਟੈਂਕਾਂ ਤੋਪਾਂ ਦੇ ਨਾਲ ਹਮਲਾ, ਜਿਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇੱਕ ਦਹਾਈ ਪੂਰਾ ਆਲਮੋਸਟ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨੀ ਦਾ ਕਾਂਡ ਕਰਕੇ ਉਹਨਾਂ ਨੇ ਸਮਝਿਆ ਕਿ ਭਾਈ ਅਸੀਂ ਇਹਨਾਂ ਦੀ ਇੱਕ ਨਸਲ ਮੁਕਾ ਦਿੱਤੀ ਹੈ, ਔਰ ਦੂਸਰਿਆਂ ਨੂੰ ਉਹਨਾਂ ਨੇ ਡਰੱਗਸ ਦੇ ਹਵਾਲੇ ਕਰਕੇ ਜਿਹੜਾ ਉਹ ਆਪਣੀ ਇਹ ਸਮਝਿਆ ਕਿ ਸਾਡੀ ਜਿੱਤ ਹੋਈ ਹੈ। ਅਸੀਂ ਸਿੱਖੀ, ਅਣਖ, ਗੈਰਤ, ਕਿਉਂਕਿ ਖਾਲਿਸਤਾਨ ਤਾਂ ਸਿੱਖੀ, ਅਣਖ, ਗੈਰਤ ਔਰ ਪੰਜਾਬ ਦੀ ਧਰਤੀ ਤੇ ਆਪਣੀ ਕਿਸਮਤ ਆਪ ਘੜਨ ਦਾ ਹੱਕ, ਇਸ ਗੱਲ ਦੀ ਹੀ ਜਿਹੜਾ ਉਹ ਤਰਜਮਾਨੀ ਕਰਦੇ। ਹੁਣ ਇਸ ਸਭ ਦੇ ਚੱਲਦਿਆਂ ਕਿਸਾਨੀ ਮੋਰਚਾ ਫਾਈਨਲ ਇੱਕ ਹੋਰ ਮੌਕਾ ਆਇਆ ਜਿਹਦੇ 'ਚ ਇਹਦੇ ਬਾਵਜੂਦ ਕਿ ਭਾਰਤੀ ਏਜੰਸੀਆਂ ਨੇ ਉਹਨਾਂ ਦਾ ਦੁਨੀਆ ਭਰ 'ਚ ਨੈਟਵਰਕ ਔਰ ਉਹਨਾਂ ਦਾ ਸੋਸ਼ਲ ਮੀਡੀਆ ਔਰ IT ਸੈਕਟਰ ਉਹਨਾਂ ਨੇ ਟਿਲ ਲਾ ਲਿਆ ਕਿ ਉਹਨਾਂ ਨੇ ਇਸ ਮੂਵਮੈਂਟ ਨੂੰ ਡੀਫੇਮ ਕਰਨਾ, ਇਹਨਾਂ ਨੂੰ ਬਿਲਕੁਲ ਜਿਹੜਾ ਕਦੇ ਮਵਾਲੀ ਔਰ ISI ਏਜੰਟ ਔਰ ਇਧਰ ਉਧਰ ਸ਼ਾਮਲ ਕਰਨਾ। ਲੇਕਿਨ ਇਸ ਸਭ ਦੇ ਬਾਵਜੂਦ ਜਿਸ ਕਦਰ ਸਿੱਖੀ ਸਪਿਰਿਟ, ਸਿੱਖ ਫਿਲਾਸਫੀ, ਸਿੱਖ ਤਹਿਜ਼ੀਬ ਨੇ 13 ਮਹੀਨੇ ਬਾਅਦ ਇਹਨਾਂ ਦੀ ਧੌਣ ਚੋਂ ਕੀਲਾ ਕੱਢਿਆ, ਇਹਨਾਂ ਨੂੰ ਗੋਡਿਆਂ ਪਰਨੇ ਕਰਕੇ ਜਿਹੜਾ ਉਹ ਤਿੰਨੋਂ ਹੀ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਕਰ ਦਿੱਤਾ ਗਿਆ। ਔਰ ਇਹਨਾਂ ਨੇ ਉਸ ਤੋਂ ਫੌਰਨ ਬਾਅਦ ਇਸ ਖੌਫ 'ਚ ਕਿ ਇਹ ਜਿਹੜੀ ਕਿਸਾਨ ਲਹਿਰ ਦਾ ਉਭਾਰ ਹੈ ਇਹ ਇੱਕ ਪੋਲੀਟੀਕਲ ਈਡੀਅਮ 'ਚ ਕਨਵਰਟ ਨਾ ਹੋ ਜਾਏ ਜਾਂ ਕੋਈ ਸਿਆਸੀ ਧਿਰ ਇਹਨਾਂ ਦੇ ਹੱਕਾਂ ਦੇ ਲਈ ਨਾ ਬਣੇ, ਉਹਨਾਂ ਨੇ ਫਿਰ ਕਿਵੇਂ ਆਪਣੀ B ਟੀਮ ਆਮ ਆਦਮੀ ਪਾਰਟੀ ਨੂੰ RSS ਨੇ ਗਰੂਮ ਕਰਕੇ ਕਿਵੇਂ ਉਹ ਸਰਕਮਸਟੈਂਸ ਬਣਾਏ, ਕਿਵੇਂ ਮੋਦੀ ਨੇ ਆਪਣੀ ਜਾਨ ਨੂੰ ਖਤਰੇ ਦਾ ਡਰਾਮਾ ਕੀਤਾ ਡਿਸਕ੍ਰੈਡਿਟ ਕਰਕੇ, ਔਰ ਕਿਵੇਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਘੁਸਪੈਠ ਕਰ ਲਈ ਸੀ ਉਹਨਾਂ ਨੂੰ ਇੱਕ ਲੂਜ਼ਿੰਗ ਧਿਰ ਵਾਂਗ ਹੀ ਲਿਆ ਕੇ ਮੈਦਾਨ ਦੇ ਵਿੱਚ ਉਤਾਰਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਡਿਸਐਸੋਸੀਏਟ ਕੀਤਾ ਸਿੱਖੀ ਨੂੰ। ਇਹ ਉਹੀ ਤਰ੍ਹਾਂ ਸੀ ਜਿਨ੍ਹਾਂ ਨੇ 26 ਜਨਵਰੀ ਨੂੰ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਦੀਪ ਸਿੱਧੂ ਔਰ ਉਹਨਾਂ ਦੇ ਸਾਥੀਆਂ ਨੂੰ ਟ੍ਰੇਟਰ ਕਿਹਾ ਸੀ। ਇਹ ਉਹੀ ਧਿਰ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਤਿਰੰਗੇ 'ਚ ਲਪੇਟ ਕੇ ਜਿਹੜਾ ਪ੍ਰੈਜ਼ੈਂਟ ਕੀਤਾ। ਔਰ ਇਸ ਸਾਰੇ ਚੋਂ ਜਦੋਂ ਆਮ ਆਦਮੀ ਪਾਰਟੀ ਦਾ ਉਭਾਰ ਕਰਕੇ 92 ਸੀਟਾਂ ਜਿਹੜੀਆਂ ਨੇ ਉਹਨਾਂ ਦੇ ਹਵਾਲੇ ਹੋ ਜਾਂਦੀਆਂ ਨੇ,
ਫਿਰ ਸਾਰੇ ਭਾਰਤ ਦੇ ਵਿੱਚ ਇਹਨਾਂ ਦੇ ਸਾਰੇ ਜਿਹੜੇ ਸੋ ਕਾਲਡ ਮਾਹਿਰ ਸੀ ਔਰ ਦੂਸਰੇ ਸੀ, ਉਹਨਾਂ ਨੇ ਇਹ ਨੈਰੇਟਿਵ ਦੇਣਾ ਸ਼ੁਰੂ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਕੋਈ ਸਿੱਖ ਇਸ਼ੂ ਮੈਟਰ ਨਹੀਂ ਕਰਦਾ, ਕੋਈ ਬੰਦੀ ਸਿੱਖਾਂ ਦਾ ਇਸ਼ੂ ਮੈਟਰ ਨਹੀਂ ਕਰਦਾ, ਪਾਣੀਆਂ ਦਾ ਕੋਈ ਮੈਟਰ ਨਹੀਂ ਕਰਦਾ। ਦੇਖੋ ਪੰਜਾਬ ਦੇ ਲੋਕਾਂ ਨੇ ਦਿੱਲੀ ਮਾਡਲ ਕੇਜਰੀਵਾਲ ਦਾ ਉਸ ਨੂੰ ਐਕਸੈਪਟ ਕੀਤਾ ਹੈ ਜੀ। ਚੰਗੇ ਵਧੀਆ ਸਕੂਲ ਖੋਲੋ, ਚੰਗੇ ਮੁਹੱਲਾ ਕਲੀਨਿਕ ਖੋਲੋ ਔਰ ਮੁਫਤ ਬੱਸਾਂ 'ਚ ਸਫ਼ਰ ਔਰ ਇਹ ਉਹ। ਔਰ ਕਿਉਂਕਿ ਉਹ 92 ਸੀਟਾਂ ਲੈ ਕੇ ਆਏ ਸੀ, ਆਮ ਇਹ ਲੱਗਾ ਬਹੁਤਿਆਂ ਨੂੰ ਔਰ ਕਿ ਭਾਈ ਇਹਦਾ ਮਤਲਬ ਇਹ ਹੈ ਕਿ ਵੀ ਸਿੱਖ ਫੈਕਟਰੀ ਪੰਜਾਬ 'ਚੋਂ ਗਾਇਬ ਹੋ ਗਿਆ, ਪੰਜਾਬ ਦੀਆਂ ਮੰਗਾਂ ਹੀ। ਔਰ ਜਿਵੇਂ ਕੇਜਰੀਵਾਲ ਨੇ ਹਸ਼-ਹਸ਼ ਕਰਕੇ ਉਹ ਪਾਣੀਆਂ ਦਾ ਮੁੱਦਾ ਹੋਏ, ਉਹ ਦੂਸਰਾ ਹੋਏ, ਔਰ ਈਵਨ ਜਿਹੜੀ ਦਿੱਲੀ ਸਰਕਾਰ ਦੇ ਕੋਲ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ, ਉਹ ਵੀ ਸਾਰਾ ਹਸ਼-ਹਸ਼ ਕਰ ਦਿੱਤਾ। ਹੁਣ ਇਹ ਗੱਲ ਉਹਨਾਂ ਦੇ ਲਈ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਹੋਏਗਾ ਕਿ ਭਾਈ ਉਹਨਾਂ ਨੇ ਜਿਹੜਾ ਉਹ ਪੰਜਾਬ ਦੀ ਸਿਆਸਤ 'ਚੋਂ ਸਿੱਖੀ ਫੈਕਟਰ ਗਾਇਬ ਕਰ ਦਿੱਤਾ, ਪਰ ਜਿਹੜਾ ਸਿੱਖ ਮਜ਼ਹਬ ਦੀਆਂ ਜੜ੍ਹਾਂ, ਸਿੱਖ ਤਹਿਜ਼ੀਬ ਦੀਆਂ ਜੜ੍ਹਾਂ, ਔਰ ਜੇ ਇਹਨਾਂ ਨੂੰ ਸਿੰਪਲੀ ਕਹਿਣਾ ਹੋਏ ਕਿ ਗੁਰੂ ਦੀ ਕਮਾਈ 10 ਗੁਰੂ ਸਾਹਿਬਾਨ ਦੀ ਉਸ ਧਰਤੀ ਤੇ ਜਿਸ ਨੇ ਅਣਖ ਔਰ ਗੈਰਤ ਦੇ ਪੁਤਲੇ ਪੈਦਾ ਕੀਤੇ ਹੋਏ ਨੇ, ਉਹਨੂੰ ਉਹ ਸਮਝਦੇ, ਉਹਨਾਂ ਨੂੰ ਇਹ ਸਮਝ ਸੀ ਕਿ ਭਾਈ ਜਿਵੇਂ ਅਸੀਂ ਪਹਿਲਾਂ ਇਹਨਾਂ ਨੂੰ ਗਲਤ ਸਾਬਤ ਕੀਤਾ, ਬਹੁਤ ਜਲਦੀ ਇਹ ਗਲਤ ਸਾਬਤ ਹੋਣਗੇ। ਔਰ ਮੈਂ ਸਮਝਦਾ ਵੀ 3 ਮਹੀਨੇ ਨਹੀਂ ਗੁਜ਼ਰੇ। ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਵੀ ਕੋਈ ਇੱਕ ਕਿਸੇ ਕਿਸਮ ਦੇ ਗਲਤ ਫਹਿਮੀ ਦਾ ਵੀ ਸ਼ਿਕਾਰ ਹੁੰਦਾ, ਔਰ ਇਸ ਕਿਸਮ ਦੇ ਵੀ ਲੋਕ ਸੀ ਜਿਨ੍ਹਾਂ ਨੇ ਐਨ ਪ੍ਰੋਪੇਗੈਂਡਾ ਸ਼ੁਰੂ ਕੀਤਾ ਕਿ ਜੀ ਦੇਖੋ 3 ਮਹੀਨਿਆਂ 'ਚ ਕੀ ਹੋਣਾ, ਤੁਸੀਂ ਸਾਲ ਦਾ ਵਕਤ ਤਾਂ ਦੇਖ ਲਓ, ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ ਘੱਟੋ ਘੱਟ ਸਾਲ ਦਾ ਮੌਕਾ ਤਾਂ ਦੇ ਦਿਓ। ਪਰ ਮੈਂ ਸਮਝਦਾ ਹਾਂ ਵੀ ਇਹਨੂੰ ਸਿਰਫ ਇਹ ਕਹਿ ਦੇਣਾ ਕਿ ਜੀ ਦੇਖੋ ਪੰਜਾਬ ਦਾ ਵੋਟਰ ਬੜਾ ਚੇਤੰਨ ਹੈ, ਬੜਾ ਹੋਇਆ, ਇਹ ਨਹੀਂ ਹੈ। ਕਿਉਂਕਿ ਇਹ ਫਿਰ ਉਹੀ ਲੋਕ ਨੇ ਜਿਹੜਾ ਸਿੱਖੀ ਵੈਲਿਊਜ਼ ਨੂੰ ਜਾਂ ਸਿੱਖ ਪੰਥ ਦਾ ਜਿਹੜਾ ਆਣ ਅਣਖ ਗੈਰਤ ਸੋਵਰਨਿਟੀ ਦਾ ਏਜੰਡਾ ਹੈ ਉਹਨੂੰ ਡਾਊਨ ਪਲੇ ਕਰਨਾ ਚਾਹੁੰਦੇ ਨੇ। ਉਹੀ ਕਹਿੰਦੇ ਨੇ ਜੀ ਉਹ ਫੇਲਿਅਰ ਹੋ ਗਈ, ਉਹ ਦੀਪ ਸਿੱਧੂ ਦਾ ਮੁੱਦਾ ਵੀ ਚੱਲ ਰਿਹਾ ਸੀ, ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਜੇ ਨਾ ਇਹ ਅਗੇਨ ਉਹਨੂੰ ਜਿਹੜਾ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਫੈਕਟ ਇਹ ਹੈ ਕਿ ਪਹਿਲੇ ਪੀਰੀਅਡ 'ਚ ਜਿਹੜਾ ਪਹਿਲਾ ਝਟਕਾ ਲੋਕਾਂ ਨੇ ਦਿੱਤਾ ਉਹਦੇ 'ਚ ਬੇਸ਼ੱਕ ਸਾਡੀਆਂ ਧਿਰਾਂ ਨੂੰ ਕਿਸਾਨ ਲੀਡਰਸ਼ਿਪ ਜਿਹੜੀ ਸੀ ਉਹਨੇ ਬਿਟਰੇ ਕੀਤਾ, ਔਰ ਉਹਨਾਂ ਨੇ ਇੱਕ ਐਸਾ ਭੰਬਲ ਭੂਸਾ ਪੈਦਾ ਕੀਤਾ ਕਿ ਉਸ ਭੰਬਲ ਭੂਸੇ 'ਚੋਂ ਇਹ ਨਿਕਲ ਆਏ। ਲੇਕਿਨ ਆਮ ਆਦਮੀ ਪਾਰਟੀ 3 ਮਹੀਨੇ ਦੇ ਵਿੱਚ ਜਿਸ ਦੇ ਲਈ ਮੈਂ ਸਮਝਦਾ ਵੀ ਉਸ ਧਰਤੀ ਦੇ ਵਿੱਚ ਡੂੰਘਾ ਜਿਹੜਾ ਸਿੱਖ ਫੈਕਟਰ ਹੈ ਪੰਥਕ ਕਮਾਈ ਦਾ, ਉਹਨਾਂ ਨੇ ਜਿਵੇਂ ਉਹ ਸਾਰਾ ਹੀ ਪਾਸਾ ਪਲਟ ਕੇ ਰੱਖ ਦਿੱਤਾ। ਪਹਿਲੇ 'ਚ ਲੋਕਾਂ ਨੇ ਟ੍ਰੈਡੀਸ਼ਨਲ ਕਾਂਗਰਸ, ਬਾਦਲ ਅਕਾਲੀ ਦਲ, ਉਹ ਸਾਰੇ ਸਾਫ਼ ਕਰ ਦਿੱਤੇ ਸੀ ਜਿਹੜੇ ਅਦਰਵਾਈਜ਼ ਕਿਸੇ ਤੋਂ ਸਾਫ਼ ਨਹੀਂ ਸੀ ਹੋਣੇ। ਔਰ ਇਹ ਜਦੋਂ ਤੁਸੀਂ ਇਹਨੂੰ ਇਹ ਸਮਝਿਆ ਜਾਏ ਵੀ ਲੋਕਾਂ ਨੇ ਇਹ ਜਿਹੜਾ 3 ਮਹੀਨੇ ਦਾ ਸਟਾਪ ਗੈਪ ਅਰੇਂਜਮੈਂਟ ਇੱਕ ਕ੍ਰੀਏਟ ਕੀਤਾ ਸੀ, ਕਿਉਂਕਿ ਜੇ ਕਿਸਾਨ ਲੀਡਰਸ਼ਿਪ ਸਿੰਸੀਅਰ ਹੁੰਦੀ ਤਾਂ ਸ਼ਾਇਦ ਇਹ ਹੁੰਜਾ ਫਿਰ ਜਿਹੜਾ ਪਾਰਟ ਹੈ ਸਿੱਖ ਮੁੱਦਿਆਂ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ, ਇਹ ਪਿਛਲੀਆਂ ਅਸੈਂਬਲੀ ਚੋਣਾਂ 'ਚ ਸਾਹਮਣੇ ਆ ਜਾਣਾ ਸੀ। ਲੇਕਿਨ ਉਹਨਾਂ ਦੀ ਬੇਈਮਾਨੀ ਨੇ ਭੰਬਲ ਭੂਸਾ ਪੈਦਾ ਕੀਤਾ। RSS ਆਪਣੀ B ਟੀਮ ਨੂੰ ਸਾਹਮਣੇ ਲਿਆਈ, ਔਰ ਉਸ B ਟੀਮ ਦੇ ਕੋਲ ਪੰਜਾਬ ਲਈ ਤਾਂ ਕਹਿਣ ਲਈ ਕੁਝ ਨਹੀਂ ਸੀ। ਉਹਨਾਂ ਨੇ ਪੰਜਾਬ ਦੇ ਉੱਤੇ ਜਿਵੇਂ ਗੈਰ ਸਿੱਖ ਰਾਜ ਸਭਾ ਦੇ ਮੈਂਬਰ ਥੋਪੇ, ਜਿਵੇਂ ਚੰਡੀਗੜ੍ਹ ਦੇ ਵਿੱਚ ਸੈਂਟਰ ਨੇ ਆਪਣੀ ਅੱਗੋਂ ਪੇਸ਼ਕਦਮੀ ਕੀਤੀ, ਜਿਵੇਂ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਵੱਲੋਂ ਸਾਂਭਣ ਦੇ ਲਈ ਕੋਰਟ ਦਾ ਸਹਾਰਾ ਲਿਆ, ਅਦਾਲਤਾਂ ਦਾ ਜਿਹੜਾ ਕੀਤਾ, ਜਿਵੇਂ ਉਹਨਾਂ ਨੇ ਹਿਮਾਚਲ ਔਰ ਦੂਸਰੀਆਂ ਥਾਵਾਂ ਦੇ ਉੱਤੇ ਸਿੱਖਾਂ ਦੇ ਵਾਹਨਾਂ ਤੇ ਹਮਲੇ ਦਾ ਪਹਿਲਾਂ ਹੀ ਜਿਵੇਂ ਫੜੋ ਫੜਾਈ ਦੀ ਸ਼ੁਰੂਆਤ ਕੀਤੀ, ਔਰ ਜਿਵੇਂ ਇੱਕਦਮ ਐਂਟਾਈ ਗੈਂਗ ਔਰ ਉਹ ਨੈਰੇਟਿਵ ਸਿਰਜਣਾ ਸ਼ੁਰੂ ਕੀਤਾ, ਔਰ ਜਿਸ ਅੰਦਾਜ਼ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ, ਉਸ ਨੇ ਆਮ ਸਿੱਖਾਂ ਨੂੰ ਵੀ ਇਹ ਰਿਅਲਾਈਜ਼ ਕਰਵਾ ਦਿੱਤਾ ਹੈ ਕਿ ਭਾਈ ਏਜੰਸੀਆਂ ਦਾ ਕੰਮ ਹੈ। ਹਾਲਾਂ ਅੱਜ ਵੀ ਲਾਰੈਂਸ ਬਿਸ਼ਨੋਈ ਇੱਧਰ ਉੱਧਰ ਬਥੇਰਾ ਕੁਝ ਕਰ ਰਹੇ ਨੇ, ਪਰ ਤੁਸੀਂ ਕਾਮਨ ਬੰਦੇ ਨੂੰ ਪੁੱਛੋਗੇ ਉਹਨੂੰ ਇਹ ਸਮਝ ਆ ਗਈ ਹੋਈ ਹੈ ਕਿ ਭਾਈ ਇਹ ਲੜਾਈ ਦਿੱਲੀ ਵਰਸਸ ਪੰਜਾਬ ਦੀ। ਹੁਣ ਅਸੀਂ ਗੱਲ ਕਰਦੇ ਹਾਂ, ਔਰ ਜਦੋਂ ਅਸੀਂ ਸਰ ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦਾ ਨਾਂ ਹੀ ਲੈਂਦੇ ਹਾਂ, ਤੇ ਉਹ ਕਿਸੇ ਨਾ ਇੰਟਰੋਡਕਸ਼ਨ ਦੇ ਮੁਹਤਾਜ ਨੇ, ਨਾ ਇਹ ਦੱਸਣ ਦੀ ਲੋੜ ਹੈ ਵੀ ਉਹ ਖਾਲਿਸਤਾਨ ਦੇ ਕਿਵੇਂ ਝੰਡਾ ਬਰਦਾਰ ਨੇ। ਉਹਨਾਂ ਦੇ ਨਾਂ, ਉਹਨਾਂ ਦੀ ਪਾਰਟੀ ਦੇ ਨਾਂ ਥੱਲੇ ਲੱਖਾਂ ਲੋਕ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਜਿਹੜਾ ਉਹ ਸਿਆਸੀ ਸ਼ਰਨ ਲੈ ਕੇ ਬੈਠੇ ਨੇ। ਉਹਨਾਂ ਨੇ ਆਪਣੇ ਕਰੀਅਰ ਨੂੰ ਕਿਵੇਂ ਲੱਤ ਮਾਰੀ,
किस कदर उन्होंने अपनी प्रीत निभाई पोलिटिकल एक्टिविज्म और कदे भी किसी प्लेटफॉर्म तो उन्होंने और कई बार इसका बेशक उन्होंने विदिन अपनी पार्टी भी वर्किंग कमेटी लैवल के उत्ते भी विरोध का सामना करना पिया कि जी लोगों 'च वोटां नहीं मिलदियां इदां चलो हाँ तो असी भी खालिस्तान लई पर कोई ना कोई थोड़ा सॉफ्ट एजेंडा रखीए पर जिहड़ी उन्हां दी तरबीयत सन जरनैल सिंह खालसा पिंडां वालियां दी संगत दे विच होई हुई सी अपनी उन्हां दी क्लैरिटी सी यंगर डेज दी और उन्हां दे पिता भी ईवन सर जोगिंदर सिंह मान मैं अक्सर जिक्र करदा कि जदों पहली इलैक्शन पंजाब असैंबली दी हुंदी है 1967 दे विच पंजाबी सूबा बनन तो बाद उदों मास्टर अकाली दल मास्टर तारा सिंह दी पार्टी उन्होंने सिर्फ 2 सीटां हासिल हुई और मास्टर तारा सिंह दी पार्टी उदों तक सिख होमलैंड का मता पास कर चुकी सी संत फतेह सिंह अकाली दल जिहड़ा कहंदे सी पंजाबी सूबा बन गया साडी पोलिटिकल एस्पिरेशनस पूरीआं हो गई हुण ਉਹ 1967 ਦੀ ਪਹਿਲੀ ਇਲੈਕਸ਼ਨ ਸਿੱਖ ਹੋਮਲੈਂਡ ਦੇ ਮੁੱਦੇ ਤੇ ਹੀ ਮਾਸਟਰ ਤਾਰਾ ਸਿੰਘ ਅਕਾਲੀ ਦਲ ਨੇ ਲੜੀ ਸੀ ਔਰ ਉਹਦੇ ਸਿਰਫ 2 ਐਮਐਲਏ ਬਣੇ ਸੀ ਉਹਨਾਂ 'ਚ ਇੱਕ ਸਰਹੰਦ ਤੋਂ ਸਰਦਾਰ ਜੋਗਿੰਦਰ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੀ ਔਰ ਦੂਸਰੇ ਸਰਦਾਰਾ ਸਿੰਘ ਕੋਹਲੀ ਪਟਿਆਲੇ ਤੋਂ ਸੋ ਜ਼ਾਹਰ ਹੈ ਵੀ ਇਹ ਲੈਗੇਸੀ ਕੋਈ ਇੱਕ ਦਿਨ ਦੀ ਨਹੀਂ ਹੈ ਔਰ ਮਾਨ ਸਾਹਿਬ ਨੇ 1984 ਚ ਜਦੋਂ ਆਪਣੀ ਉਹ ਅਹੁਦੇ ਨੂੰ ਲੱਤ ਮਾਰੀ ਆਈਪੀਐਸ ਦੇ ਨੂੰ ਕਿਵੇਂ ਉਹਨਾਂ ਨੇ ਜੇਲ੍ਹ 'ਚ 5 ਸਾਲ ਸਫ਼ਰ ਕੀਤਾ ਔਰ ਉਹਨਾਂ ਦੀ ਪਹਿਲੀ ਪੋਲੀਟੀਕਲ ਜੇ ਉਹਨਾਂ ਦੀ ਪਛਾਣ ਪੰਜਾਬ ਦੀ ਧਰਤੀ ਦੇ ਉੱਤੇ ਇਸ ਇਲੈਕਟੋਰਲ ਪੋਲਿਟਿਕਸ 'ਚ ਹੋਈ ਕਿ ਉਸ ਵੇਲੇ 1999 ਦੀਆਂ ਪਹਿਲੀਆਂ ਪਾਰਲੀਮੈਂਟਰੀ ਚੋਣਾਂ ਵੇਲੇ ਜਦੋਂ ਉਹ ਜੇਲ੍ਹ ਦੇ ਵਿੱਚ ਡੱਕੇ ਹੋਏ ਸੀ ਤਰਨਤਾਰਨ ਪਾਰਲੀਮੈਂਟਰੀ ਹਲਕੇ ਤੋਂ ਉਹ ਲਗਭਗ 3 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਜਿਹੜਾ ਡਿਫਰੈਂਸ ਵੋਟਾਂ ਦਾ ਉਸ ਵੇਲੇ ਭਾਰਤ ਦੇ ਵਿੱਚ ਸ਼ਾਇਦ ਦੂਸਰਾ ਸੀ ਸਭ ਤੋਂ ਜ਼ਿਆਦਾ ਇੱਕ ਕੋਈ ਬਿਹਾਰ ਦਾ ਸੀ ਜਿਹਨੇ ਸਭ ਤੋਂ ਜ਼ਿਆਦਾ ਇਸ ਤੋਂ ਵੀ ਜ਼ਿਆਦਾ ਵੋਟਾਂ ਲਈਆਂ ਸੀ ਸੋ ਇਹ ਔਰ ਉਹਦੇ 'ਚ ਜੇ ਅਸੀਂ ਉਹਨਾਂ ਦੇ ਇਸ਼ੂਜ਼ ਦੀ ਗੱਲ ਕਰੀਏ ਭਾਵੇਂ ਉਹਨਾਂ ਨੂੰ ਆਪਣਿਆਂ ਨੇ ਵੀ ਭੰਨਿਆ ਕਿ ਜੀ ਤੁਸੀਂ ਕਿਰਪਾਨ ਇਸ਼ੂ ਨਾ ਖੜਾ ਕਰਦੇ 1999 'ਚ ਉਹ ਨਹੀਂ ਗਏ ਜੇ ਉਹਨਾਂ ਨੇ ਲਿਆ ਸਟੈਂਡ ਬੇਸ਼ੱਕ ਇੰਨੇ ਵੱਡੇ ਮੈਂਡੇਟ ਨਾਲ ਆਏ ਸੀ ਲੇਕਿਨ ਮੈਂ ਸਮਝਦਾ ਵੀ ਜਿਹੜੇ ਲੋਕ ਸਿਧਾਂਤਕ ਪੋਲਿਟਿਕਸ ਕਰਦੇ ਨੇ ਉਹਨਾਂ ਦੇ ਸਾਹਮਣੇ ਉਹ ਮਰਹਲੇ ਆਉਂਦੇ ਨੇ ਜਿਹਦੇ 'ਚ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਉਹਨਾਂ ਨੇ ਵਕਤੀ ਫਾਇਦਾ ਲੈਣਾ ਹੈ ਜਾਂ ਸਿਧਾਂਤ ਦੇ ਉੱਤੇ ਸੋ ਉਹਨਾਂ ਨੇ ਸਿਧਾਂਤ ਦੇ ਉੱਤੇ ਉਹ ਖੜੇ ਔਰ ਦੂਸਰੀ ਵਾਰ ਉਹਨਾਂ ਨੇ ਇਹ ਦੱਸਣ ਦੇ ਲਈ ਕਿਉਂਕਿ ਇੰਨਾ ਕਿ ਤਬਕੇ ਵਾਲਾ ਕ੍ਰਿਟਿਸਿਜ਼ਮ ਵੀ ਚੱਲ ਰਿਹਾ ਸੀ 1999 ਦੀਆਂ ਜਦੋਂ ਉਹਨਾਂ ਨੇ ਪਾਰਲੀਮਾਨੀ ਚੋਣਾਂ ਜਿੱਤੀਆਂ ਉਹ ਛੋਟੀ ਗਾਤਰੇ ਦੀ ਕਿਰਪਾਨ ਦੇ ਨਾਲ ਗਏ ਪਾਰਲੀਮੈਂਟ ਔਰ ਜਿਹੜੀ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਸੀ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਸੀ ਕਿ ਪਾਰਲੀਮੈਂਟ ਦੇ ਵਿੱਚ ਇੱਕ ਸਿੱਖ ਆਵਾਜ਼ ਜਿਹੜੀ ਹਰ ਇੱਕ ਦੇ ਲਈ ਉੱਠੀ ਇਹ ਨਹੀਂ ਹੈ ਔਰ ਮੈਂ ਗੱਲ ਕਰਾਂਗਾ ਵੇਰਵੇ ਨਾਲ ਕਿ ਬਈ ਕਿਵੇਂ 9 ਅਸੈਂਬਲੀ ਹਲਕਿਆਂ ਚੋਂ ਆਲਮੋਸਟ 5 ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਬੜਤ ਸੀ ਜਿਹਦੇ 'ਚ ਉਹਨਾਂ ਨੂੰ ਜ਼ਿਆਦਾ ਵੋਟਾਂ ਮਿਲੀਆਂ ਔਰ ਮੇਰੇ ਲਈ ਖਾਸ ਤੌਰ ਤੇ ਬਰਨਾਲਾ ਕਿਉਂਕਿ ਮੈਨੂੰ ਪਤਾ ਸੀ ਕਿ ਬਰਨਾਲਾ ਹਿੰਦੂ ਮੈਜੋਰਿਟੀ ਕਨਸਟੀਚੁਐਂਸੀ ਹੈ ਸਾਰਾ ਸ਼ਹਿਰੀ ਲਾਲੇ ਨੇ ਤੇ ਮੈਂ ਗੱਲ ਕਰ ਰਿਹਾ ਸੀ ਪਿੱਛੇ ਭਾਈ ਬਹਾਦਰ ਸਿੰਘ ਹੋਰਾਂ ਨਾਲ ਮੈਂ ਕਿਹਾ ਜੀ ਬਾਕੀ ਤਾਂ ਚਲੋ ਪਿੰਡੂ ਹਲਕਿਆਂ 'ਚ ਹੋਇਆ ਇਹ ਬਰਨਾਲੇ ਵਾਲਾ ਕੀ ਪਾਰਟ ਹੈ ਸੋ ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਜਦੋਂ 1999 ਦੇ ਵਿੱਚ ਉਹ ਪਾਰਲੀਮੈਂਟ ਦੇ ਵਿੱਚ ਸਨ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਮੰਗ ਨੂੰ ਵੀ ਚੁੱਕਿਆ ਔਰ ਉਹਨਾਂ ਨੇ ਆਪਣਾ ਜਿਹੜਾ ਅਖਤਿਆਰੀ ਫੰਡ ਹੁੰਦਾ ਐਮਪੀ ਕੋਟੇ ਦਾ ਉਹਦੇ ਚੋਂ ਬਰਨਾਲੇ ਦੇ ਵਿੱਚ ਕਾਊਜ਼ ਦੇ ਲਈ ਗਾਵਾਂ ਲਈ ਕਿਉਂਕਿ ਹਿੰਦੂ ਉਸ ਨੂੰ ਮਾਤਾ ਮੰਨਦੇ ਨੇ ਉਹਨਾਂ ਦੇ ਸ਼ੈਡਸ ਬਣਾਏ ਉਹਨਾਂ ਦੇ ਜਿਹੜਾ ਉਹਨਾਂ ਨੂੰ ਫੰਡਿੰਗ ਦਿੱਤੀ ਹੋਰ ਵੀ ਜਿਹੜੇ ਵਿਕਾਸ ਕੰਮ ਸੀ ਪਰ ਈਵਨ ਪਾਰਲੀਮੈਂਟ 'ਚ ਵੀ ਉਹਨਾਂ ਨੇ ਕਿਹਾ ਕਿ ਭਾਈ ਜੇ ਇਹ ਪ੍ਰੋਪਰ ਸਰਕਾਰ ਮਾਨਤਾ ਦਿੰਦੀ ਹੈ ਔਰ ਇੱਕ ਮਜ਼ਹਬ ਦੀ ਧਾਰਮਿਕ ਆਸਥਾ ਜੁੜੀ ਹੋਈ ਹੈ ਤੇ ਉਹਨਾਂ ਦੇ ਲਈ ਕਿਉਂ ਨਾ ਤੁਸੀਂ ਚੰਗੇ ਸ਼ੈੱਡ ਬਣਾਓ ਔਰ ਦੂਸਰਾ ਕਰੋ ਉਹਦੇ 'ਚ ਉਹਨਾਂ ਨੂੰ ਵੀ ਜੋ ਗਾਵਾਂ ਦੇ ਨਾਲ ਵਾਪਰਦਾ ਹੈ ਉਹ ਉਸ ਤੋਂ ਬਚਾਅ ਹੋਏਗਾ ਦੂਸਰਾ ਉਹਨਾਂ ਨੇ ਕਿਹਾ ਜੀ ਸਾਡੇ ਜ਼ਿਮੀਂਦਾਰ ਉਹ ਵਿਚਾਰੇ ਸਫ਼ਰ ਕਰਦੇ ਨੇ ਆਵਾਰਾ ਪਸ਼ੂ ਜਿਹੜੇ ਨੇ ਉਹ ਖੇਤਾਂ 'ਚ ਵੜ ਕੇ ਤਬਾਹੀ ਕਰਦੇ ਨੇ ਔਰ ਉਹਨਾਂ ਨੇ ਕਿਹਾ ਵੀ ਇਹ ਗੱਲ ਤੋਂ ਜਿਹੜੀ ਖਾਸ ਤੌਰ ਤੇ ਔਰ ਇਸ ਤੋਂ ਇਲਾਵਾ ਵੀ ਕਿ ਉਹਨਾਂ ਦੇ ਬਰਨਾਲੇ ਦੇ ਹਿੰਦੂਆਂ ਨੇ ਵੀ ਰਿਅਲਾਈਜ਼ ਕੀਤਾ ਕਿ ਨਹੀਂ ਭਾਈ ਜੇ ਸਾਡੀ ਵੀ ਕੋਈ ਔਰ ਇਹੀ ਖਾਲਸੇ ਦਾ ਕਨਸੈਪਟ ਹੈ ਔਰ ਮੈਂ ਸਮਝਦਾ ਕੱਲਾ ਇਹੀ ਨਹੀਂ ਹੁਣ ਬੇਸ਼ੱਕ ਸਾਡੀਆਂ ਧਿਰਾਂ ਸੈਲੀਬ੍ਰੇਟ ਕਰਦੀਆਂ ਨੇ ਕਰ ਰਹੀਆਂ ਨੇ ਕਰਨੀਆਂ ਵੀ ਚਾਹੀਦਾ ਹੈ ਖਾਲਿਸਤਾਨ ਪਰ ਇਹਦੇ 'ਚ ਇਸ ਵਿਕਟਰੀ ਦੇ ਵਿੱਚ ਬਹੁਤ ਮਹੀਨ ਮੈਸੇਜ ਵੀ ਨੇ ਮਲੇਰਕੋਟਲਾ ਅਸੀਂ ਜਦੋਂ 117 ਅਸੈਂਬਲੀ ਹਲਕਿਆਂ ਦੀ ਗੱਲ ਕਰਦੇ ਹਾਂ ਤੇ ਮਲੇਰਕੋਟਲਾ ਇੱਕੋ ਇੱਕ ਮੁਸਲਮਾਨ ਮੈਜੋਰਟੀ ਵਾਲਾ ਹਲਕਾ ਹੈ ਉਹਦਾ ਇੱਕ ਵੱਖਰਾ ਇਤਿਹਾਸ ਹੈ ਹੁਣ ਭਾਰਤ ਭਰ ਦੇ ਵਿੱਚ 20 ਕਰੋੜ ਮੁਸਲਮਾਨ ਜਿਸ ਜ਼ਲਾਲਤ ਦਾ ਸ਼ਿਕਾਰ ਹੋ ਰਹੇ ਨੇ
ਕੋਈ ਵੀ ਆਪਣੇ ਆਪ ਨੂੰ ਸੈਕੂਲਰ ਅਖਵਾਉਣ ਵਾਲੀ ਪਾਰਟੀ ਕਾਂਗਰਸ ਜਾਂ ਦੂਜੇ ਤੀਜੇ ਉਹ ਐਵੇਂ ਗੁੰਗਲੂਆਂ ਤੋਂ ਮਿੱਟੀ ਝਾੜਦੇ ਨੇ, ਕੋਈ ਉਹਨਾਂ ਦੇ ਨਾਲ ਨਹੀਂ ਖਲੋਤਾ ਹੈ। ਡੀ ਫਰੈਂਚਾਈਜ਼ ਤਾਂ ਉਹਨਾਂ ਨੂੰ ਕਰ ਹੀ ਰਹੇ ਨੇ, ਪਰ ਇੱਕ ਪਾਸੇ ਜਦੋਂ ਬਾਬਰੀ ਮਸਜਿਦ ਢਾਈ ਜਾ ਰਹੀ ਸੀ ਉਦੋਂ ਵੀ ਸਰ ਸਿਮਰਨਜੀਤ ਸਿੰਘ ਮਾਨ ਆਪਣਾ ਜਥਾ ਲੈ ਕੇ, ਬੇਸ਼ੱਕ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਗਿਆ, ਉਹ ਉੱਥੇ ਜਾ ਰਹੇ ਸੀ ਕਿ ਵੀ ਅਸੀਂ ਰੋਕਣਾ ਹੈ ਇਸ ਨੂੰ। ਔਰ ਇਸੇ ਤਰ੍ਹਾਂ ਹਰ ਉਹ ਮੁੱਦਾ ਜਿਹੜਾ ਕਿ ਘੱਟ ਗਿਣਤੀ ਮੁਸਲਮਾਨਾਂ ਨੂੰ ਇਫੈਕਟ ਕਰਦਾ ਹੈ ਉਹਦੀ ਉਹਨਾਂ ਨੇ ਆਵਾਜ਼ ਚੁੱਕੀ, ਔਰ ਉਸ ਦਾ ਹੀ ਨਤੀਜਾ ਹੈ ਕਿ ਜਿਹੜੇ ਮਲੇਰਕੋਟਲੇ ਦਾ ਮੁਸਲਮਾਨ ਹੈ ਜਿਨ੍ਹਾਂ ਨੇ ਸ਼ਾਇਦ 8000 ਤੋਂ ਜ਼ਿਆਦਾ ਦੀ ਲੀਡ ਦਿੱਤੀ ਹੈ ਉਹਨਾਂ ਨੂੰ, ਉਹ ਨਾਲ ਆ ਕੇ ਖਲੋਤੇ ਨੇ। ਸੋ ਮੈਂ ਇਹ ਸਮਝਦਾ ਵੀ ਇਹ ਦੋਨੋਂ ਹੀ ਮੈਸੇਜ, ਬਰਨਾਲੇ ਦੇ ਹਿੰਦੂ ਮੈਜੋਰਿਟੀ ਦਾ ਖਲੋਣਾ, ਮਲੇਰਕੋਟਲੇ ਦੇ ਮੁਸਲਮਾਨ ਮੈਜੋਰਿਟੀ ਦਾ ਖਲੋਣਾ, ਇਹ ਖਾਲਿਸਤਾਨ ਦਾ ਇੱਕ ਰੋਲ ਮਾਡਲ ਵੀ ਪੇਸ਼ ਕਰਦਾ ਕਿ ਜਿਹੜਾ ਖਾਲਿਸਤਾਨ ਨੂੰ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉੱਥੇ ਕਾਂਗਰਸ ਵੀ ਮੌਜੂਦ ਹੈ, ਉਹਨਾਂ ਦੇ ਜਿਹੜੇ ਉਮੀਦਵਾਰ ਨੇ, ਉੱਥੇ ਬੀਜੇਪੀ ਵੀ ਮੌਜੂਦ ਹੈ ਜਿਨ੍ਹਾਂ ਨੇ ਹਾਈਜੈਕ ਕਰਕੇ ਕਾਂਗਰਸੀ ਨੂੰ ਆਪਣੀ ਕੇਵਲ ਢਿੱਲੋਂ ਕੇ ਕੌਣ ਹੈ ਉਹ ਖੜਾ ਕੀਤਾ। ਉੱਥੇ ਉਹੀ 3 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਉਹ ਗਾਂਧੀ ਟੋਪੀ ਵਾਲਾ ਬਹਿਰਿਆਂ ਵਰਗੀ ਟੋਪੀ ਸਿਰ ਤੇ ਔਰ ਮੂੰਹ ਦੇ ਚ ਝੂਠ ਔਰ ਕਪਟੀ ਕੇਜਰੀਵਾਲ ਦੀ ਧਿਰ ਜਿਹੜੀ ਜਿਨ੍ਹਾਂ ਨੇ 9 ਦੇ 9 ਹਲਕੇ ਜਿੱਤੇ ਅਸੈਂਬਲੀ ਦੇ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ। ਲੇਕਿਨ ਜੇ ਉਸ ਭਰਮ ਚੋਂ ਈਵਨ ਬਰਨਾਲੇ ਦੇ ਹਿੰਦੂ ਔਰ ਮਲੇਰਕੋਟਲੇ ਦੇ ਮੁਸਲਮਾਨ ਵੀ ਨਿਕਲੇ ਕਿ ਭਾਈ ਨਹੀਂ ਅਸੀਂ ਇਹ ਖਾਲਿਸਤਾਨ ਦੇ ਥੱਲੇ ਹੀ ਮਹਿਫੂਜ਼ ਹੈ, ਇੱਥੇ ਹੀ ਸਾਡੇ ਧਾਰਮਿਕ ਹੱਕ ਵੀ ਮਹਿਫੂਜ਼ ਨੇ, ਇਹਦੇ ਚੋਂ ਹੀ ਸਾਡੀ ਪ੍ਰੋਸਪੈਰਿਟੀ ਨਿਕਲਦੀ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਗੱਲ ਹੋਈ ਹੈ। ਮੈਂ ਇਹ ਨਹੀਂ ਹੈ ਕਿ ਜੀ 9 ਹਲਕਿਆਂ ਦੀ ਰਿਪਰੈਜ਼ੈਂਟੇਟਿਵ ਇੱਕ ਪਾਰਲੀਮੈਂਟਰੀ ਹਲਕੇ 'ਚ ਜੋ ਬੇਸ਼ੱਕ ਟਰਮ ਤਾਂ 2 ਸਾਲ ਰਹਿ ਗਈ ਹੈ, 2024 'ਚ ਚੋਣਾਂ ਹੋਣੀਆਂ ਨੇ ਦੁਬਾਰਾ ਜੀ, ਲੇਕਿਨ ਇਹਨੇ ਬਾਹਰਲੀ ਮੂਵਮੈਂਟ ਨੂੰ ਵੀ ਬਹੁਤ ਸਟਰੈਂਥਨ ਕੀਤਾ। ਇੱਕ ਤਾਂ ਇਹ ਨੈਰੇਟਿਵ ਜੋ ਉਹਨਾਂ ਨੇ ਜੀ ਪੰਜਾਬ ਦੇ ਲੋਕ ਹੁਣ ਅੱਕ ਗਏ ਨੇ, ਉਹ ਤਾਂ ਹੁਣ ਉਹ ਬਿਜਲੀ ਪਾਣੀ ਤੇ ਆਪਣੀਆਂ ਸਹੂਲਤਾਂ ਤੇ ਸਕੂਲ ਤੇ ਮਹੱਲਾ ਕਲੀਨਿਕ ਤੇ ਇਹ ਵੀ ਖਤਮ ਕੀਤਾ। ਔਰ ਦੂਸਰਾ ਜਿਹੜਾ ਖਾਸ ਤੌਰ ਤੇ ਇਹਨਾਂ ਦਾ ਨੈਰੇਟਿਵ ਕਿ ਆ ਬਾਹਰ ਜਿਹੜੇ 4 ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ, ਆਪਣਾ ਪੰਜਾਬ 'ਚ ਤਾਂ ਕੋਈ ਮੰਗਦਾ ਹੀ ਨਹੀਂ ਹੈ। ਹੁਣ ਖਾਲਿਸਤਾਨ ਦੀ ਗੱਲ ਕਰਨ ਵਾਲੇ, ਖਾਲਿਸਤਾਨ ਦੇ ਝੰਡਾ ਬਰਦਾਰ, ਜੇ ਖਾਲਿਸਤਾਨ ਦਾ ਜਿਹੜਾ ਬਿਲਕੁਲ ਇੱਕ ਥੰਮ ਵਾਂਗ ਖਲੋਤਾ ਹੋਇਆ ਇਨਸਾਨ ਹੈ, ਉਹਨੂੰ ਪੰਜਾਬ ਦਾ ਵੋਟਰ ਇੱਕ ਸੰਗਰੂਰ ਪਾਰਲੀਮਾਨੀ ਹਲਕੇ ਦਾ ਪਾਰਲੀਮੈਂਟ 'ਚ ਭੇਜਦਾ ਹੈ ਕਿ ਅਸੀਂ ਤੁਹਾਡੀ ਖਾਲਿਸਤਾਨ ਦੀ ਤਾਇਦ ਕਰਦੇ ਹਾਂ ਔਰ ਅਸੀਂ ਨਾਲ ਖਲੋਤੇ ਹਾਂ, ਇਹ ਛੋਟੀ ਪ੍ਰਾਪਤੀ ਨਹੀਂ ਹੈ। ਔਰ ਆਉਣ ਵਾਲੇ ਦਿਨਾਂ 'ਚ ਵੀ ਔਰ ਆਪਣੀ ਅਗਲੀ ਡਿਸਕਸ਼ਨ 'ਚ ਵੀ ਅਸੀਂ ਦੇਖਾਂਗੇ ਕਿ ਇਸ ਮੈਸੇਜ ਨੂੰ ਜਿਵੇਂ, ਔਰ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਇੱਕ ਲੰਬੀ ਸਟਰਗਲ ਕਰ ਰਹੇ ਹੁੰਦੇ ਹੋ, ਹਰ ਇੱਕ ਇਨਸਾਨੀ ਸੁਭਾਅ ਦਾ ਹਿੱਸਾ, ਈਵਨ ਬੱਚਾ ਛੋਟਾ ਜਿਹੜਾ ਰਿੜ ਰਿਹਾ ਹੁੰਦਾ ਹੈ, ਜੇ ਉਹਦਾ ਗੇਂਦ ਤੁਸੀਂ ਚੁੱਕ ਕੇ ਦੂਰ ਰੱਖ ਲੈਂਦੇ ਹੋ ਤੇ ਉਹ ਰਿੜਦਾ ਉੱਥੇ ਤੱਕ ਪਹੁੰਚਦਾ, ਉਹਨੂੰ ਤੁਸੀਂ ਹੋਰ ਚੁੱਕ ਲੈਣ 3 ਵਾਰ ਤੋਂ ਬਾਅਦ ਉਹ ਰੋਣ ਲੱਗ ਜਾਂਦਾ ਹੈ ਭਾਈ, ਉਹਨੂੰ ਵੀ ਲੱਗਦਾ ਹੈ ਕਿ ਵੀ ਮੈਂ ਹਾਸਲ ਨਹੀਂ ਕਰ ਸਕਿਆ। ਸੋ ਇਹ ਜ਼ਰੂਰੀ ਹੁੰਦਾ ਜਦੋਂ ਅਸੀਂ ਸਟਰਗਲਸ ਵੀ ਕਰਦੇ ਹਾਂ ਕੋਈ ਨਾ ਕੋਈ ਟੈਂਜੀਬਲ ਪ੍ਰਾਪਤੀ ਜਿਹਨੂੰ ਤੁਸੀਂ ਹੋਲਡ ਕਰਕੇ ਕਹਿ ਸਕੋ। ਸੋ ਇੱਕ ਲੰਬੀ ਸਟਰਗਲ ਘੱਟੋ ਘੱਟ ਇਕੱਲੀ ਸਿਰਫ ਮਾਨ ਸਾਹਿਬ ਦਾ ਆਪਣਾ ਨਹੀਂ ਸੀ ਕਿ 1999 ਤੋਂ ਬਾਅਦ ਉਹ ਜਿਹੜਾ ਉਹ ਲਾਸਟ ਵਿਕਟਰੀ ਉਹਨਾਂ ਦੀ ਉਦੋਂ ਹੀ ਸੀ, ਉਸ ਤੋਂ ਬਾਅਦ ਉਹ ਨਹੀਂ ਜਿੱਤ ਸਕੇ। ਔਰ ਇੱਕ ਸਟੇਜ ਦੇ ਉੱਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਵੀ ਸੀ ਕਿ ਭਾਈ ਮੈਂ ਤਾਂ ਉੱਥੇ ਹੀ ਖੜਾ ਹਾਂ ਕੌਮ ਦੇ ਲਈ, ਕੌਮ ਮੈਨੂੰ ਹਰਾ ਦਿੰਦੀ ਹੈ ਤੇ ਮੈਂ ਦੱਸੋ ਮੈਂ ਕੀ ਕਰ ਸਕਦਾ। ਪਰ ਹੁਣ ਨਾ ਸਿਰਫ ਕੌਮ ਨੇ ਬਲਕਿ ਮੈਂ ਸਮਝਦਾ ਵੀ ਦੂਸਰੀਆਂ ਪੰਜਾਬ ਦੀਆਂ ਦੋਨੋਂ ਅਕਲੀਅਤਾਂ ਹਿੰਦੂਆਂ ਔਰ ਮੁਸਲਮਾਨਾਂ ਨੇ ਵੀ ਸਟੈਂਪ ਲਾ ਕੇ ਕਿਹਾ ਕਿ ਤੁਸੀਂ ਖਾਲਿਸਤਾਨ ਦੇ ਝੰਡਾ ਬਰਦਾਰ ਹੀ ਨਹੀਂ ਹੋ ਇਕੱਲੇ, ਅਸੀਂ ਵੀ ਉਸ ਖਾਲਿਸਤਾਨ ਦੇ ਥੱਲੇ ਜਿਉਣਾ ਚਾਹੁੰਦੇ ਹਾਂ। ਉਸ ਖਾਲਿਸਤਾਨ ਦਾ ਜਿਹੜਾ ਕਨਸੈਪਟ ਹੈ ਉਸ ਨੂੰ ਉਹਨਾਂ ਨੇ ਵੀ ਮੰਨਿਆ ਔਰ ਇਹਨੇ ਇੱਕ ਬਹੁਤ ਵੱਡਾ ਬੂਸਟ ਜਿਹੜਾ ਹੈ ਇੰਟਰਨੈਸ਼ਨਲੀ ਵੀ ਸਾਡੀ ਮੂਵਮੈਂਟ ਨੂੰ ਦਿੱਤਾ ਹੈ। ਔਰ ਅਸੀਂ ਉਹਨਾਂ ਸਮੂਹ ਵਰਕ, ਇਹ ਕੋਈ ਵੀ ਇਸ ਕਿਸਮ ਦੀ ਪ੍ਰਾਪਤੀ ਸੌਖੀ ਨਹੀਂ ਹੁੰਦੀ। ਕਿੰਨੇ ਵਰਕਰ, ਕਿੰਨੇ ਲੋਕ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਜਿਨ੍ਹਾਂ ਨੇ ਕਿਵੇਂ ਜਿਹੜਾ ਉਹ ਨੈਰੇਟਿਵ ਜਿਹੜਾ ਸੀ ਉਹ ਬਣਾਇਆ ਜਿਹੜਾ ਕੌਮੀ ਆਜ਼ਾਦੀ ਦਾ ਸੀ, ਕਿਵੇਂ ਉਹਨਾਂ ਨੇ ਜਿਹੜੀਆਂ ਫੇਕ ਨਿਊਜ਼ ਜਿਵੇਂ ਬਾਦਲ ਦਲ ਵਾਲਿਆਂ ਨੇ 2 ਦਿਨ 3 ਦਿਨ ਪਹਿਲਾਂ ਕੱਢ ਦਿੱਤਾ ਜੀ ਕਿ ਉਹ ਤਾਂ ਉਹਨਾਂ ਦੇ ਉਮੀਦਵਾਰ ਦੇ ਹੱਕ 'ਚ ਬੈਠ ਗਏ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਭੰਨਿਆ। ਔਰ ਕਿਵੇਂ ਨੌਜਵਾਨੀ ਨੇ ਜਾ ਕੇ ਉੱਥੇ ਰਿਲੈਂਟਲੈਸਲੀ, ਹਾਲਾਂ ਬਹੁਤ ਥੋੜਾ ਟਾਈਮ ਮਿਲਿਆ ਜਦੋਂ ਤੱਕ ਪਾਰਲੀਮੈਂਟਰੀ ਇਲੈਕਸ਼ਨ ਡਿਕਲੇਅਰ ਹੋਈ, ਔਰ ਦੂਜਾ ਅਸੀਂ ਸਭ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਅਸੀਂ ਇਹ ਆਸ ਵੀ ਕਰਦੇ ਹਾਂ। ਔਰ ਮੈਂ ਇਹੀ ਗੱਲ ਅੱਜ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੋਈ, ਮੈਂ ਕਿਹਾ ਇੱਕ ਗੱਲ ਦਾ ਧਿਆਨ ਰਹੇ ਕਿ ਜਿੱਥੇ ਐਕਸਪੈਕਟੇਸ਼ਨ ਬਹੁਤ ਹੁੰਦੀ ਹੈ
ਉੱਥੇ ਫਿਰ ਜੇ ਐਕਸਪੈਕਟੇਸ਼ਨ ਫੁੱਲਫਿਲ ਨਾ ਹੋਏ ਤੇ ਐਕਸਪੈਕਟੇਸ਼ਨ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਫਰਸਟ੍ਰੇਸ਼ਨ ਨੂੰ ਵੀ ਜੀ। ਔਰ ਇਹ ਗੱਲ ਅਸੀਂ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਹੀ ਦੇਖੀ ਕਿ 3 ਮਹੀਨੇ 'ਚ ਐਕਸਪੈਕਟੇਸ਼ਨ ਤੋਂ ਕਿੱਥੇ ਜਾ ਕੇ ਡਿਗੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਮੌਕਾ ਹੈ ਕਿ ਸਾਡੀਆਂ ਧਿਰਾਂ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਨੂੰ ਵੀ ਗ੍ਰਾਸ ਰੂਟ ਲੈਵਲ ਦੇ ਉੱਤੇ ਰੀਆਰਗੇਨਾਈਜ਼ ਹੋ ਕੇ ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਹਿੰਦੂਤਵਾ ਵਾਲਿਆਂ ਦਾ ਮੂੰਹ ਭੰਨਿਆ, ਇਹਦੇ ਨਾਲ ਜਿਹੜੇ ਪੰਥਕ ਸਿਆਸਤ ਦੇ ਉੱਤੇ ਕਾਬਜ਼ ਬਾਦਲ ਲਾਣਾ, ਜਿਹੜੇ ਜੋਂਕ ਬਣ ਕੇ ਜਿਨ੍ਹਾਂ ਨੇ ਖੂਨ ਪੀਤਾ ਹੋਇਆ ਪੰਥ ਦਾ, ਪੰਥ ਦੀਆਂ ਇੰਸਟੀਟਿਊਸ਼ਨਸ ਦਾ, ਉਹਨਾਂ ਨੂੰ ਵੀ ਟਿਕਾਣੇ ਰੱਖ ਦਿੱਤਾ। ਇਹ ਸਾਰੇ ਨੇ ਉਹ ਤਾਂ ਲੁੜ ਕੇ ਜਿਹੜੇ ਨੇ ਸਭ ਤੋਂ ਥੱਲੇ ਜਿਹੜਾ ਡੰਡੇ ਤੇ ਜਾ ਕੇ ਖਲੋਤੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਪੰਜਾਬ ਦੇ ਵਿੱਚ ਪੰਥਕ ਏਜੰਡੇ ਨੂੰ ਅੱਗੇ ਤੋਰਨ ਦਾ, ਵਿਦਿਨ ਸਿੱਖਾਂ ਦੇ ਅਕਾਲੀ ਦਲ ਦੀ ਸਿਆਸਤ ਨੂੰ ਇੱਕ ਵਾਰ ਫਿਰ ਪੰਥਕ ਪਲੇਟਫਾਰਮ ਤੇ ਲਿਆ ਕੇ ਖੜੇ ਕਰਨ ਦਾ, ਔਰ ਭਾਰਤ ਦੇ ਵਿੱਚ ਜਿਵੇਂ ਮਾਨ ਸਾਹਿਬ ਨੇ ਇਹ ਆਪਣੀ ਵਿਕਟਰੀ ਨੂੰ ਐਟਰੀਬਿਊਟ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਕਿ ਭਾਈ ਉਹਨਾਂ ਦੀ ਸਿੱਖਿਆਵਾਂ ਦੀ ਜਿੱਤ ਹੈ। ਉਹਨਾਂ ਨੇ ਦੀਪ ਸਿੱਧੂ ਔਰ ਜਿਹੜਾ ਸਿੱਧੂ ਮੂਸੇਵਾਲਾ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਦੀ ਆਵਾਜ਼ ਬਣਾਂਗੇ, ਘੱਟ ਗਿਣਤੀਆਂ ਦੇ ਵੀ ਬਣਾਂਗੇ ਔਰ ਸਿੱਖ ਕੌਮ ਜਿਹੜੀ ਹੈ ਉਹ ਹਰ ਇੱਕ ਦੀ ਆਵਾਜ਼ ਬਣ ਕੇ ਜਿਹੜੀ ਹੈ ਉਹ ਅੱਗੇ ਉੱਭਰਦੀ ਹੈ। ਇਹੀ ਗੱਲ ਉਹਨਾਂ ਦਾ ਜਿਹੜਾ ਪਹਿਲਾ ਟੈਨਿਓਰ ਸੀ 1999 ਤੋਂ 2004 ਤੱਕ, ਉਹਨਾਂ ਨੇ ਟ੍ਰਾਈਬਲਸ ਲਈ ਵੀ ਗੱਲ ਕੀਤੀ, ਦਲਿਤਾਂ ਲਈ ਵੀ ਕੀਤੀ, ਮੁਸਲਮਾਨਾਂ ਲਈ ਵੀ ਕੀਤੀ ਔਰ ਈਵਨ ਹਿੰਦੂਆਂ ਦੇ ਮਾਮਲੇ 'ਚ ਕਾਊ ਨੂੰ ਲੈ ਕੇ ਜੋ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਸੈਂਟੀਮੈਂਟ ਸੀ ਔਰ ਉਹਨਾਂ ਨੇ ਜਿਹੜਾ ਅਖਤਿਆਰੀ ਫੰਡ ਵੀ ਸੀ ਉਹਨਾਂ ਨੂੰ ਹਰ ਪਰਪਸ ਦੇ ਲਈ ਜਿੱਥੇ ਜਿੱਥੇ ਵੀ ਸੀ। ਸੋ ਮੈਂ ਸਮਝਦਾ ਵੀ ਇਹ ਇੱਕ ਅਗੇਨ ਇੱਕ ਬਹੁਤ ਜ਼ਬਰਦਸਤ ਜਿੱਤ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ ਵਿਊਅਰਸ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਹੀ ਜਾਰੀ ਰੱਖਾਂਗੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜੀ ਇਹ 23 ਸਾਲਾਂ ਬਾਅਦ ਸੰਗਰੂਰ ਦੀ ਸੀਟ ਜਿੱਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ, ਤੇ ਇਹਨਾਂ ਦੇ ਜਦੋਂ ਅਸੀਂ ਕਾਰਨਾਂ ਦਾ ਦੇਖਦੇ ਹਾਂ ਵੀ ਭਾਈ ਚਲੋ ਇੱਕ ਉਭਾਰ ਸੀ, ਇੱਕ ਜਜ਼ਬਾ ਸੀ, ਉਹਨਾਂ ਦਾ ਸਟੈਂਡ ਸੀ ਜਿਹਦੇ ਤੇ ਉਹ ਕਾਇਮ ਰਹੇ ਆ, ਪਰ ਹੁਣ ਜਦੋਂ ਆ ਕੇ ਇਹ ਜਿੱਤ ਪ੍ਰਾਪਤ ਹੋਈ ਹੈ ਤੇ ਇਹਦੇ ਪਿੱਛੇ ਕੀ ਕਾਰਨ ਨੇ? ਜਿਵੇਂ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਜੀ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸਿੱਖਿਆਵਾਂ ਦੀ ਜਿੱਤ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਯਾਦ ਕੀਤਾ ਵੀ ਭਾਈ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਇਹ ਜਿੱਤ ਜਿਹੜੀ ਹੈ ਉਹ ਹਾਸਲ ਹੋਈ ਹੈ। ਸੋ ਉਹਨਾਂ ਨੇ ਰੈਕਗਨਾਈਜ਼ ਹੀ ਨਹੀਂ ਕੀਤਾ ਸਿਰਫ, ਬਲਕਿ ਉਹਦੇ ਤੋਂ ਵੀ ਅੱਗੇ ਜਾਂਦਿਆਂ ਉਹਨਾਂ ਨੇ ਮਤਲਬ ਜਿੱਤ ਦੀ ਜਿਹੜੀ ਵਧਾਈ ਹੈ ਜਾਂ ਜਿਹੜਾ ਜਿੱਤ ਦਾ ਅਸੀਂ ਕਹਿ ਲਈਏ ਦਾਰੋਮਦਾਰ ਹੈ ਉਹ ਕੁਰਬਾਨੀ ਦੇ ਉੱਤੇ ਸੁੱਟਿਆ ਆ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ।
ਸੋ ਇਹ ਇੱਕ ਵੱਡਾ ਫੈਕਟਰ ਹੈ, ਮਤਲਬ ਜਿੱਥੇ ਸਿੱਖ ਸੈਂਟੀਮੈਂਟ ਵੀ ਜਾ ਕੇ ਜੁੜਦੇ ਆ, ਇਕਮੁੱਠ ਹੁੰਦੇ ਆ, ਤੇ ਨਾਲ ਹੀ ਨਾਲ ਉੱਥੇ ਪੰਜਾਬ ਦੇ ਇਸ਼ੂਜ਼ ਦੀ ਜਿਹੜੀ ਗੱਲ ਹੈ ਉਹ ਸਿੱਧੂ ਮੂਸੇਵਾਲੇ ਦੇ SYL ਗੀਤ ਦੀ ਗੱਲ ਹੋਵੇ, ਜਿਹਨੂੰ ਹੁਣ YouTube ਦੇ ਉੱਤੋਂ ਸਰਕਾਰੀ ਰਿਕੁਐਸਟ ਦੇ ਉੱਤੋਂ ਲਾ ਦਿੱਤਾ ਗਿਆ, ਭਾਰਤ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ, ਜਾਂ ਦੀਪ ਸਿੱਧੂ ਵੱਲੋਂ ਜਦੋਂ ਹੋਂਦ ਦੀ ਲੜਾਈ ਦੀ ਗੱਲ ਕੀਤੀ ਗਈ ਹੈ, ਇੱਕ 84 ਤੋਂ ਬਾਅਦ ਦੀ ਜਿਹੜੀ ਸਾਰੀ ਸਟਰਗਲ ਹੈ ਉਹ ਆ ਕੇ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਲੈਗੇਸੀ ਦੇ ਉੱਤੇ ਤੇ ਉਹਨਾਂ ਦੀ ਸ਼ਖਸੀਅਤ ਤੇ ਜਿਹੜੇ ਉਹਨਾਂ ਦੇ ਬੋਲ ਸੀ ਉਹਨਾਂ ਨੇ ਕਿਵੇਂ ਲੋਕਾਂ ਦੇ ਨਾਲ ਕਨੈਕਟ ਕੀਤਾ, ਉਸ ਦੇ ਨਾਲ ਜਾ ਕੇ ਜੁੜਦੀ ਹੈ। ਸੋ ਇਹਨੂੰ ਓਵਰਆਲ ਤੁਸੀਂ ਕਿਵੇਂ ਦੇਖਦੇ ਹੋ, ਜਾਂ ਕਿਵੇਂ ਇਹ ਸਾਰੇ ਪਾਰਟ ਨੂੰ ਤੁਸੀਂ ਵਿਚਾਰ ਰਹੇ ਹੋ? ਦੇਖੋ, ਮੈਂ ਅਕਸਰ ਰੂਹਾਨੀਅਤ ਦੀ ਗੱਲ ਕਰਦੇ ਹਾਂ, ਇਹ ਕਹਿੰਦਾ ਹੁੰਦਾ ਕਿ ਰੱਬ ਨੇ ਸਾਨੂੰ ਇਸ ਦੁਨੀਆ ਦੇ ਵਿੱਚ ਇਨਸਾਨੀ ਜ਼ਿੰਦਗੀ ਦਿੱਤੀ ਤੇ ਮਾਪਿਓ ਉਸ ਦਾ ਇੱਕ ਜ਼ਰੀਆ ਬਣੇ ਸਾਡੇ ਦੁਨੀਆ 'ਚ ਆਉਣ ਦਾ। ਸੋ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਜਿਹੜਾ ਰੱਬ ਦਾ ਸ਼ੁਕਰਗੁਜ਼ਾਰ ਨਹੀਂ ਹੈ, ਪਹਿਲਾ ਸ਼ੁਕਰੀਆ ਜਾਂ ਪਹਿਲੀ ਅਸਲੀ ਇਬਾਦਤ ਰੱਬ ਦੀ ਕਿ ਭਾਈ ਉਹ ਪਿਓ ਹੈ ਜਿਹਨੇ ਸਾਨੂੰ ਜੀਵਨ ਦਿੱਤਾ, ਜਨਮ ਦਿੱਤਾ, ਔਰ ਦੂਸਰਾ ਸਾਡੇ ਮਾਪਿਓ ਹੁੰਦੇ ਨੇ। ਔਰ ਮੈਂ ਪਿਛਲੇ ਦਿਨਾਂ 'ਚ ਇੱਕ ਰੂਹਾਨੀ ਪੇਸ਼ਵਾ ਉਹਨਾਂ ਦੇ ਬੋਲ ਸੁਣੇ ਤੇ ਉਹਨਾਂ ਨੇ ਰਾਦਰ ਗੱਲ ਇਹੀ ਕਹੀ ਪਰ ਉਹਨੂੰ ਇੱਕ ਹੋਰ ਰੰਗ 'ਚ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜਾ ਇਨਸਾਨ ਜਿਸ ਨੇ ਉਸ ਦੇ ਉੱਤੇ ਜਿਹੜਾ ਕੁਝ ਕੀਤਾ, ਜਿਹਦਾ ਉਹਨੂੰ ਫਾਇਦਾ ਹੋਇਆ, ਅਹਿਸਾਨ ਹੋਇਆ, ਜਾਂ ਉਸ ਦਾ ਜਿਹੜਾ ਉਸ ਦਾ ਸ਼ੁਕਰਗੁਜ਼ਾਰ ਹੀ ਨਹੀਂ ਹੁੰਦਾ ਜਾਂ ਉਸ ਦਾ ਸ਼ੁਕਰੀਆ ਨਹੀਂ ਕਰਦਾ, ਉਹ ਰੱਬ ਦਾ ਵੀ ਸ਼ੁਕਰੀਆ ਨਹੀਂ ਕਰ ਸਕਦਾ। ਹੁਣ ਬੇਸ਼ੱਕ ਕਿਉਂਕਿ ਜਦੋਂ ਅਸੀਂ ਰੱਬ ਦੀ ਹੋਂਦ ਨੂੰ ਸਮਝਣ, ਮੂਲ ਪਛਾਣਨ ਦੀ ਗੱਲ, ਉਹ ਤਾਂ ਇੱਕ ਡਿਫਰੈਂਟ ਕੈਟਾਗਰੀ ਦੇ ਲੋਕਾਂ ਦੀ ਹੈ। ਪਰ ਮੈਨੂੰ ਇਹ ਗੱਲ ਹੋਰ ਵੀ ਅਪੀਲਿੰਗ ਲੱਗੀ ਕਿ ਜਦੋਂ ਅਸੀਂ ਕਿਸੇ ਦਾ, ਕਿਉਂਕਿ ਦੂਸਰੇ ਪਾਸੇ ਇਹ ਪਾਰਟ ਵੀ ਹੈ ਕਿ ਭਾਈ ਜਿਹੜਾ ਜਿਵੇਂ ਅਮਰੀਕਨ ਕਹਿੰਦੇ ਨੇ ਕਿ ਵੀ ਬਿਨੇਵੋਲੈਂਟ ਇਜ਼ ਦਾ ਮੋਸਟ ਹੇਟਡ ਪਰਸਨ, ਜਾਂ ਅਸੀਂ ਇਸਲਾਮ ਦੇ ਹਵਾਲੇ ਨਾਲ ਕਿਤੇ ਦੇਖਦੇ ਹਾਂ ਕਿ ਭਾਈ ਇਹ ਕਿਹਾ ਗਿਆ ਕਿ ਵੀ ਜਿਸ ਪਰ तुमने एहसान किया है उसके शर से बचो। उस ਹੁਣ ਮੈਂ ਸਮਝਦਾ ਹਾਂ ਵੀ ਮਾਨ ਸਾਹਿਬ ਨੇ ਜਿੱਥੇ ਜਿੱਤ ਹਾਸਲ ਕੀਤੀ ਵਿਦ ਆਲ ਦਾ ਹਿਊਮਿਲਿਟੀ, ਉਹਨਾਂ ਨੇ ਉਹਨੂੰ ਡਿਊ ਦਿੱਤਾ, ਔਰ ਇਹ ਇੱਕ ਆਪਣੇ ਆਪ 'ਚ ਥੈਂਕਫੁਲਨੈਸ ਦਾ ਪ੍ਰਗਟਾਵਾ ਵੀ ਹੈ। ਔਰ ਜਿਹੜੇ ਲੋਕ ਸਾਰੇ ਐਨਾਲਾਈਜ਼ ਕਰ ਰਹੇ ਨੇ ਕਿ ਭਾਈ ਇਹ ਜਿਹੜੀ ਸੰਗਰੂਰ ਪਾਰਲੀਮੈਂਟਰੀ ਹਲਕੇ ਦੀ ਜਿੱਤ ਹੈ, ਇਹਦੇ 'ਚ ਕੀ ਫੈਕਟਰ ਨੇ, ਪਰ ਮਾਨ ਸਾਹਿਬ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ, ਵਾਹਿਗੁਰੂ ਦੀ ਰਜ਼ਾ, ਉਹਨਾਂ ਨੇ ਕਿਹਾ ਜੀ ਅਸੀਂ ਵਿਦ ਆਲ ਹਿਊਮਿਲਿਟੀ ਆਪਣੇ ਵੋਟਰਾਂ ਦਾ ਥੈਂਕ ਯੂ ਕਰਦੇ। ਫਿਰ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦਾ ਜ਼ਿਕਰ ਕੀਤਾ ਕਿ ਵੀ ਇਹ ਜਿਹੜੀ ਜਿੱਤ ਹੈ ਇਹ ਉਹਨਾਂ ਦੀ ਜਿਹੜੀ ਸਿਰਜੀ ਹੋਈ ਤਹਿਜ਼ੀਬੀ ਟੀਚਿੰਗਸ ਨੇ ਉਹਦੀ ਜਿੱਤ ਹੈ, ਅਸੀਂ ਪੀਸਫੁਲ ਤਰੀਕੇ ਨਾਲ ਇਹ ਜਿੱਤ ਹਾਸਲ ਕੀਤੀ। ਤੀਸਰਾ, ਉਹਨਾਂ ਨੇ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲਾ ਨੂੰ ਉਹਨਾਂ ਨੇ ਟ੍ਰਿਬਿਊਟ ਹੀ ਨਹੀਂ ਦਿੱਤੀ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਜਿਹਦੇ ਨਾਲ ਸਿੱਖ ਕੌਮ ਨੂੰ ਪੂਰੀ ਦੁਨੀਆ ਦੇ ਵਿੱਚ ਫਾਇਦਾ ਹੋਇਆ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਇਕੱਲਾ ਸ਼ੁਕਰੀਆ ਹੀ ਨਹੀਂ ਕੀਤਾ, ਹਾਲਾਂ ਉਹਨਾਂ ਦੀ ਤਬੀਅਤ ਥੋੜੀ ਨਾਸਾਜ਼ ਸੀ, ਉਹ ਜਾ ਨਹੀਂ ਸਕੇ। ਉਹਨਾਂ ਨੇ ਇਸੇ ਆਰਡਰ ਦੇ ਵਿੱਚ ਹੀ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਨ ਲਈ ਮਸਤੂਆਣਾ ਸਾਹਿਬ ਆਉਣਾ ਸੀ, ਫਿਰ ਇਹਨਾਂ ਦੋਨਾਂ ਹੀ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਸ਼ੁਕਰਾਨਾ ਕਰਨਾ ਸੀ। ਹੁਣ ਇਹ ਇੱਕ ਮੈਂ ਸਮਝਦਾ ਵੀ ਆਪਣੇ ਆਪ 'ਚ ਜੇਤੂ ਕੈਂਡੀਡੇਟ ਵੱਲੋਂ ਇਹ ਕਿਹਾ ਗਿਆ। ਹੁਣ ਅਸੀਂ ਇਹਨੂੰ ਪਰਖ ਕੇ ਦੇਖਦੇ ਹਾਂ ਕਿ ਅਸੈਂਬਲੀ ਚੋਣਾਂ ਦੀਪ ਸਿੱਧੂ ਉਹਨਾਂ ਦੇ ਹਲਕੇ 'ਚ ਜਾਂਦੇ ਨੇ, ਔਰ ਚੋਣਾਂ ਤੋਂ ਪਹਿਲਾਂ ਜਦੋਂ ਕਿ ਉਹਨਾਂ ਨੇ ਦੂਸਰੇ ਗੇੜ ਦੀ ਕੈਨਵੈਸਿੰਗ ਕਰਨੀ ਸੀ ਜੀ, ਐਕਸੀਡੈਂਟ ਦੇ ਬਹਾਨੇ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ। ਲੇਕਿਨ ਜਿਹੜਾ ਦੀਪ ਸਿੱਧੂ ਨੇ ਉਸ ਚੋਣ ਦੇ ਵੇਲੇ, ਜਿਹੜੇ ਅਸੀਂ 3 ਮਹੀਨੇ ਪਹਿਲਾਂ ਦੀ ਗੱਲ ਕਰ ਰਹੇ ਜੀ, ਇੱਕ ਹੱਥ 'ਚ ਝਾੜੂ ਤੇ ਇੱਕ ਹੱਥ 'ਚ ਕਿਰਪਾਨ ਫੜ ਕੇ ਜਿਹੜਾ ਚੈਲੰਜ ਥਰੋ ਕੀਤਾ ਕਿ ਭਾਈ ਤੁਸੀਂ ਦੱਸੋ ਕਿੱਥੇ ਖੜੇ ਹੋ, ਤੁਸੀਂ ਇਹ ਹੋ ਕਿ ਤੁਸੀਂ ਉਹ। ਔਰ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਸੁਖਪਾਲ ਖਹਿਰਾ ਜਿਹੜਾ ਖੁਦ ਕਾਂਗਰਸ ਦਾ MLA ਜੀ, ਉਹ ਇਹ ਕਹਿ ਰਿਹਾ ਕਿ ਭਾਈ ਇਹ ਉਹਨਾਂ ਦੇ ਲਫ਼ਜ਼ ਐਗਜ਼ੈਕਟਲੀ ਇਹ ਕਿ ਵੀ ਝਾੜੂ ਤੇ ਕਿਰਪਾਨ 'ਚ ਅੰਤਰ ਲੋਕਾਂ ਨੇ ਸਮਝਾ ਦਿੱਤਾ ਕਿ ਕਿਵੇਂ ਝਾੜੂ ਵਾਲਿਆਂ ਨੂੰ ਸੱਚਮੁੱਚ ਹੀ ਝਾੜੂ ਫੇਰਿਆ ਉਹਨਾਂ ਦਾ ਔਰ ਕਿਰਪਾਨ ਦੀ ਵਿਕਟਰੀ ਹੋਈ ਹੈ। ਹੁਣ ਇਹ ਨੈਰੇਟਿਵ, ਕਿਉਂਕਿ ਦੀਪ ਸਿੱਧੂ ਬੇਸ਼ੱਕ ਉਸ ਅਸੈਂਬਲੀ ਚੋਣ ਵੇਲੇ ਜਿੱਤ ਤੱਕ ਨਹੀਂ ਪਹੁੰਚਾ ਸਕੇ, ਲੇਕਿਨ ਲਗਭਗ 38,000 ਵੋਟਾਂ ਮਾਨ ਸਾਹਿਬ ਨੇ ਲਈਆਂ ਸੀ, 3,000 ਦਾ
ਫਰਕ ਸੀ ਜਿਹਦੇ ਨਾਲ ਵਿਰੋਧੀ ਕੈਂਡੀਡੇਟ ਜਿੱਤਿਆ ਜੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਗੱਲ ਕੱਲੀ ਉਸ ਹਲਕੇ ਦੀ ਨਹੀਂ ਸੀ, ਉਸ ਕਾਲ ਦੇ ਥੱਲੇ ਪੰਜਾਬ ਦੀ ਜਵਾਨੀ। ਔਰ ਇਹਦੇ 'ਚ ਮੈਂ ਕਿਸਾਨ ਮੂਵਮੈਂਟ ਨੂੰ ਵੀ ਕ੍ਰੈਡਿਟ ਦੇਣਾ ਚਾਹੁੰਦਾ, ਜਿਹੜਾ ਡਿਊ ਹੈ। ਕਿਸਾਨ ਮੂਵਮੈਂਟ ਦੀ ਲੀਡਰਸ਼ਿਪ ਨੇ ਬੇਸ਼ੱਕ ਬਿਟਰੇ ਕੀਤਾ ਪੰਥ ਨੂੰ ਜਿੱਤ ਤੋਂ ਬਾਅਦ, ਲੇਕਿਨ ਜਿਹੜਾ ਇਸ ਮੂਵਮੈਂਟ ਦੇ ਦੌਰਾਨ ਇੱਕ ਅਵੇਅਰਨੈਸ ਲੈਵਲ ਪੈਦਾ ਹੋਇਆ ਯੂਥ ਦੇ ਵਿੱਚ, ਔਰ ਉਸ ਅਵੇਅਰਨੈਸ ਲੈਵਲ ਨੂੰ ਵੀ ਪੈਦਾ ਕਰਨ 'ਚ ਉਹ ਦੀਪ ਸਿੱਧੂ ਹੋਏ ਔਰ ਸਿੱਧੂ ਮੂਸੇਵਾਲਾ ਹੋਏ ਔਰ ਕਲਾਕਾਰਾਂ ਦੀ ਦੁਨੀਆ। ਮੈਂ ਸਮਝਦਾ ਵੀ ਉਹਦੇ 'ਚ ਅਸੀਂ ਹਰ ਇੱਕ ਨੂੰ ਡਿਊ ਦਿੰਦੇ ਹਾਂ ਕਿ ਪਹਿਲੀ ਵਾਰ ਸੀ ਕਿ ਕਿਸੇ ਪੰਜਾਬ ਦੇ ਮੁੱਦੇ ਦੇ ਉੱਤੇ ਇਹ ਰੰਗਾ ਰੰਗ ਦੁਨੀਆ 'ਚ ਰਹਿਣ ਵਾਲੇ, ਜਿਨ੍ਹਾਂ ਨੂੰ ਅਸੀਂ ਲੱਚਰਪੁਣੇ ਤੋਂ ਵੱਧ ਕੇ ਹੋਰ ਕਿਸੇ ਅੱਖ ਨਾਲ ਨਹੀਂ ਸੀ ਦੇਖਦੇ ਕਿ ਭਾਈ ਇਹ ਤਾਂ ਇਹੀ ਕੁਝ ਫੈਲਾ ਰਹੇ ਨੇ ਜੀ, ਉਹਨਾਂ ਨੇ ਆ ਕੇ ਪਹਿਲੀ ਵਾਰ ਇਸ ਪਾਰਟ ਨੂੰ ਟੱਚ ਕੀਤਾ ਸੀ ਕਿ ਭਾਈ ਉਹ ਵੀ ਪੰਜਾਬ ਦੀ ਧਰਤੀ ਦੇ ਪੁੱਤਰ ਪੁੱਤਰੀਆਂ ਨੇ ਔਰ ਉਹਦੇ 'ਚ ਸਭ ਦੇ ਰੋਲ ਨੂੰ ਅਸੀਂ ਐਕਨੋਲੇਜ ਕਰਦੇ। ਹੁਣ ਉਹ ਇੱਕ ਵਹੀਕਲ ਵੀ ਬਣੇ ਉਸ ਜਨਰੇਸ਼ਨ ਤੱਕ ਮੈਸੇਜ ਦੇਣ ਲਈ, ਜਿਹੜੀ ਜਨਰੇਸ਼ਨ ਸਾਡੀ ਜਨਰੇਸ਼ਨ ਤੋਂ, ਜਿਨ੍ਹਾਂ ਨੇ ਪੋਲੀਟੀਕਲ ਐਕਟਿਵਿਜ਼ਮ 1980 ਦਾ ਦੇਖਿਆ, ਸਰਕਾਰੀ ਜ਼ੁਲਮ ਦੇਖਿਆ, ਅਸੀਂ ਯੰਗਰ ਜਨਰੇਸ਼ਨ ਨਾਲ ਕਨੈਕਟ ਨਹੀਂ ਸੀ ਹੋ ਪਾਏ। ਔਰ ਉਹਨਾਂ ਨੇ ਨਾ ਸਿਰਫ ਉਹ ਕਨੈਕਟ ਹੋਏ, ਫਿਰ ਗੱਲ ਕੱਲੀ ਕਿਸਾਨੀ ਮੋਰਚੇ ਤੱਕ ਨਹੀਂ ਰਹੀ। ਉਸ ਤੋਂ ਬਾਅਦ ਦੀਪ ਸਿੱਧੂ ਨੇ ਜਦੋਂ ਫਸਲਾਂ ਦੇ ਤੋਂ ਵੀ ਅਹਿਮੀਅਤ ਵਾਲੀ ਗੱਲ ਨਸਲਾਂ ਦੀ ਕੀਤੀ ਤੇ ਗੱਲ ਜੈਨੋਸਾਈਡ ਤੇ ਆ ਗਈ। ਜ਼ਾਹਰ ਹੈ ਵੀ ਨਸਲ ਕੌਣ ਮੁਕਾ ਰਿਹਾ ਹੈ ਤੇ ਅਸੀਂ ਨਸਲ ਕਿਵੇਂ ਮਹਿਫੂਜ਼ ਕਰਨੀ ਹੈ। ਔਰ ਜਾਂਦੇ ਜਾਂਦੇ ਜਿਵੇਂ ਸਿੱਧੂ ਮੂਸੇਵਾਲਾ, ਭਾਵੇਂ ਉਹਨਾਂ ਦੀ ਜਿਹੜਾ ਕੋਲਡ ਬਲੱਡਡ ਮਰਡਰ ਜਿਹੜਾ ਭਾਰਤੀ ਏਜੰਸੀਆਂ ਨੇ ਕਰਾਇਆ, ਉਸ ਤੋਂ ਬਾਅਦ ਉਹ ਗੀਤ ਰਿਲੀਜ਼ ਹੁੰਦਾ ਹੈ। ਹਾਲਾਂਕਿ ਚੋਣ ਤੋਂ ਵੀ ਬਾਅਦ ਹੋਇਆ, ਲੇਕਿਨ ਉਸ ਤੋਂ ਪਹਿਲਾਂ ਕਿਉਂਕਿ ਸੋਸ਼ਲ ਮੀਡੀਆ ਲੀਕ ਵੀ ਹੋ ਚੁੱਕਾ ਸੀ ਔਰ ਸਿੱਧੂ ਮੂਸੇਵਾਲੇ ਦਾ ਮਰਡਰ ਆਮ ਲੋਕਾਂ ਨੂੰ ਇਹ ਸਮਝ ਆ ਚੁੱਕਾ ਸੀ ਕਿ ਏਜੰਸੀਆਂ ਦਾ ਕੰਮ ਹੈ। ਉਹਨਾਂ ਦੇ 3-4 ਦਿਨ ਪਹਿਲਾਂ ਕੀਤੇ ਇੰਟਰਵਿਊ ਵੀ ਸਾਹਮਣੇ ਆ ਚੁੱਕੇ ਸੀ, ਜਿਹਦੇ 'ਚ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਫੋਟੋ ਲਾਉਣ ਨੂੰ ਜਸਟੀਫਾਈ ਕੀਤਾ, ਮੀਰੀ ਦੇ ਕਨਸੈਪਟ ਨੂੰ, ਹਥਿਆਰਬੰਦ ਸੰਘਰਸ਼ ਦੇ ਕਨਸੈਪਟ ਨੂੰ ਜਸਟੀਫਾਈ ਕੀਤਾ। ਈਵਨ ਇਹ ਕਹਿਣਾ ਖਾਲਿਸਤਾਨ ਦਾ ਮਤਲਬ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਹੈ। ਸੋ ਆਲਰੇਡੀ ਉਹਨਾਂ ਦੀ ਉਹ ਇਮੇਜ ਬਿਲਡਿੰਗ, ਨੋ ਮੈਟਰ ਉਸ ਤੋਂ ਪਹਿਲਾਂ ਉਹ ਕਿਹਨਾਂ ਕੰਟਰੋਵਰਸੀਆਂ ਦਾ ਸ਼ਿਕਾਰ ਰਹੇ ਜਾਂ ਕੀ ਸੀ, ਉਹਨਾਂ ਨੇ ਆਲਰੇਡੀ ਉਹਨਾਂ ਨੂੰ ਇੱਕ ਉਸ ਨਾਇਕ ਵਜੋਂ ਲਿਆ ਕੇ ਖੜਾ ਕਰ ਦਿੱਤਾ ਸੀ, ਜਿਹਦੇ ਕੋਲੋਂ ਆਸ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਹੱਕਾਂ ਦਾ ਨੈਰੇਟਿਵ ਸਿਰਜਣ ਦੀ ਗੱਲ ਹੈ, ਉਹ ਉਸ ਦੇ ਲਈ ਉਹਨਾਂ ਨੇ ਜ਼ਮੀਨ ਤਿਆਰ ਕਰ ਲਈ ਸੀ। ਔਰ ਜਦੋਂ ਅਸੀਂ ਈਵਨ ਇਸ ਗੀਤ ਦਾ, ਜਿਸ ਦੇ ਬੋਲ ਪਹਿਲਾਂ ਥੋੜੇ ਲੀਕ ਹੋਏ, ਹੁਣ ਤਾਂ ਤੁਸੀਂ ਦੱਸਿਆ ਕਿ ਵੀ 22 ਮਿਲੀਅਨ ਤੋਂ ਜ਼ਿਆਦਾ ਉਹਦੇ ਵਿਊਅਰ ਸਨ, ਜਦੋਂ ਕਿ ਇੰਡੀਅਨ ਗਵਰਨਮੈਂਟ ਨੇ, ਤੁਸੀਂ ਦੇਖੋ ਵੀ ਕਿਵੇਂ ਗੱਲ, ਉਹ ਤਲਵਾਰ ਤੋਂ ਹੀ ਨਹੀਂ ਡਰਦੇ। ਹੁਣ ਇੱਕ ਪਾਸੇ ਉਹੀ ਭਗਵੰਤ ਮਾਨ ਜਦੋਂ ਕੈਂਪੇਨ ਕਰ ਰਿਹਾ ਸੰਗਰੂਰ 'ਚ, ਉਹ ਕਹਿ ਰਿਹਾ ਜੀ ਇਹ ਜਿਹੜੇ ਤਲਵਾਰ ਚੁੱਕਣ ਨੂੰ ਕਹਿ ਰਹੇ ਨੇ, ਹਥਿਆਰ ਚੁੱਕਣ ਨੂੰ ਕਹਿ ਰਹੇ ਨੇ, ਇਹ ਤਾਂ ਕਿਤਾਬ ਚੁੱਕਣ ਦਾ ਵੇਲਾ ਹੈ। ਹੁਣ ਤੁਸੀਂ ਤਲਵਾਰ ਵਾਲਿਆਂ ਨੂੰ ਅੱਤਵਾਦੀ ਕਹਿ ਕੇ ਮਾਰਿਆ, ਤੇ ਜਿਨ੍ਹਾਂ ਨੇ ਕਿਤਾਬ ਚੁੱਕੀ, ਜਿਨ੍ਹਾਂ ਨੇ ਗੀਤ ਲਿਖੇ, ਜਿਨ੍ਹਾਂ ਨੇ ਗੀਤ ਗਾਏ, ਅੱਜ ਤੁਹਾਡੀ ਹਕੂਮਤ ਉਹਨਾਂ ਤੋਂ ਵੀ ਕਿੰਨੀ ਖੌਫਜ਼ਦਾ ਹੋਈ ਕਿ ਦੋਨਾਂ ਨੂੰ ਪਹਿਲਾਂ ਤੁਸੀਂ ਐਲੀਮੀਨੇਟ ਕੀਤਾ ਤੁਹਾਡੀਆਂ ਏਜੰਸੀਆਂ ਨੇ, ਦੀਪ ਸਿੱਧੂ ਨੂੰ ਵੀ, ਸਿੱਧੂ ਮੂਸੇਵਾਲਾ ਨੂੰ ਵੀ। ਹੁਣ ਤੁਹਾਨੂੰ ਜਿਵੇਂ ਕਦੇ ਪਿੰਡਾਂ ਵਾਲਿਆਂ ਦੀ ਫੋਟੋ ਤੋਂ ਵੀ ਡਰ ਲੱਗਦਾ, ਉਹਦੀਆਂ ਪਾਬੰਦੀਆਂ, ਔਰ ਹਿਮਾਚਲ 'ਚ ਤੁਹਾਡੀ ਬੀਜੇਪੀ ਦੀ ਸਰਕਾਰ ਨੇ ਕਿਵੇਂ ਜਿਹੜਾ ਉਹ ਬੇਇੱਜ਼ਤ ਕੀਤਾ ਉਹਨਾਂ ਨੂੰ, ਜਿਨ੍ਹਾਂ ਦੀਆਂ ਵਹੀਕਲਸ ਤੇ ਪਿੰਡਾਂ ਵਾਲਿਆਂ ਦੀ ਫੋਟੋ ਜਾਂ ਦੀਪ ਸਿੱਧੂ ਦੀ ਫੋਟੋ ਸੀ। ਅੱਜ 22 ਮਿਲੀਅਨ ਲੋਕ ਦੇਖ ਚੁੱਕੇ ਨੇ, ਦੇਖਣਾ ਚਾਹੁੰਦੇ ਨੇ। ਤੁਹਾਡੀ ਹਕੂਮਤ ਜਿਹੜੀ ਆ ਉਹ YouTube ਨੂੰ ਕਹਿ ਕੇ ਉਹਦੇ ਤੇ ਪਾਬੰਦੀ ਲਵਾਉਂਦੀ ਹੈ। ਔਰ ਜਿਹੜੀ ਅਵੇਅਰਨੈਸ ਦਾ ਲੈਵਲ, ਸਿੱਧੂ ਮੂਸੇਵਾਲੇ ਦਾ ਉਹ ਗੀਤ ਜਦੋਂ ਉਹਨਾਂ ਨੇ ਜਿਹੜੇ ਉਹਦੇ 'ਚ ਫੈਕਟਰ ਲਿਆਂਦੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਵੱਡਾ ਸੋਚ, ਤੂੰ ਵੱਡਾ ਸੋਚ, ਨੀਅਤ ਛੋਟੀ ਵਾਲਿਆ, ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ। ਹੁਣ ਇਹ ਵੀ ਜਦੋਂ ਤੁਸੀਂ ਲਾਈਨ ਡਰਾ ਕਰਦੇ ਹੋ ਕਿ ਭਾਈ ਤੁਸੀਂ ਕਿਹਨੂੰ ਕਿਹਦੇ ਦੇ ਨਾਲ ਜੋੜਦੇ ਹੋ। ਹੁਣ ਜ਼ਾਹਰ ਹੈ ਜਦੋਂ ਅਸੀਂ ਅਕਾਲ ਤਖਤ ਵਰਸਸ ਦਿੱਲੀ ਕਹਿੰਦੇ, ਲਾਈਨ ਡਰਾ ਹੁੰਦੀ ਹੈ। ਹੁਣ ਜਦੋਂ ਟੋਪੀ ਵਾਲੇ, ਔਰ ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਵੀ ਇਹ ਬੋਲ ਹੁੰਦੇ ਸੀ ਕਿ ਭਾਈ ਪਹਿਲਾਂ ਅਸੀਂ ਟੋਪੀ ਨੂੰ ਆਜ਼ਾਦ ਕਰਵਾਇਆ, ਹੁਣ ਅਸੀਂ ਦਸਤਾਰ ਨੂੰ ਆਜ਼ਾਦ ਕਰਵਾਉਣਾ। ਹੁਣ ਇਹ ਲਾਈਨ ਹੈ ਸਲੇਵਰੀ ਵਰਸਸ ਫਰੀडम ਦੀ। ਫਿਰ ਨਾਲ ਦੀ ਨਾਲ ਉਹਨਾਂ ਨੇ ਦਾ ਫਾਈਨਲ ਜਿਹੜਾ ਵਾਰਨਿੰਗ ਇਸ ਗੀਤ ਦਾ, ਜੇ ਨਾ ਟਲੇ ਤਾਂ ਫਿਰ ਮੁੜ ਬਲਵਿੰਦਰ ਜਟਾਣਾ ਆਊ, ਫਿਰ ਪੁੱਤ ਬਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ, ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ। ਹੁਣ ਇਹਦੇ ਨਾਲ ਦੋਨੋਂ ਹੀ ਪਾਰਟ ਜਿਹੜੇ ਨੇ ਉਹ ਉਹਨਾਂ ਨੇ ਜਿੱਥੇ
ਬੀਤੇ 4 ਦਹਾਕਿਆਂ ਦੀ ਪਾਣੀਆਂ ਦੀ ਸਟਰਗਲ, ਜਿਹਦੇ 'ਚ ਭਾਈ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਦੀ ਟੀਮ ਨੇ ਫਾਈਨਲ ਡੱਕਾ ਲਾਇਆ ਸੀ ਆਪਣੇ ਤਰੀਕੇ ਨਾਲ, ਜੋ ਉਸ ਵੇਲੇ ਦਾ ਤਰੀਕਾ ਸੀ। ਪਰ ਅੱਜ ਇਹ ਮੈਸੇਜ ਜਿਹੜਾ ਸੀ, ਮੈਂ ਸਮਝਦਾ ਵੀ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਦੇ ਪਿੱਛੇ ਆ ਕੇ ਨੌਜਵਾਨੀ ਖੜੀ ਹੈ, ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦੇ ਜਿਹੜੇ ਐਡਮਾਇਰਰ ਸੀ ਉਹ ਆ ਕੇ ਖਲੋਤੇ, ਉਹਨਾਂ ਨੇ ਕੈਂਪੇਨਿੰਗ ਕੀਤੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਭਾਈ ਪੰਜਾਬ ਦੇ ਹੱਕਾਂ ਦੀ ਰਾਖੀ, ਪੰਜਾਬ ਦੇ ਪਾਣੀਆਂ ਦੀ ਰਾਖੀ, ਔਰ ਜਿਵੇਂ ਇਸ ਗੀਤ ਦੀ ਬਿਗਨਿੰਗ ਇਹ ਹੁੰਦੀ ਹੈ, ਕਿਸੇ ਨੂੰ ਕੋਈ ਭੁਲੇਖਾ ਨਾ ਹੋਏ, ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ, ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ, ਜਿੰਨਾ ਚਿਰ ਸਾਨੂੰ ਸੋਵਰਨਿਟੀ ਦਾ ਰਾਹ ਨਹੀਂ ਦਿੰਦੇ ਉਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ। ਕਿ ਜੇ ਅਸੀਂ ਸੋਵਰਨ ਮੁਲਕ ਖਾਲਿਸਤਾਨ ਵਾਲੇ ਹੋਵਾਂਗੇ ਫਿਰ ਅਸੀਂ ਤੁਹਾਡੇ ਨਾਲ ਡੀਲ ਬਣਾਵਾਂਗੇ, ਪਾਣੀ ਦੀ ਕੀਮਤ ਵੀ ਤੁਹਾਡੇ ਤੋਂ ਲਵਾਂਗੇ, ਜੋ ਤੁਹਾਨੂੰ ਚਾਹੀਦਾ ਹੈ ਤੁਹਾਨੂੰ ਦੇਵਾਂਗੇ। ਔਰ ਉਹਦਾ ਹੁਣ ਇਹ ਜਿਹੜਾ ਪਾਰਟ ਹੈ, ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਮਾਨ ਸਾਹਿਬ ਨੇ ਵੀ ਉਹਨਾਂ ਨੂੰ ਡਿਊ ਟ੍ਰਿਬਿਊਟ ਦਿੱਤੀ ਹੈ, ਔਰ ਇਸ ਸਾਰੇ ਜਿਹੜਾ ਗੇਮ ਚੇਂਜਰ ਹੈ, ਜਿਹੜਾ ਨੈਰੇਟਿਵ ਚੇਂਜਰ ਹੈ, ਉਹਦੇ 'ਚ ਇਹਨਾਂ ਦੋਨੋਂ ਹੀ ਸ਼ਖਸੀਅਤਾਂ ਦਾ, ਦੀਪ ਸਿੱਧੂ ਦਾ ਵੀ ਔਰ ਸਿੱਧੂ ਮੂਸੇਵਾਲੇ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਜਿਵੇਂ ਤੁਸੀਂ ਇੱਕ ਇਹਦੇ 'ਚ ਮੈਂ ਹੋਰ ਐਡ ਕਰਨੀ ਚਾਹੂੰਗਾ, ਜਿਵੇਂ ਇਹ SYL ਗਾਣੇ ਦੀ ਗੱਲ ਹੈ ਜਾਂ ਇੱਕ ਨੈਰੇਟਿਵ ਦੀ ਗੱਲ ਹੈ। ਹੁਣ ਕਾਂਗਰਸ ਲੀਡਰ ਤੇ ਜਿਹੜੇ ਬਾਕਸਰ ਖਿਡਾਰੀ ਰਹੇ ਆ ਵਿਜੇਂਦਰ ਸਿੰਘ ਹਰਿਆਣੇ ਤੋਂ, ਉਹਨਾਂ ਨੇ ਵੀ SYL Song ਨੂੰ ਡਿਫੈਂਡ ਕੀਤਾ ਹੈ। ਇਹ ਕਹਿ ਕੇ ਡਿਫੈਂਡ ਕੀਤਾ, ਜਿਹੜੀ ਗੱਲ ਤੁਸੀਂ ਅਖੀਰ ਦੇ ਵਿੱਚ ਕਹੀ ਹੈ ਵੀ ਪੰਜਾਬ, ਹਰਿਆਣਾ, ਹਿਮਾਚਲ, ਮਤਲਬ ਇਹ ਇੱਕ ਟੈਰੀਟਰੀ ਦੇ ਤੌਰ ਤੇ ਪ੍ਰੋਜੈਕਟ ਕੀਤਾ ਗਿਆ ਤੇ ਫਿਰ ਉਹਦੇ 'ਚ ਹਿੰਦੂ ਸਿੱਖ ਜਿਹੜੀ ਏਕਤਾ ਹੈਗੀ ਹੈ ਜਾਂ ਘੱਟ ਗਿਣਤੀਆਂ ਦੀ ਸਾਂਝ ਹੈ ਉਸ ਨੂੰ ਡਿਫੈਂਡ ਕੀਤਾ ਗਿਆ, ਤੇ ਉਹ ਕਿਵੇਂ ਹਿੰਦੂਤਵਾ ਦੇ ਅਗੇਂਸਟ ਜਿਹੜੀ ਹੈ ਪ੍ਰੋਜੈਕਟ ਕੀਤੀ ਗਈ ਹੈ, ਇੱਕ ਲਾਈਨ, ਇੱਕ ਨੈਰੇਟਿਵ ਬਿਲਡ ਕੀਤਾ ਗਿਆ ਇਸ ਗਾਣੇ ਦੇ ਵਿੱਚ, ਉਸ ਨੂੰ ਮੁੱਖ ਰੱਖਦਿਆਂ ਹੋਇਆ। ਮਤਲਬ ਜੇ ਇੱਕ ਸਾਬਕਾ ਬਾਕਸਰ ਇਸ ਵਕਤ ਕਾਂਗਰਸ ਦਾ ਆਗੂ ਹੈ, ਹਰਿਆਣੇ ਦੇ ਵਿੱਚ ਰਹਿੰਦਾ, ਉਹਨੂੰ ਇਹ ਗੱਲ ਸਮਝ ਆ ਰਹੀ ਹੈ, ਤਾਂ ਇਹਦਾ ਮਤਲਬ ਇਹ ਗੱਲ ਸਿੱਖਾਂ ਦੇ ਵਿੱਚ ਹੀ ਨਹੀਂ ਸਗੋਂ ਉਹਦੇ ਤੋਂ ਅੱਗੇ ਵੱਧ ਕੇ ਹੋਰ ਜਿਹੜੀਆਂ ਕਮਿਊਨਿਟੀਜ਼ ਨੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਇਸ ਵਕਤ ਦੇਖ ਰਹੀਆਂ ਨੇ ਜਾਂ ਸਮਝ ਰਹੀਆਂ ਨੇ ਕਿ ਆਉਣ ਵਾਲਾ ਸਮਾਂ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਇਹ ਵੀ ਇੱਕ ਇੰਪੋਰਟੈਂਟ ਗੱਲ ਹੈ। ਦੇਖੋ, ਉਹਦੇ 'ਚ ਮੈਂ ਸਮਝਦਾ ਵੀ ਇੱਕ ਗਲਤਫਹਿਮੀ ਪੈਦਾ ਨਾ ਹੋਏ ਕਿ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬ 'ਚ ਹੀ ਸਨ ਜੀ। ਹੁਣ ਇੱਕ ਪਾਰਟ ਹੈ ਕਿ ਵਿਦਨ ਇੰਡੀਅਨ ਮੈਪ, ਜੇ ਤੁਸੀਂ ਕਹੋ ਜੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ ਬਣਾ ਕੇ ਜਿਹੜਾ ਹੋਏ, ਉਹ ਤਾਂ ਉਹੀ ਹੋਏਗਾ ਬੈਕ ਟੂ ਸਕੁਅਰ 1, ਜਿੱਥੋਂ ਤੁਸੀਂ ਸਿੱਖ ਸੂਬੇ ਦੀ ਗੱਲ, ਪੰਜਾਬੀ ਸੂਬੇ ਦੀ ਗੱਲ, ਸਿੱਖ ਹੱਕਾਂ ਦੀ ਗੱਲ ਕੀਤੀ ਸੀ। ਇਹ ਜਦੋਂ ਅਸੀਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਪਾਣੀਆਂ ਦੀ ਗੱਲ ਕਰਦੇ ਹਾਂ, ਹੁਣ ਅਸੀਂ ਵਿਦਨ ਇੰਡੀਅਨ ਮੈਪ, ਇੰਡੀਅਨ ਸਿਸਟਮ ਥੱਲੇ ਨਹੀਂ, ਕਿਉਂਕਿ ਵਿਜੇਂਦਰ ਸਿੰਘ ਦਾ ਉਹਨੇ ਡਿਫੈਂਡ ਕੀਤਾ ਆਪਣੇ ਵੱਲੋਂ। ਪੱਗ ਦੇ ਮਾਮਲੇ 'ਚ ਵੀ ਉਹਨੇ ਕਿਹਾ ਜੀ, ਪੱਗ ਜਦੋਂ ਉਹਨਾਂ ਨੇ ਟੋਪੀ ਵਰਸਸ ਪੱਗ ਕਿਹਾ, ਹਰਿਆਣੇ ਦੇ ਜਾਟ ਵੀ ਪੱਗਾਂ, ਸਾਡੀ ਵੀ ਪੱਗ ਹੈ, ਠੀਕ ਹੈ। ਇਹ ਮੈਂ ਸਮਝਦਾ ਵੀ ਉਹਨਾਂ ਨੇ ਆਪਣੇ ਸਹਿਚਾਰ ਦਾ ਔਰ ਆਪਣੀ ਓਨੈਸਟੀ ਦਾ ਸਬੂਤ ਦਿੱਤਾ ਹੈ ਕਿ ਉਹ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਨੇ। ਪਰ ਇਹਦੇ 'ਚੋਂ ਇਹ ਭੁਲੇਖਾ ਨਹੀਂ ਕੱਢਣਾ ਚਾਹੀਦਾ ਵੀ ਅਸੀਂ ਮਹਾਂ ਪੰਜਾਬ ਮੰਗ ਰਹੇ ਕਿ ਜੀ ਇਹ ਮਹਾਂ ਪੰਜਾਬ ਦੇ ਵਿੱਚ ਤੁਸੀਂ ਫਿਰ 19% ਰਹਿ ਜਾਂਦੇ ਹੋ, 30-32%, ਔਰ ਉਹਦੇ 'ਚ ਉਵੇਂ ਹੀ ਮਹਾਂ ਪੰਜਾਬ 'ਚੋਂ ਨਿਕਲ ਕੇ ਤਾਂ ਅਸੀਂ ਖਾਲਿਸਤਾਨ ਜਿਹੜਾ ਪੰਜਾਬੀ ਸੂਬਾ ਲਿਆ। ਤੇ ਪੰਜਾਬੀ ਸੂਬੇ ਵੇਲੇ ਉਹਨਾਂ ਨੇ ਡਿਸਕ੍ਰਿਮੀਨੇਸ਼ਨ, ਕਿਉਂਕਿ ਪੰਜਾਬੀ ਹਿੰਦੂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ ਹੋਈ ਸੀ, ਉਹਨਾਂ ਨੇ 1961 ਦੀ ਸੈਂਸਸ ਦਾ ਆਧਾਰ ਬਣਾ ਕੇ ਜਿਹੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ। ਸੋ ਸਾਡੀ ਮੰਗ ਖਾਲਿਸਤਾਨ ਦੀ, ਔਰ ਮੈਂ ਸਮਝਦਾ ਹਾਂ ਵੀ ਕਿਸਾਨ ਮੂਵਮੈਂਟ ਵੇਲੇ ਜਿਹੜੇ ਜਾਟ ਸਾਡੇ ਭਰਾ ਭੈਣਾਂ ਆ ਕੇ ਹਰਿਆਣਾ, ਵੈਸਟਰਨ ਯੂਪੀ ਦੇ ਜੁਆਇਨ ਕੀਤੇ, ਉਹਨਾਂ ਨੂੰ ਵੀ ਇਹ ਭੁਲੇਖਾ ਨਹੀਂ ਹੈ। ਜਿਵੇਂ ਹੁਣ ਸੰਗਰੂਰ ਦੇ ਜਿਹੜੇ ਨੇ ਹਿੰਦੂ ਵੋਟਰ, ਬਰਨਾਲੇ ਦੇ ਨਾਟ ਸੰਗਰੂਰ, ਬਰਨਾਲੇ ਦੇ ਹਿੰਦੂ ਵੋਟਰ ਔਰ ਮਲੇਰਕੋਟਲੇ ਦੇ ਮੁਸਲਮਾਨ ਵੋਟਰ, ਉਹਨਾਂ ਨੇ ਖਾਲਿਸਤਾਨ ਦੇ ਝੰਡਾ ਬਰਦਾਰ ਨੂੰ ਆਪਣਾ ਨੁਮਾਇੰਦਾ ਮੰਨਿਆ। ਸੋ ਅਸੀਂ ਸਮਝਦੇ ਹਾਂ ਵੀ ਜੇ ਹਰਿਆਣਾ ਔਰ ਇਸ ਖਿੱਤੇ ਦੇ ਲੋਕ ਇਸ ਕਦਰ ਪੂਰੀ ਤੌਰ ਦੇ ਉੱਤੇ ਜਿਹੜਾ ਉਹ ਆ ਕੇ ਖਲੋ ਜਾਣਗੇ ਕਿ ਭਾਈ ਅਸੀਂ ਖਾਲਿਸਤਾਨ ਦੇ ਵਿੱਚ ਹੀ ਆਪਣੀ ਕਲਿਆਣ ਸਮਝਦੇ ਹਾਂ, ਇਸ ਦਾ ਇਹ ਮੈਸੇਜ ਅਸੀਂ ਜਿਹੜਾ ਹੈ ਉਸ ਨੂੰ ਜ਼ਰੂਰ ਵੈਲਕਮ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਸੇ ਦੇ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ, ਦੁਬਾਰਾ ਗੱਲਬਾਤ ਇੱਥੋਂ ਹੀ ਕੰਟੀਨਿਊ ਕਰਦੇ ਹਾਂ। सिग्नेचर ट्रक सर्विस
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਮਤਲਬ ਜਿਹੜਾ ਇਹ ਮੈਂਡੇਟ ਮਿਲਿਆ ਸੰਗਰੂਰ ਦੇ ਲੋਕਾਂ ਵੱਲੋਂ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸੰਘਰਸ਼ ਦੀ ਗੱਲ ਕਰਦੇ ਹਾਂ, ਤੇ ਆਬਵੀਅਸਲੀ ਜਿਹੜੀ ਇੰਡੀਅਨ ਸਟੇਟ ਹੋਵੇ ਜਾਂ ਉਹਨਾਂ ਦੇ ਹਰ ਇੱਕ ਅਦਾਰੇ ਵੱਲੋਂ ਇਸ ਸੰਘਰਸ਼ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਜਾਂਦਾ ਹੈ, ਪਾਕਿਸਤਾਨ ਦੇ ਨਾਲ ਜਾਂ ISI ਦੇ ਨਾਲ ਜੋੜਿਆ ਜਾਂਦਾ ਹੈ। ਮਤਲਬ ਇਸ ਕਿਸਮ ਦਾ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਇੱਕ ਡਰ ਦਾ, ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਜਿਹਦੇ ਤੋਂ ਲੋਕ ਆਮ ਤੌਰ ਤੇ ਦੂਰ ਭੱਜਦੇ ਆ, ਪੈਰ ਪਿਛਾਂਹ ਨੂੰ ਖਿੱਚਦੇ ਆ। ਸੋ ਹੁਣ ਵੀ ਜਦੋਂ ਇਹ ਜਿੱਤ ਹੋਈ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸੰਗਰੂਰ ਤੋਂ, ਤੇ ਨਾਲ ਹੀ ਨਾਲ ਇੱਕ ਦੁਬਾਰਾ ਉਹੀ ਗੱਲ, ਉਹੀ ਨੈਰੇਟਿਵ ਵੀ ਉਹਨਾਂ ਨੇ ਜੀ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ ਤੇ ਉਹਦੇ ਤੇ ਕੰਟਰੋਵਰਸੀ ਖੜੀ ਹੋ ਗਈ ਆ। ਮਤਲਬ ਉਹਨਾਂ ਦਾ ਵਾਪਸ 23 ਸਾਲਾਂ ਬਾਅਦ ਜਿੱਤਣਾ, ਇਹਦੇ ਨਾਲ ਜਿਹੜਾ ਆ ਉਹ ਟੈਰਰਿਜ਼ਮ ਨੂੰ ਜਿਹੜਾ ਉਭਾਰ ਮਿਲੂਗਾ, ਇਹਦੇ ਨਾਲ ਇੱਕ ਸੈਪਰੇਟਿਸਟ ਆਈਡੀਓਲੋਜੀ ਜਿਹੜੀ ਹੈ ਉਹਨੂੰ ਉਭਾਰ ਮਿਲੂਗਾ। ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਗੱਲ ਕਰਨਗੇ। ਇਸ ਕਿਸਮ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਜਾਂ ਸਟੋਰੀਜ਼ ਜਿਹੜੀਆਂ ਨੇ ਉਹ ਇਕੱਲਾ ਸੋਸ਼ਲ ਮੀਡੀਆ ਤੇ ਨਹੀਂ ਬਲਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਇੰਡੀਆ ਦਾ, ਉਹਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੋ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਹੈ ਜਾਂ ਫਿਰ ਕਿਤੇ ਨਾ ਕਿਤੇ ਇੱਕ ਨੈਗੇਟਿਵ ਜਿਹੜਾ ਕੈਂਪੇਨ ਹੈ ਉਹ ਦੁਬਾਰਾ ਖੜੀ ਕੀਤੀ ਜਾਊਗੀ? ਹੁਣ ਦੇਖੋ, ਡਾਕਟਰ BR ਅੰਬੇਦਕਰ ਨੇ ਇੱਕ ਵਾਰ ਇਹ ਕਿਹਾ ਸੀ ਕਿ ਜਦੋਂ ਮੈਜੋਰਿਟੀ ਕੌਮ ਯਾਨੀ ਕਿ ਬਹੁ ਗਿਣਤੀ ਹਿੰਦੂ ਉਹ ਖੁਸ਼ ਹੋਣ ਕਿਸੇ ਮਾਮਲੇ 'ਚ ਜਿਹੜੇ ਇਸ਼ੂ ਘੱਟ ਗਿਣਤੀ ਨਾਲ ਸੰਬੰਧਿਤ ਹੋਣ, ਤਾਂ ਸਮਝੋ ਕਿ ਵੀ ਇਹ ਸਾਡਾ ਬੇੜਾ ਗਰਕ ਹੋ ਰਿਹਾ ਘੱਟ ਗਿਣਤੀਆਂ ਦਾ, ਅਕਲੀਅਤਾਂ ਦਾ। ਤੇ ਜਦੋਂ ਕਿਸੇ ਮੁੱਦੇ ਤੇ ਇਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਹੋਏ, ਉਦੋਂ ਸਮਝੋ ਕਿ ਇਹਦੇ 'ਚੋਂ ਅਕਲੀਅਤਾਂ ਦਾ ਕੋਈ ਭਲਾ ਨਿਕਲ ਰਿਹਾ। ਸੋ ਮੈਂ ਸਮਝਦਾ ਵੀ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵਿਕਟਰੀ ਨੂੰ ਸੰਗਰੂਰ ਹਲਕੇ ਦੇ ਲੋਕਾਂ ਨੇ, ਜਿਹੜੀ ਖਾਲਿਸਤਾਨ ਦੇ ਪ੍ਰੋਟੈਗੋਨਿਸਟ, ਫਲੈਗ ਬੇਅਰਰ, ਖਾਲਿਸਤਾਨ ਦੇ ਅਲੰਬਰਦਾਰ ਸਰਦਾਰ ਮਾਨ ਦੇ ਉੱਤੇ ਜਿੱਤ ਦੀ ਮੋਹਰ ਲਾਈ, ਉਹਨੇ ਕੁੱਲ ਦੁਨੀਆ ਭਰ ਦੇ ਵਿੱਚ ਸਿੱਖ ਨੌਜਵਾਨੀ ਨੂੰ, ਸਿੱਖ ਕੌਮ ਨੂੰ ਐਲੇਟ ਕੀਤਾ। ਜਿੰਨੀਆਂ ਕਾਲਾਂ ਵਧਾਈ ਦੀਆਂ ਦੂਸਰੀਆਂ ਚੱਲੀਆਂ ਨੇ, ਸਾਰੇ ਪਾਸੇ ਇੱਕ ਦੂਸਰੇ ਨੇ, ਈਵਨ ਸਵੇਰੇ ਹਾਲਾਂਕਿ ਇੱਥੋਂ ਦੇ 2:30-3 ਵਜੇ ਸੀ, 4 ਵਜੇ ਤੱਕ ਜਦੋਂ ਉੱਥੇ ਕਾਊਂਟਿੰਗ ਚੱਲ ਰਹੀ ਸੀ, ਔਰ ਮੈਂ ਦੇਖ ਰਿਹਾ ਸੀ ਵੀ ਜਿਹਦਾ ਮੈਸੇਜ ਆਉਂਦਾ ਸੀ ਉਹਨੂੰ ਤੋਂ ਵਾਪਸ ਕਰੋ, ਸਾਰੇ ਹੀ ਜਾਗ ਰਹੇ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਕਿਵੇਂ ਸਾਡੀਆਂ ਦਿਲਾਂ ਦੀਆਂ ਧੜਕਣਾਂ ਉਸ ਨਤੀਜੇ ਦੇ ਨਾਲ ਜੁੜੀਆਂ ਹੋਈਆਂ ਸੀ। ਦੂਸਰਾ ਪੱਖ ਦੁਸ਼ਮਣ ਦੀ ਤਕਲੀਫ, ਔਰ ਮੇਰੇ ਸਾਹਮਣੇ ਜਿੰਨੀਆਂ ਨੂੰ ਮੈਂ ਮੋਨੀਟਰ ਕੀਤਾ 4 ਸਟੋਰੀਜ਼ ਨੇ, ਅੱਡ-ਅੱਡ ਵਿਊ ਪੁਆਇੰਟ, ਅੱਡ-ਅੱਡ ਜਿਹੜੇ ਆਪੋ ਆਪਣੇ ਵਿਊ ਪੁਆਇੰਟ ਨੂੰ ਪ੍ਰੋਜੈਕਟ ਕਰਨ ਵਾਲੇ ਮੀਡੀਆ, ਪ੍ਰਿੰਟ ਮੀਡੀਆ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਅੱਜ ਕੱਲ੍ਹ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਨਾਂ ਦੀ ਪ੍ਰਿੰਟ ਐਡੀਸ਼ਨ ਵੀ ਨੇ। ਸਭ ਤੋਂ ਪਹਿਲਾਂ ਆਪ ਇੰਡੀਆ ਦੀ ਗੱਲ ਕਰੀਏ ਜਿਹੜਾ RSS ਦਾ ਮਾਊਥ ਪੀਸ ਹੈ, ਔਰ ਉਹਨਾਂ ਦੀ ਸਟੋਰੀ ਦੀ ਹੈਡਲਾਈਨ ਇਹ ਹੈ, ਅਲਾਰਮ ਬੈਲਸ ਫॉर ਪੰਜਾਬ ਐਜ਼ ਪ੍ਰੋ ਖਾਲਿਸਤਾਨ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਵਿਨਜ਼ ਲੋਕ ਸਭਾ ਸੀਟ ਓਨ ਭਗਵੰਤ ਮਾਨ's ਹੋਮ ਟਰਫ ਇਨ ਸੰਗਰੂਰ। ਹੁਣ ਇਹਦੇ ਜੇ ਤੁਸੀਂ ਇਹਦੇ 'ਚ ਮੈਂ ਟਾਈਮ ਨਹੀਂ ਹੈ ਮੈਂ ਖਬਰ ਨੂੰ ਅਦਰਵਾਈਜ਼ ਐਨਾਲਾਈਜ਼ ਕਰਾਂ, ਲੇਕਿਨ ਦੋ ਇਹਦੇ 'ਚੋਂ ਮੈਸੇਜ ਬੜੇ, ਅਲਾਰਮ ਬੈਲਸ ਫॉर ਪੰਜਾਬ, ਇਹ ਅਲਾਰਮ ਬੈਲਸ ਫॉर ਪੰਜਾਬ ਨਹੀਂ ਹੈ, ਅਲਾਰਮ ਬੈਲਸ ਫॉर ਦਿੱਲੀ। ਉਹਨਾਂ ਨੂੰ ਅਲਾਰਮ ਬੈਲਸ ਨੇ ਕਿ ਵੀ ਇਹ ਕੀ ਹੋ ਗਿਆ
ਕਿ ਵੀ ਉਹਨਾਂ ਨੇ ਫਿਰ ਕੱਲਾ ਹੀ ਨਹੀਂ, ਉਹਨਾਂ ਨੂੰ ਇਹ ਵੀ ਚਲੋ ਕੋਈ ਕਿਸੇ ਰਿਮੋਟ ਜਿਹੇ ਹਲਕੇ 'ਚੋਂ ਜਿੱਤ ਜਾਂਦਾ ਹੈ, ਜਿੱਤੇ ਵੀ ਉੱਥੋਂ ਜਿੱਥੇ ਸਿਟਿੰਗ ਚੀਫ ਮਿਨਿਸਟਰ ਜਿਹੜਾ 3 ਮਹੀਨੇ ਪਹਿਲਾਂ ਥੰਪਿੰਗ ਮੈਜੋਰਿਟੀ ਨਾਲ ਸਾਰੇ 9 ਅਸੈਂਬਲੀ ਹਲਕਿਆਂ 'ਚ ਭਗਵੰਤ ਮਾਨ ਦੀ ਜਿੱਤ ਹੋਈ ਸੀ। ਆਮ ਆਦਮੀ ਪਾਰਟੀ ਦੇ ਕੋਲ 3 ਜਾਂ 4 ਸੀਟਾਂ ਸੀ ਉਸ 'ਚੋਂ। ਹੁਣ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਕਿਵੇਂ ਅਲਾਰਮ ਬੈਲਸ ਖਤਰੇ ਦੀਆਂ ਘੰਟੀਆਂ ਟੁਣ-ਟੁਣਾ ਰਹੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਹਿੰਦੂ ਅਖਬਾਰ ਦਾ ਵਿਕਾਸ ਵਾਸੂਦੇਵਾ ਐਨਾਲਾਈਜ਼ ਕਰ ਰਿਹਾ, ਸਿਮਰਨਜੀਤ ਸਿੰਘ ਮਾਨ's win may boost ਅਕਾਲੀ ਪੋਲਿਟਿਕਸ ਹਾਰਡਲਾਈਨਰਸ, ਔਰ ਥੱਲੇ ਉਹ ਕੋਟ ਅਨਕੋਟ ਦੇ ਰਿਹਾ, ਟੂ ਕਾਊਂਟਰ ਰੈਡੀਕਲਿਜ਼ਮ ਆਮ ਆਦਮੀ ਪਾਰਟੀ ਗਵਰਨਮੈਂਟ ਨੀਡਸ ਟੂ ਮੇਕ ਡਿਵੈਲਪਮੈਂਟ ਐਂਡ ਗਵਰਨੈਂਸ ਇਟਸ ਮੇਨ ਏਜੰਡਾ। ਹੁਣ ਇਹ ਹੈ, ਪਹਿਲਾਂ ਤਾਂ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਅਲਾਰਮ ਬੈਲਸ ਕੀ ਨੇ, ਦੂਜਿਆਂ ਨੂੰ ਨਜ਼ਰ ਆ ਰਿਹਾ ਵੀ ਜਿਹਨਾਂ ਬਾਦਲਾਂ ਨੂੰ ਅਸੀਂ ਆਪਣੀ ਛਤਰੀ ਦਾ ਕਬੂਤਰ ਬਣਾਇਆ ਹੋਇਆ ਸੀ, ਇਹ ਤਾਂ ਉਹਨਾਂ ਦੇ ਥੱਲੋਂ ਵੀ ਜ਼ਮੀਨ ਸਰਕੀ ਹੈ। ਔਰ ਇਹ ਅਕਾਲੀ ਪੋਲਿਟਿਕਸ ਜਿਹੜਾ ਹੈ ਉਹ ਦੁਬਾਰਾ ਜਿਹੜੀ ਹੈ ਉਹਦਾ ਪੰਥਕ ਏਜੰਡਾ ਫਰੰਟ ਫਾਰਮ ਤੇ ਆਏਗਾ। ਔਰ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਥੱਲੇ ਜਿਹੜੀ ਪ੍ਰੋ ਪੰਥ ਪੋਲਿਟਿਕਸ ਹੈ ਅਕਾਲੀ ਦਲ ਦੀ, ਉਹ ਦੂਸਰਿਆਂ ਨੂੰ ਸਾਫ਼ ਕਰੇਗੀ, ਬਾਦਲਾਂ ਨੂੰ। ਸੋ ਇਹ ਵੀ ਉਹਨਾਂ ਨੇ ਆਪਣਾ ਫਿਕਰ, ਫਿਰ ਉਹਨਾਂ ਨੂੰ ਲੱਗਾ ਵੀ ਇਹਨੂੰ ਕਾਊਂਟਰ ਕਿਵੇਂ ਕੀਤਾ ਜਾਏਗਾ। ਜਿੰਨੀ ਤੇਜ਼ੀ ਦੇ ਨਾਲ ਇਹ ਚੜ੍ਹਤ ਹੋਈ ਹੈ, ਉਹ ਹੁਣ ਐਡਵਾਈਜ਼ਰ ਮੋਡ 'ਚ ਆ ਗਏ ਟੂ ਕਾਊਂਟਰ ਰੈਡੀਕਲਿਜ਼ਮ। ਇਹ ਰੈਡੀਕਲਿਜ਼ਮ ਆ ਗਿਆ ਪੰਜਾਬ 'ਚ, 3 ਮਹੀਨੇ 'ਚ ਹੀ ਧਰਤੀ ਬਦਲ ਗਈ। ਆਮ ਆਦਮੀ ਪਾਰਟੀ ਗਵਰਨਮੈਂਟ ਨੀਡਸ ਟੂ ਮੇਕ ਡਿਵੈਲਪਮੈਂਟ ਐਂਡ ਗਵਰਨਮੈਂਟ ਕਿ ਦਵਾ ਦਵ ਡਿਵੈਲਪਮੈਂਟ, ਕੋਈ ਹੋਰ ਧੋਖੇ ਵਾਲਾ ਨਾਰਾ ਕੱਢੋ, ਕੋਈ ਹੋਰ ਜਿਹੜਾ ਉਹ ਤੁਹਾਡਾ ਪਹਿਲਾਂ ਵਿਕਿਆ ਨਹੀਂ ਉਹਦੀ ਤਾਂ 3 ਮਹੀਨੇ 'ਚ ਦਮ ਤੋੜ ਗਿਆ ਤੁਹਾਡਾ ਐਜੂਕੇਸ਼ਨ ਤੇ ਮਹੱਲਾ ਕਲੀਨਿਕ। ਫਿਰ ਇਕਨੋਮਿਕ ਟਾਈਮਸ, ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਐਡਵੋਕੇਟ ਬੈਕ ਇਨ ਪਾਰਲੀਮੈਂਟ ਆਫਟਰ 2 ਡੈਕੇਡਸ। ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਪਾਰਲੀਮੈਂਟ ਗੰਗਾ ਜਲ ਨਾਲ ਧੋ ਕੇ ਹਿੰਦੂ ਤਵੀਆਂ ਦੀ ਬਣਾ ਦਿੱਤੀ ਸੀ, ਇੱਥੇ ਤਾਂ ਫਿਰ ਜਿਹੜੇ ਨੇ ਖਾਲਿਸਤਾਨ ਵਾਲਾ ਆ ਕੇ ਜਿਹੜਾ ਉਹ ਰੋਜ਼ਾਨਾ ਜਿਹੜਾ ਉਹ ਹੱਥ ਖੜਾ ਕਰਕੇ ਕਿਹਾ ਕਰੂ ਵੀ ਤੁਹਾਡੀ ਹਿੰਦੂ ਤਵੀਆਂ ਦੀ ਐਸੀ ਤੈਸੀ। ਹੁਣ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ 2 ਦਹਾਕਿਆਂ ਬਾਅਦ ਜਦੋਂ ਇਹ ਲੱਗਦਾ ਸੀ ਕਿ ਵੀ ਇਹ ਹਿੰਦੂਤਵਾਦੀ ਪੋਲਿਟਿਕਸ ਨੇ ਸਾਰੇ ਦੂਜੇ ਜਿਹੜੇ ਨੇ ਉਹ ਰੋੜ ਦਿੱਤੇ ਨੇ, ਉੱਥੇ ਇੱਕ ਸਿੱਖ ਜਿਹੜਾ ਮੁਸਲਮਾਨਾਂ ਦੀ ਗੱਲ ਵੀ ਕਰਦਾ ਹੈ, ਮਲੇਰਕੋਟਲੇ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ, ਜਿਹੜਾ ਇਹ ਝੂਠ ਵੇਚਦੇ ਨੇ ਗਾਂ ਮਾਤਾ ਦੇ ਨਾਂ ਤੇ, ਉਹਨੂੰ ਐਕਸਪੋਜ਼ ਵੀ ਕਰਦਾ ਇਹਨਾਂ ਨੂੰ। ਫਿਰ ਅਸੀਂ ਦੇਖਦੇ ਹਾਂ ਹਿੰਦੂ ਦੀ ਹੈਡਲਾਈਨ, ਵਿਦ ਸੰਗਰੂਰ ਬਾਈਪੋਲ ਵਿਨ ਸਿਮਰਨਜੀਤ ਸਿੰਘ ਮਾਨ ਮੇਕਸ ਏ ਕਮਬੈਕ, ਸਰਪ੍ਰਾਈਜ਼ ਵਿਨ ਆਫ ਰੈਡੀਕਲ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ seen as a measure of 3-month-old ਆਮ ਆਦਮੀ ਪਾਰਟੀ ਗਵਰਨਮੈਂਟਸ ਪੋਪੂਲੈਰਿਟੀ। ਉਹਨਾਂ ਨੇ ਕਿਹਾ ਜੀ ਵੀ ਇਹ ਤਾਂ ਟੈਸਟ ਹੋ ਰਿਹਾ ਸੀ ਇਹਨਾਂ ਦਾ ਵੀ ਇਹ ਕਿੰਨੀ ਕੁ ਪੋਪੂਲਰ ਹੈ, ਔਰ ਰੈਡੀਕਲ ਸਿੱਖ ਲੀਡਰ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਤੁਸੀਂ ਕਿਹਾ ਕਿ ਉਹ ਇਹ ਨੈਰੇਟਿਵ ਰੈਡੀਕਲ ਔਰ ਪੰਜਾਬ 'ਚ, ਲੇਕਿਨ ਇੱਕ ਇਲੈਕਟਿਡ ਪਾਰਲੀਮੈਂਟੇਰੀਅਨ ਦਾ ਖਲੋ ਜਾਣਾ ਜੀ, ਜਿਨ੍ਹਾਂ ਨੂੰ ਇਹ ਗੈਂਗਸਟਰ ਕਹਿ ਕੇ ਮਾਰਨ ਦੀ ਇਹਨਾਂ ਨੇ ਪਲਾਨ ਕੀਤੀ ਹੋਈ ਸੀ, ਜਿਹੜੇ ਇਹਨਾਂ ਨੇ ਸਿੱਖ ਕੌਮ ਦੇ ਖਿਲਾਫ ਜੋ ਨੈਰੇਟਿਵ ਸਿਰਜਿਆ ਹੋਇਆ ਸੀ, ਮੈਂ ਸਮਝਦਾ ਹਾਂ ਵੀ ਕੱਲਾ ਇਸ ਦਾ, ਕਿਉਂਕਿ ਅੱਜ ਡਾਇਸਪੋਰਾ ਸਿੱਖਾਂ ਦੀ ਆਵਾਜ਼ ਆਪਣਾ ਇੱਕ ਭਾਰ ਰੱਖਦੀ ਹੈ, ਔਰ ਸਿਮਰਨਜੀਤ ਸਿੰਘ ਮਾਨ ਅਸੀਂ ਸਮਝਦੇ ਹਾਂ ਵੀ ਬਹੁਤ ਜਲਦੀ ਜੋ ਹੀ ਉਹ ਆਪਣੀ ਜਿਹੜਾ ਹੈ ਉਹ ਸਹੁੰ ਚੁੱਕਦੇ ਨੇ ਜਾਂ ਦੂਜੇ, ਅਸੀਂ ਚਾਹਾਂਗੇ ਕਿ ਉਹ ਅਮਰੀਕਾ, ਕੈਨੇਡਾ, ਦੁਨੀਆ ਭਰ 'ਚ ਜਿਹੜਾ ਉਹ ਟੂਰ ਕਰਨ, ਤਾਂ ਕਿ ਜਿਹੜਾ ਇੱਥੋਂ ਦੇ ਵੀ ਜਿਹੜੀਆਂ ਅੱਜ ਵੀ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਸਟੇਟ ਡਿਪਾਰਟਮੈਂਟ ਨਾਲ, USF ਨਾਲ ਮੀਟਿੰਗਸ ਦਾ ਸਿਲਸਿਲਾ ਚੱਲ ਰਿਹਾ। ਮੈਂ ਡਿਸਕਸ ਇਸ ਲਈ ਨਹੀਂ ਕੀਤਾ ਕਿ ਜਿਹੜੀਆਂ ਵੀ ਡਿਟੇਲਸ ਨੇ ਉਹਨਾਂ ਤੋਂ ਆਉਣ, ਔਰ ਉਹਦੇ 'ਚ ਇੱਕ ਇਲੈਕਟਿਡ ਜਿਹੜੇ MP ਨੇ ਉਹਨਾਂ ਦਾ ਇੱਕ ਆਪਣਾ ਭਾਰ ਹੋਏਗਾ, ਉਹਨਾਂ ਦੀ ਆਵਾਜ਼ ਦਾ। ਸੋ ਕੱਲਾ ਇਹੀ ਨਹੀਂ, ਔਰ ਇਹਦੇ ਨਾਲ ਮੈਂ ਸਮਝਦਾ ਵੀ ਈਵਨ ਰੈਫਰੈਂਡਮ 2020 ਦੇ ਕੈਂਪੇਨ ਨੂੰ ਵੀ ਬੂਸਟ ਮਿਲਿਆ, ਕਿਉਂਕਿ ਅਲਟੀਮੇਟਲੀ ਰੈਫਰੈਂਡਮ ਦਾ ਮਤਲਬ ਹੀ ਕੌਮੀ ਆਜ਼ਾਦੀ ਹੈ, ਔਰ ਖਾਲਿਸਤਾਨ ਦਾ ਝੰਡਾ ਸਰ ਸਿਮਰਨਜੀਤ ਸਿੰਘ ਮਾਨ ਨੇ ਚੁੱਕਿਆ ਹੋਇਆ। ਜਦੋਂ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ, ਤੇ ਇਹੀ ਜਿਹੜੇ ਲੋਕ ਨੇ ਇਹ ਕਹਿੰਦੇ ਸੀ ਜੀ ਇਹ ਤਾਂ ਦੇਖ ਲਓ ਜਿਹੜਾ ਖਾਲਿਸਤਾਨ ਦੀ ਗੱਲ ਕਰਨ ਵਾਲਾ ਮਾਨ ਹੈ, ਉਹਨਾਂ ਦੇ ਤਾਂ ਫਲਾਣੀ ਥਾਂ ਜ਼ਮਾਨਤ ਜ਼ਬਤ ਹੋ ਗਈ, ਫਲਾਣੀ ਥਾਂ ਇਹ ਹੋਇਆ। ਹੁਣ ਕਾਸ਼ ਉਹ ਇੰਨੇ ਕੁ ਇਮਾਨਦਾਰ ਹੋਣ, ਉਹ ਇਹ ਕਹਿਣ ਕਿ ਪੰਜਾਬ ਦੇ ਲੋਕ ਹੁਣ ਇਸ ਸਿੱਟੇ ਤੇ ਪਹੁੰਚ ਗਏ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਲਈ ਉਹ ਸੰਗਰੂਰ ਜਿਹੜਾ ਬਰਨਾਲੇ ਦੇ ਹਿੰਦੂ ਹੋਣ ਜਾਂ ਮਲੇਰਕੋਟਲੇ ਦੇ ਮੁਸਲਮਾਨ ਹੋਣ ਜਾਂ ਉਹਨਾਂ 9 ਹਲਕਿਆਂ ਦੇ ਸਿੱਖ ਹੋਣ, ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਦੀ
ਬਾਲਟੀ ਜਿਹੜੀ ਹੈ ਉਹ ਵੋਟਾਂ ਦੇ ਨਾਲ ਭਰ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਵੀ ਤੁਹਾਡੇ ਪੱਲੇ ਕੁਛ ਨਹੀਂ, ਹੁਣ ਅਸੀਂ ਇਸ ਬਾਲਟੀ ਤੋਂ ਹੀ ਆਸਾਂ ਲਾਈਆਂ ਹੋਈਆਂ ਨੇ ਔਰ ਉਹ ਬਾਲਟੀ ਖਾਲਿਸਤਾਨ ਦੀ ਅਗਵਾਈ ਕਰਦੀ। ਜੀ ਡਾਕਟਰ ਸਾਹਿਬ, ਬਿਲਕੁਲ। ਇੱਕ ਵਿਊਅਰਸ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਹੀ ਅੱਗੇ ਕੰਟੀਨਿਊ ਕਰਾਂਗੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਅਰਸ, ਬ੍ਰੇਕ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਇਵੈਂਚੁਅਲੀ ਇਹ ਸਾਰੀ ਅੱਜ ਦੀ ਜਿਹੜੀ ਡਿਸਕਸ਼ਨ ਹੈ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਸੰਗਰੂਰ ਦੀ ਪਾਰਲੀਮੈਂਟਰੀ ਸੀਟ ਤੋਂ ਉਹਨਾਂ ਦੀ ਜਿੱਤ ਤੇ ਇਹਦੇ ਤੇ ਭਾਰਤ ਦਾ ਮੀਡੀਆ ਆ ਜਿਹੜਾ ਉਹਨੇ ਜਿਵੇਂ ਰਿਐਕਟ ਕਰਨਾ ਸ਼ੁਰੂ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਵੀ ਇਹ ਰਿਐਕਸ਼ਨ ਹੋਰ ਤਿੱਖਾ ਹੋਊਗਾ। ਈਵਨ ਪੰਜਾਬ ਦੇ ਵਿੱਚੋਂ ਵੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਭਾਵੇਂ ਇੱਕ ਪਾਸੇ ਵਧਾਈ ਵੀ ਦਿੱਤੀ ਹੈ ਕਿ ਜੀ ਧੰਨਵਾਦ, ਚੰਗੀ ਗੱਲ ਹੈ ਕਿ ਤੁਸੀਂ ਜਿੱਤ ਗਏ ਹੋ, ਪਰ ਨਾਲ ਦੀ ਨਾਲ ਉਹ ਵੀ ਜਿਹੜੀਆਂ ਨੇ ਗੱਲਾਂ ਸ਼ੁਰੂ ਹੋ ਗਈਆਂ ਨੇ ਕਿ ਜੀ ਇਹਦਾ ਜਿਹੜਾ ਏਜੰਡਾ ਉਹ ਖਾਲਿਸਤਾਨੀ ਹੈ, ਇਹ ਭਾਰਤ ਦੇ ਲਈ ਘਾਤਕ ਸਿੱਧ ਹੋਇਆ। ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਸ਼ਾਂਤੀ ਭੰਗ ਹੋ ਜਾਊਗੀ ਜੇ ਇਹ ਅੱਗੇ ਵਧਿਆ, ਇੱਦਾਂ ਹੋ ਜਾਊਗਾ। ਮਤਲਬ ਇਸ ਕਿਸਮ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ। ਪਰ ਇਹਨੂੰ ਜੇ ਦੂਜੇ ਪੱਖ ਤੋਂ, ਸਿੱਖ ਪੱਖ ਤੋਂ ਦੇਖਣਾ ਹੋਵੇ ਤੇ ਕੀ ਸਮਝਦੇ ਹੋ ਕਿ ਜਿਹੜਾ ਖਾਲਿਸਤਾਨੀ ਸੰਘਰਸ਼ ਹੈ 84 ਤੋਂ ਬਾਅਦ ਦਾ, ਜਾਂ ਇਹ ਸਾਰੇ ਪਾਰਟ ਨੂੰ ਹੁਣ ਜਿਵੇਂ ਇੱਕ ਪਾਸੇ ਨਿਮਾਣ ਦੇ ਵੱਲ ਨੂੰ ਜਾਂਦਾ ਕਿਹਾ ਜਾ ਰਿਹਾ ਸੀ, ਕਲੇਮ ਕੀਤਾ ਜਾ ਰਿਹਾ ਸੀ ਭਾਰਤ ਵੱਲੋਂ ਜਾਂ ਉੱਥੋਂ ਦੇ ਮੀਡੀਆ ਵੱਲੋਂ, ਸੋ ਕੀ ਹੁਣ ਇਸ ਨੂੰ ਫਲਿੱਪ ਮਿਲੂਗਾ? ਕੀ ਹੁਣ ਜਿਹੜਾ ਸੰਘਰਸ਼ ਹੈ ਉਹਨੂੰ ਇਹ ਅਸੀਂ ਸਮਝ ਸਕਦੇ ਹਾਂ ਕਿ ਉਹ ਹੁਣ ਉਚਾਈ ਵੱਲ ਜਾਊਗਾ, ਅੱਗੇ ਵਧੂਗਾ? ਦੇਖੋ, ਜਿਹੜੀ ਗੱਲ ਮੈਂ ਕਹਿਣ ਲੱਗਾ ਇਹ ਬੇਸ਼ੱਕ ਰੂਹਾਨੀਅਤ ਦੀ ਦੁਨੀਆ ਨਾਲ ਸੰਬੰਧਿਤ ਹੈ ਔਰ ਜਿਹੜੇ ਦਰਵੇਸ਼, ਸ਼ਾਇਰ ਜਾਂ ਫਿਲਾਸਫਰ ਜਾਂ ਸੋਚਵਾਨ ਉਸ ਰੂਹਾਨੀਅਤ ਦੀ ਉਚਾਈ ਨੂੰ ਛੂਹੰਦੇ ਨੇ, ਉਹ ਉਸ ਧਰਤੀ ਦੇ ਕਲਚਰ ਨੂੰ ਜਦੋਂ ਬਿਆਨਦੇ ਨੇ ਤਾਂ ਉਹਨਾਂ ਦੇ ਸਾਹਮਣੇ ਇਮੀਡੀਏਟ ਕੀ ਵਾਪਰ ਰਿਹਾ ਹੈ ਉਹ ਨਹੀਂ ਹੁੰਦਾ। ਉਹ ਆਪਣੇ ਸੁਰਤ ਦੇ ਖੰਭਾਂ ਦੇ ਉੱਤੇ ਜਿਹੜਾ ਹੈ ਉਹ ਉਚਾਈਆਂ ਦੇ ਵਿੱਚ ਦੇਖ ਰਹੇ ਹੁੰਦੇ ਨੇ ਕਿ ਇਸ ਧਰਤੀ ਦੇ ਖਮੀਰ ਦੇ ਵਿੱਚ ਕੀ ਹੈ, ਇਸ ਧਰਤੀ ਦਾ ਭਵਿੱਖ ਕੀ ਹੈ। ਔਰ ਪ੍ਰੋਫੈਸਰ ਪੂਰਨ ਸਿੰਘ ਜਦੋਂ ਪੰਜਾਬ ਨੂੰ ਬਿਆਨਦੇ ਨੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਔਰ ਇਹੀ ਗੱਲ ਜਦੋਂ ਉਹ ਇਹ ਕਹਿੰਦੇ ਨੇ ਕਿ ਭਾਈ ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ ਜੀ। ਹੁਣ ਇਹ ਜਿਹੜੀ ਤਰਬੀਅਤ ਹੈ ਔਰ ਇਸ ਨੂੰ ਬੇਸ਼ੱਕ ਅਸੀਂ ਪੰਜਾਬ ਦੀ ਤਰਬੀਅਤ 'ਚ ਸਿੱਖ ਥਾਟ ਤੋਂ ਬਾਅਦ ਹੋਰ ਵੀ ਜਿਹੜੇ ਨਾਇਕ ਜੇ ਪੰਜਾਬ ਦੇ ਵਿੱਚ ਅੱਜ ਵੀ ਦੁੱਲਾ ਭੱਟੀ ਜਿਹੜਾ ਇੱਕ ਨਾਇਕ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਦੋਵੇਂ ਪਾਸੇ ਅੱਜ ਵੀ ਦੁੱਲਾ ਭੱਟੀ ਵਾਲਾ ਉਹ ਲੋਹੜੀ ਦਾ ਗੀਤ ਹੈ। ਤੇ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਕਦੇ ਇਹ ਦੁੱਲਾ ਭੱਟੀ ਉਸ ਜਿਹੜੀ ਬਾਹਰ ਉਹਨਾਂ ਦੇ ਗ੍ਰੇਟ ਗ੍ਰੈਂਡ ਜਿਹੜੇ ਪੇਰੈਂਟਸ ਸੀ, ਗ੍ਰੈਂਡਫਾਦਰ ਸੀ,
ਉਹਨਾਂ ਨੇ ਜਿਸ ਬਾਰ ਨੂੰ ਉਸਾਰਿਆ, ਜਿਸ ਬਾਰ ਨੂੰ ਉਹਨਾਂ ਨੇ ਡਿਵੈਲਪ ਕੀਤਾ ਸੀ, ਸੰਦਲ ਬਾਰ, ਔਰ ਦੂਜਾ ਪੱਟੀਆਂ ਦਾ ਇੱਕ ਕਬੀਲਾ, ਉਹਨਾਂ ਨੇ ਉਸ ਪੀਰੀਅਡ 'ਚ ਅਕਬਰ ਦੇ ਨਾਲ ਟੱਕਰ ਲਈ ਔਰ ਮਾਮਲਾ ਰੈਵਨਿਊ ਨਾਲ, ਉਹਨਾਂ ਦੇ ਟੈਕਸ ਲਾਣ ਦੇ ਨਾਲ ਸੀ, ਜ਼ਮੀਨਾਂ ਦੇ ਉੱਤੇ ਕਿਸਾਨਾਂ ਦੀ ਭਲਾਈ ਦੇ ਖਿਲਾਫ ਜਿਹੜੇ ਮੁਗਲਿਆ ਹਕੂਮਤ ਦੇ ਜਿਹੜੇ ਸੀ ਫੈਸਲੇ ਤੇ, ਔਰ ਉਹਨਾਂ ਨੇ ਉਹ ਲੜਿਆ ਔਰ ਫਾਈਨਲੀ ਦੁੱਲਾ ਭੱਟੀ ਜਿਹੜਾ ਲਾਹੌਰ ਦੇ ਵਿੱਚ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਗਿਆ ਜਾਂ ਉਹਨਾਂ ਨੂੰ ਮਾਰਿਆ ਗਿਆ, ਜੋ ਵੀ ਉਸ ਵੇਲੇ ਦਾ ਤਰੀਕਾ ਸੀ। ਹੁਣ ਸ਼ਾਹ ਹੁਸੈਨ ਫਕੀਰ ਲਾਹੌਰ ਦਾ ਉਹ ਵੀ ਉਸ ਕਿਹਾ ਜਾਂਦਾ ਹੈ ਕਿ ਜਿਹਦੇ 'ਚ ਉਹ ਉਹਨਾਂ ਨੂੰ ਸਜ਼ਾਏ ਮੌਤ ਉਹਦੇ 'ਚ ਮੌਜੂਦ ਸੀ। ਉਹ ਵੀ ਸ਼ਾਹ ਹੁਸੈਨ ਕਹਿੰਦਾ ਹੈ ਕਿ ਭਾਈ ਇਹ ਜਿਹੜੇ ਤਖਤ ਨੇ ਇਹ ਬਿਨਾਂ ਕੁਰਬਾਨੀ ਦਿੱਤਿਆਂ ਨਹੀਂ ਮਿਲਦੇ। ਹੁਣ ਇਹ ਮੈਸੇਜ ਔਰ ਇਹ ਉਹੀ ਪੀਰੀਅਡ ਹੈ ਦੁੱਲਾ ਭੱਟੀ ਦਾ ਜਿੱਥੇ ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਜਿੱਥੇ ਆਪਣੀ ਸ਼ਹਾਦਤ ਵੀ ਦਿੰਦੇ ਨੇ, ਪਰ ਉਸ ਤੋਂ ਪਹਿਲਾਂ ਜਦੋਂ ਕਿ ਅਕਬਰ ਦਾ ਪੀਰੀਅਡ ਹੈ ਔਰ ਅਕਬਰ ਪੰਜਾਬ ਚ ਆਉਂਦਾ ਹੈ, ਜਿਹੜੀ ਪਹਿਲੀ ਮੰਗ ਉਹ ਗੁਰੂ ਸਾਹਿਬ ਨੂੰ ਮਿਲਦਾ ਵੀ ਹੈ, ਗੁਰੂ ਅਰਜਨ ਸਾਹਿਬ ਨੂੰ ਉਹ ਪਹਿਲੀ ਮੰਗ ਕਰਦੇ ਨੇ ਕਿ ਭਾਈ ਇਹ ਅਕਾਲ ਪਿਆ 2-3 ਸਾਲਾਂ ਤੋਂ, ਇਹਦੇ ਮਾਲੀਆ ਮੁਆਫ ਕਰੋ ਕਿਸਾਨਾਂ ਦਾ। ਹੁਣ ਇਹ ਇੰਪੋਰਟੈਂਟ ਹੈ ਸਮਝਣਾ ਤਹਿਜ਼ੀਬ ਨੂੰ। ਗੁਰੂ ਅਰਜਨ ਸਾਹਿਬ ਜਿਨ੍ਹਾਂ ਦੀ ਸ਼ਹਾਦਤ ਸੱਚ ਹੱਕ ਇਨਸਾਫ ਦੇ ਲਈ, ਆਪਣੇ ਈਮਾਨ ਦੇ ਲਈ, ਉਸ ਦੇ ਨਾਲ ਨਾਲ ਜਿਹੜਾ ਦਾਇਰਾਕਾਰ ਜਦੋਂ ਜਹਾਂਗੀਰ ਨੂੰ ਇਹ ਫਿਕਰ ਹੈ ਕਿ ਭਾਈ ਇਹਨਾਂ ਦੇ ਨਾਲ ਭੋਲੇ ਭਾਲੇ ਮੁਸਲਮਾਨ ਵੀ ਜੁੜ ਰਹੇ ਨੇ, ਜਿਹੜਾ ਉਹਨੇ ਤੌਜ਼ਕੇ ਜਹਾਂਗੀਰੀ ਚ ਕਿਹਾ, ਤੇ ਇਧਰ ਜਿਹੜਾ ਦੂਸਰੇ ਪਾਸੇ ਜਿਹੜਾ ਸਿੱਧਾ ਹਥਿਆਰ ਚੁੱਕ ਕੇ ਦੁੱਲਾ ਭੱਟੀ ਉਸ ਦੇ ਖਿਲਾਫ ਲੜਦਾ ਹੈ ਕਿਸਾਨਾਂ ਦੇ ਹੱਕਾਂ ਲਈ, ਉਸ ਤਰਬੀਅਤ ਦੇ ਵਿੱਚ ਲੋਕਾਂ ਦੀ ਅੱਜ ਵੀ ਲਹਿੰਦਾ ਪੰਜਾਬ ਹੋਏ ਜਾਂ ਸਾਡਾ ਹੋਏ, ਸਾਨੂੰ ਇਹ ਯਾਦ ਦਹਾਨੀ ਹਮੇਸ਼ਾ ਰਹੀ ਹੈ ਕਿ ਭਾਈ ਅਸੀਂ ਇਸ ਧਰਤੀ ਦੇ ਲੋਕ ਨਾ ਜ਼ੁਲਮ ਅੱਗੇ ਝੁਕਦੇ ਹੈ, ਨਾ ਅਸੀਂ ਆਪਣੇ ਸਟਰਗਲ 'ਚ ਕਦੇ ਅੱਕਦੇ। ਸਾਡਾ ਇਹ ਕਾਫਲਾ ਹਮੇਸ਼ਾ ਅਣਖਾਂ ਗੈਰਤਾਂ ਵਾਲਾ ਕਾਫਲਾ ਹੈ। ਸੋ ਅਸੀਂ ਸਮਝਦੇ ਹਾਂ ਵੀ ਸਰ ਸਿਮਰਨਜੀਤ ਸਿੰਘ ਮਾਨ ਓਵਰ ਏ ਪੀਰੀਅਡ ਆਫ ਟਾਈਮ ਆਲਮੋਸਟ 84 ਤੋਂ ਜੇ ਉਹਨਾਂ ਦੀ ਅਸੀਂ ਪੋਲੀਟੀਕਲ ਜਰਨੀ ਦੀ ਸ਼ੁਰੂਆਤ ਦੇਖੀਏ, ਇੱਕ ਫੈਕਟਰ ਜਿਹੜਾ ਉਹਨਾਂ ਦੇ ਬਹੁਤ ਹੱਕ 'ਚ ਗਿਆ ਔਰ ਅੱਜ ਦੇ ਸਾਰੇ ਹੀ ਐਨਾਲਿਸਟ ਬੜੀਆਂ ਗੱਲਾਂ ਕਰ ਰਹੇ ਸੀ, ਪਰ ਮੈਨੂੰ ਹਾਲਾਂ ਲੈਫਟਿਸਟ ਹੈ ਜਗਤਾਰ ਸਿੰਘ, ਕਦੇ UNI ਦਾ ਨਾਲ ਸੰਬੰਧਿਤ ਸੀ, ਕਿਤਾਬ ਵੀ ਉਹਨੇ ਲਿਖੀ ਔਰ BBC ਨਾਲ ਅੱਜ ਮੈਂ ਉਹਦਾ ਇੰਟਰਵਿਊ ਦੇਖ ਰਿਹਾ ਸੀ ਔਰ ਉਹਦੇ 'ਚ ਉਹਨੇ ਕਿਹਾ ਜੀ ਇਹ ਜਿਹੜੇ ਦਿੱਲੀ ਵਾਲੇ ਨੇ ਇਹ ਦਿੱਲੀ ਹੋਰ ਹੈ, ਪੰਜਾਬ ਹੋਰ ਹੈ। ਇਹ ਹੁਣ ਸਾਰੇ ਦਿੱਲੀ ਦੇ ਨਾਲ ਪੰਜਾਬ ਦਾ ਦੇਖਣਾ ਚਾਹਣ ਜੀ ਇੰਨੇ, ਉਹਨਾਂ ਨੇ ਕਿਹਾ ਵੀ ਨਹੀਂ, ਇਹ ਪੰਜਾਬ ਦੇ ਵਿੱਚ ਜਦੋਂ ਵੀ ਟੱਕਰ ਹੋਈ ਹੈ ਜਾਂ ਹੋਏਗੀ ਉਹ ਸਿੱਖ ਤਹਿਜ਼ੀਬ ਦੇ ਨਾਲ ਹੀ ਹੋਏਗੀ। ਉਹਨਾਂ ਨੇ ਕਿਹਾ ਜੀ ਕਿਸਾਨ ਮੋਰਚਾ ਉਹਦੇ ਬਿਹਾਈਂਡ ਸਪਿਰਿਟ ਸਿੱਖੀ ਦੀ ਸੀ, ਸਿੱਖ ਫਿਲਾਸਫੀ ਸੀ, ਉਸ ਤੋਂ ਪਹਿਲਾਂ ਵੀ ਔਰ ਅੱਜ ਵੀ ਜਦੋਂ ਇਹ ਹੁਣ ਇੱਕ ਹੋਰ ਕਿਸਮ ਦੇ ਨਾਲ ਪੰਜਾਬ ਨੂੰ ਦੱਬਣਾ ਚਾਹੁੰਦੇ ਨੇ, ਉਹਨਾਂ ਨੇ ਕਿਹਾ ਵੀ ਇਹ ਉਭਾਰ ਜਿਹੜਾ ਇਹਨੂੰ ਭਾਵੇਂ ਸੈਸੈਸ਼ਨ ਕਹਿਣ ਕਿ ਜੀ ਇਹ ਅਲਗਾਵਵਾਦੀ ਨੇ, ਪਰ ਇਹ ਖਲੋਏਗਾ ਸਿਮਰਨਜੀਤ ਸਿੰਘ ਮਾਨ, ਕਿਉਂਕਿ ਉਹ ਪੰਜਾਬ ਜਿਹੜਾ ਦਿੱਲੀ ਵਾਂਗ ਨਹੀਂ ਹੈ, ਜਿਹੜਾ ਭਾਰਤ ਨਾਲੋਂ ਵੱਖਰਾ ਹੈ, ਉਸ ਦੇ ਆਪਣੇ ਜਿਹੜੇ ਨੇ ਉਹਨਾਂ ਦੇ ਹਕੂਕ ਨੇ ਔਰ ਉਹਨਾਂ ਦੀ ਮਾਨ ਸਾਹਿਬ ਤਰਜਮਾਨੀ ਕਰਦੇ ਨੇ ਔਰ ਲੰਬਾ ਵਕਤ ਤੋਂ ਕਰਦੇ ਆਏ ਨੇ। ਲੋਕਾਂ ਨੇ ਕਿਹਾ ਵੀ ਨਹੀਂ ਸਾਡੀ ਆਵਾਜ਼ ਇਹੀ ਹੈ। ਸੋ ਇਹ ਜਿਹੜਾ ਮੈਂ ਸਮਝਦਾ ਹਾਂ ਵੀ ਗੱਲ ਕਰ ਲਈ ਇੱਕ, ਔਰ ਜਦੋਂ ਤੁਸੀਂ ਇੱਕ ਸਾਰੇ ਨੂੰ ਇੱਕ ਵਾਰ ਨੇਗੇਟ ਕਰਦੇ ਹੋ ਫਿਰ ਤੁਸੀਂ ਵਾਪਸ ਆਉਂਦੇ ਹੋ, ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਦੂਸਰਿਆਂ 'ਚੋਂ ਦੇਖ ਲਿਆ ਵੀ ਕੁਝ ਨਹੀਂ ਨਿਕਲਣਾ। ਹੁਣ ਜਦੋਂ ਅਸੀਂ ਵਾਰ-ਵਾਰ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਜੀ, ਇਹ ਗੱਲ ਤਾਂ 47 ਦੇ ਵਿੱਚ ਹੀ ਸਰ ਕਪੂਰ ਸਿੰਘ ਔਰ ਦੂਸਰਿਆਂ ਨੂੰ ਸਮਝ ਆ ਗਈ ਸੀ। ਲੇਕਿਨ ਇੱਕ ਤਬਕਾ ਉਹ ਸੀ ਜਿਹੜਾ ਕਹਿੰਦਾ ਸੀ ਵੀ ਨਹੀਂ ਵਿਦਨ ਸਿਸਟਮ ਅਸੀਂ ਦੇਖ ਲੈਂਦੇ। ਉਹਨਾਂ ਨੂੰ ਸਮਝ ਆ ਗਈ ਜਦੋਂ ਕਨਸਟੀਟਿਊਸ਼ਨ 'ਚ ਆਰਟੀਕਲ 25(20) ਦੇ ਥੱਲੇ ਸਿੱਖਾਂ ਨੂੰ ਹਿੰਦੂ ਬਣਾਤਾ ਉਹਨਾਂ ਨੇ ਬਹੁਤੀਆਂ ਜਾਨੀਆਂ ਦੇ ਨਾਲ ਹੀ ਜੀ। ਇੱਕ ਤਬਕੇ ਨੂੰ ਫਿਰ ਵੀ ਲੱਗਾ ਵੀ ਚਲੋ ਕੋਈ ਨਹੀਂ ਹੈ, ਦੇਖਦੇ ਹਾਂ ਕਿ ਭਾਈ ਸ਼ਾਇਦ ਸਾਨੂੰ ਸਾਡੇ ਹੱਕ ਮਿਲ ਜਾਣ। ਜੂਨ 84 ਤੱਕ ਪਹੁੰਚਦੇ ਅਨੰਦਪੁਰ ਦਾ ਮਤਾ ਇਹੀ ਸੀ ਕਿ ਵੀ ਤੁਸੀਂ ਆਟੋਨਮੀ ਵਿਦਨ ਜਿਹੜਾ ਹੈ ਉਹ ਤੁਹਾਨੂੰ ਹੋਏ। ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ ਸੰਤ ਪਿੰਡਾਂ ਵਾਲਿਆਂ ਦੇ ਬੋਲ ਪੁਗਾਉਂਦੇ ਆ, ਬਹੁਤਿਆਂ ਨੂੰ ਸਮਝ ਆ ਗਈ ਕਿ ਭਾਈ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ, ਹੁਣ ਇਹਦੇ ਤੇ ਅਸੀਂ ਤਾਮੀਰ ਕਰਨਾ ਹੈ ਇਹਨੂੰ। ਆਰਮਡ ਸਟਰਗਲ ਤੋਂ ਬਾਅਦ ਇੱਕ ਤਬਕਾ ਐਸਾ ਸਿੱਖਾਂ 'ਚ ਆਇਆ, ਉਹ ਕਹਿੰਦੇ ਜੀ ਦੇਖੋ ਇਹ ਜੇ ਸਟਰਗਲ ਪੀਸਫੁਲ ਰਹੇ ਤੇ ਹਕੂਮਤ ਨੂੰ ਦਬਾਉਣ ਦਾ ਮੌਕਾ ਨਹੀਂ ਮਿਲਦਾ, ਅਸੀਂ ਪੀਸਫੁਲੀ ਕਿਉਂ ਨਹੀਂ ਸੀ ਕਰ ਸਕਦੇ। ਹੁਣ ਕਿਸਾਨ ਮੂਵਮੈਂਟ ਪੀਸਫੁਲ ਦੇ ਤੌਰ ਦੇ ਉੱਤੇ ਉਭਰੀ, ਪਰ ਉਹਨੂੰ ਵੀ ਕਿਵੇਂ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਗਿਆ, ਕਿਵੇਂ 26 ਜਨਵਰੀ ਨੂੰ ਇੱਕ ਜੈਨੂਇਨ ਜਿਹੜਾ ਜੈਸਚਰ ਸੀ ਕਿ ਭਾਈ ਲਾਲ ਕਿਲੇ ਦੇ ਉੱਤੇ ਇੱਕ ਕੇਸਰੀ ਨਿਸ਼ਾਨ ਝੂਲਦਾ, ਕੋਈ ਲਾਇਆ ਨਹੀਂ ਗਿਆ ਕਿਸੇ ਦਾ, ਉਹਨੂੰ ਕਿਵੇਂ ਦੇਸ਼ ਧਰੋਹ ਬਣਾਇਆ ਗਿਆ।
ਇਸ ਨੇ ਇੱਕ ਹੋਰ ਤਬਕੇ ਨੂੰ ਯੰਗਸਟਰਸ ਨੂੰ ਵੀ ਇਹ ਦਿੱਤਾ ਕਿ ਵੀ ਇਹ ਤਾਂ ਵਾਕਿਆ ਹੀ ਕੋਈ ਗੱਲ ਜਿਹੜੀ ਲੌਜਿਕ ਤੇ ਜਾਂ ਜਿਹੜੀ ਸਾਡੇ ਹੱਕ ਨੇ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਨੇ। ਫਿਰ ਅਸੀਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜਾ ਲੋਕਾਂ 'ਚ ਇਹ ਤਾਂ ਆਇਆ ਵੀ ਇਹ ਸਾਰੇ ਰਗੜ ਦਿਓ ਕਾਂਗਰਸ ਅਕਾਲੀ ਇਹ ਉਹ ਜਿਹਨਾਂ ਨੇ ਸ਼ਾਇਦ ਇਹਨਾਂ 'ਚ ਹਾਲਾਂ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਇਹਦੇ 'ਚੋਂ ਕਿਸਾਨ ਲੀਡਰਸ਼ਿਪ ਦੀ ਗਦਾਰੀ ਹੈ ਜਿਹਨੇ ਲੋਕਾਂ ਨੂੰ ਉਸ ਪਾਸੇ ਵੱਲ ਤੋਰਿਆ। ਲੇਕਿਨ 3 ਮਹੀਨੇ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਭਾਈ ਇਹਨਾਂ ਦਾ ਇਹ ਤਾਂ ਅਲਟੀਮੇਟਲੀ ਏਜੰਸੀਆਂ ਦਾ ਸਾਰਾ ਹੀ ਵਾਜਾ ਵਜਾ ਰਹੇ ਨੇ ਔਰ ਉਹੀ ਏਜੰਸੀਆਂ ਦਾ ਉਹ ਗਾਂਧੀ ਟੋਪੀ ਔਰ ਨੈਸ਼ਨਲਿਸਟ ਏਜੰਡਾ ਤਿਰੰਗੇ 'ਚ ਲਿਪਟਿਆ ਉਹ ਜਿਹੜਾ ਜੀਵ ਦੇ ਵਿਚਕਾਰ ਜਿਹੜਾ ਜਾ ਰਿਹਾ ਪੰਜਾਬ 'ਚ ਰੋਡ ਸ਼ੋਅ ਹੋ ਰਿਹਾ ਤੇ ਜਿਹੜਾ ਜਿਹਨੂੰ ਲੋਕਾਂ ਨੇ ਚੀਫ ਮਿਨਿਸਟਰ ਕਹਿ ਕੇ ਪੱਗ ਬੰਨ੍ਹ ਕੇ ਜਿਹੜਾ ਇੱਕ ਡਰਾਮਾ ਕਰਕੇ ਲਿਆਂਦਾ ਉਹ ਬਾਂਦਰ ਵਾਂਗ ਲਟਕਿਆ ਹੋਇਆ ਉਸ ਵਹੀਕਲ ਦੇ ਸਾਈਡ ਦੇ ਨਾਲ। ਹੁਣ ਇਹ ਸਾਰੇ ਮੈਸੇਜ ਇਸ ਵੇਲੇ ਹਾਲਾਂ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਮਾਨ ਸਾਹਿਬ ਆਉਣ ਵਾਲਾ ਲੰਬਾ ਵਕਤ ਇਸ ਕਾਫਲੇ ਨੂੰ ਲੀਡ ਕਰਨ, ਪਰ ਇਸ ਗੱਲ ਵੱਲ ਵੀ ਧਿਆਨ ਦੇਣਾ ਹੋਏਗਾ। ਮਾਨ ਸਾਹਿਬ ਆਲਮੋਸਟ ਉਹਨਾਂ ਦਾ 1945 ਦਾ ਬਰਥ ਹੈ ਸ਼ਿਮਲੇ ਦੇ ਵਿੱਚ ਔਰ ਉਹਨਾਂ ਦੀ ਬਾਈਪਾਸ ਵੀ ਹੋਇਆ ਸਿਹਤ ਪੱਖੋਂ ਵੀ ਅਸੀਂ ਦੇਖਦੇ ਹਾਂ ਕਿ ਭਾਈ ਉਹ ਹੁਣ ਇਸ ਵੇਲੇ ਖਾਲਿਸਤਾਨ ਦੀ ਲਹਿਰ ਨੂੰ ਹੁਲਾਰਾ ਹੁੰਗਾਰਾ ਮਿਲਿਆ, ਅੱਗੋਂ ਵੀ ਮਿਲੇਗਾ, ਪਰ ਜਿਵੇਂ ਅਸੀਂ ਪਹਿਲੀ ਡਿਸਕਸ਼ਨ 'ਚ ਵੀ ਕਿਹਾ ਕਿ ਗ੍ਰਾਸ ਰੂਟ ਲੈਵਲ ਦੇ ਉੱਤੇ ਨੈਟਵਰਕ ਯੂਥ ਦੀ ਇਨਵੋਲਵਮੈਂਟ ਔਰ ਇੱਕ ਡਿਊ ਅਗਵਾਈ ਇਹ ਬੜੀ ਜ਼ਰੂਰੀ ਹੈ ਕਿਉਂਕਿ ਭਾਵਨਾਵਾਂ ਆਪਣੀ ਥਾਂ ਤੇ ਨੇ, ਪਰ ਜੇ ਅਸੀਂ ਇਹ ਸਾਡਾ ਵਾਹ ਉਸ ਹਕੂਮਤ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਚਲਾਕ ਨੇ। ਸੋ ਸਾਨੂੰ ਸਾਡੀ ਸਟ੍ਰੈਟਜੀ ਦੇ ਵਿੱਚ ਲੌਂਗ ਟਰਮ ਪਲੈਨਿੰਗ ਅੱਗੋਂ ਕਾਡਰ ਜਿਹੜਾ ਉਸ ਨੂੰ ਨਾਲ ਲਾਣਾ ਲਿਆਣਾ ਇਹ ਇੱਕ ਇੰਪੋਰਟੈਂਟ ਪਾਰਟ ਹੋਏਗਾ। ਪਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਿਸਤਾਨ ਦੀ ਮੂਵਮੈਂਟ ਐਕਸਲਰੇਟ ਹੀ ਨਹੀਂ ਹੋਏਗੀ। ਇਹ ਡਾਇਸਪੋਰਾ ਨੂੰ ਵੀ ਇਸ ਦੇ ਨਾਲ ਵੱਡੀ ਸਟਰੈਂਥ ਮਿਲੀ ਹੈ ਔਰ ਅਸੀਂ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਆਪਣੀ ਮੰਜ਼ਿਲੇ ਮਕਸੂਦ ਔਰ ਇਹ ਗੱਲ ਮੈਂ ਅਗੇਨ ਦੁਹਰਾ ਦਿਆਂ ਕਿ ਉੱਥੋਂ ਦੇ ਸਿਸਟਮ 'ਚ ਬੇਸ਼ੱਕ ਆਪਣੀ ਸਟਰੈਂਥ ਦਿਖਾਉਣ ਲਈ ਵੋਟਾਂ ਅੱਜ ਸਾਡੇ ਲਈ ਇੱਕ ਪੋਜ਼ਿਟਿਵ ਬਣ ਕੇ ਆਈਆਂ, ਲੇਕਿਨ ਇਹਨਾਂ 'ਚੋਂ ਜੇ ਅਸੀਂ ਇਹ ਸਮਝੀਏ ਕਿ ਇਹ ਸਾਡਾ ਭਵਿੱਖ ਤੈਅ ਕਰਨਗੀਆਂ ਇਹ ਨਹੀਂ ਹੋਣਾ। ਖਾਲਿਸਤਾਨ ਹੀ ਸਾਡੀ ਮੰਜ਼ਿਲ ਹੈ ਔਰ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਉਹੀ ਸਾਡੀ ਹਰ ਸਮੱਸਿਆ ਦਾ ਹੱਲ ਹੈ, ਹਰ ਸਮੱਸਿਆ ਦਾ ਜਵਾਬ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਹੀ ਵਿਊਅਰ ਸਾਡੇ ਅੱਜ ਦੇ ਇਸ ਸ਼ੋਅ ਦਾ ਸਮਾਂ ਜਿਹੜਾ ਆ ਉਹ ਸਮਾਪਤ ਹੁੰਦਾ ਤੇ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦਾ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਡੀ ਵੈਬਸਾਈਟ www.tv84.tv ਦੇ ਉੱਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸੇ ਦੇ ਨਾਲ ਸਾਡੇ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, WhatsApp ਰਾਹੀਂ ਵੀ ਜਾਂ ਡਾਇਰੈਕਟ ਕਾਲਸ ਦੇ ਰਾਹੀਂ 5166191984 ਚੈੱਕ ਰਾਹੀਂ ਵੀ ਤੁਸੀਂ ਸਾਨੂੰ ਡੋਨੇਸ਼ਨਸ ਭੇਜ ਸਕਦੇ ਹੋ। ਸਾਡੇ ਐਡਰੈਸ ਤੇ ਤੁਸੀਂ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਫੋਨ ਨੰਬਰ ਇੱਕ ਵਾਰ ਮੈਂ ਫਿਰ ਰਿਪੀਟ ਕਰਦਾ 5166191984। ਇਸੇ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ ਇਸ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।